ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਦੀ ਫਰੈਂਡ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਮਿਸ਼ਨ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਸ਼। ਜੀ ਰਾਜ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਰਾਜ ਸਾਹਿਬ ਅੱਜ 25 ਜੂਨ 2026 11 ਹਾੜ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਜਰਨੈਲ ਸਿੰਘ ਨਾਹਲ ਅਲੂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਰਨੈਲ ਸਿੰਘ ਨਾਹਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਹਿਸਟੋਰੀਕਲ ਡੇ ਬਾਰੇ ਕਿ ਜਿਸ ਤਰ੍ਹਾਂ ਕਿ ਅੱਜ 25 ਜੂਨ ਦਾ ਦਿਨ ਹੈ ਔਰ ਅੱਜ ਤੋਂ ਠੀਕ 51 ਸਾਲ ਪਹਿਲਾਂ ਇੰਦਰਾ ਗਾਂਧੀ ਨੇ ਭਾਰਤ ਵਿੱਚ ਐਮਰਜੈਂਸੀ ਲਾ ਕੇ ਸਿਵਲ ਆਜ਼ਾਦੀਆਂ ਨੂੰ ਮੁਕੰਮਲ ਤੌਰ ਤੇ ਕੁਚਲ ਦਿੱਤਾ ਸੀ। ਬੜੀਆਂ ਡੀਂਗਾਂ ਮਾਰਨ ਵਾਲੀਆਂ ਵਿਰੋਧੀ ਪਾਰਟੀਆਂ ਸੁਸਰੀ ਵਾਂਗ ਸੌਂ ਗਈਆਂ ਔਰ ਸਭ ਅਤੇ ਭਾਰਤ ਵਿੱਚ ਜਿਹੜਾ ਮੌਤ ਵਰਗੀ ਜਿਹੜੀ ਹੈ ਚੁੱਪ ਉਹ ਵਾਪਰ ਗਈ ਸੀ। ਔਰ ਇਸ ਮੌਕੇ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਜਿਸ ਵਿੱਚ 42,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਸੋ ਐਮਰਜੈਂਸੀ ਲਗਭਗ 21 ਮਹੀਨੇ ਜਾਰੀ ਰਹੀ ਔਰ ਮੋਰਚਾ ਲਾਉਣ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਅਕਾਲੀ ਲੀਡਰਸ਼ਿਪ ਨੂੰ ਪੇਸ਼ਕਸ਼ ਕੀਤੀ ਕਿ ਉਹ ਸਿੱਖਾਂ ਦੀਆਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਹੈ ਜੇ ਅਕਾਲੀ ਦਲ ਉਸ ਦੀ ਹਮਾਇਤ ਕਰੇ। ਪ੍ਰਕਾਸ਼ ਸਿੰਘ ਬਾਦਲ ਨੇ ਇਸ ਪੇਸ਼ਕਸ਼ ਨੂੰ ਠੁਕਰਾਉਂਦਿਆਂ ਨਤੀਜਾ ਕੁਝ ਹਾਸਲ ਕਰਨ ਦਾ ਮੌਕਾ ਵੀ ਜਿਹੜਾ ਖੁੰਝਾਇਆ ਤੇ ਦੁਬਾਰਾ ਜਿਹੜੀ ਹੈ ਤਾਕਤ ਵਿੱਚ ਆਉਣ ਤੋਂ ਬਾਅਦ ਇੰਦਰਾ ਗਾਂਧੀ ਨੇ ਬਦਲਾਖੋਰੀ ਵਿੱਚ ਜੂਨ 84 ਦਾ ਘੱਲੂਘਾਰਾ ਜਿਹੜਾ ਉਹ ਵਰਤਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਲਸ ਟੈਕਸਸ ਨਿਵਾਸੀ ਸਰਦਾਰ ਜਰਨੈਲ ਸਿੰਘ ਨਾਹਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਭਾਈ ਗੋਬਿੰਦਰ ਸਿੰਘ ਹੋਰਾਂ ਦੇ ਸਾਥੀ ਸਹਿਯੋਗੀ ਮਿੱਤਰ ਹਮਦਰਦ ਨੇ ਔਰ ਜਦੋਂ ਅਸੀਂ ਡਾਲਸ ਗਏ ਉਸ ਤੋਂ ਐਤਵਾਰ ਦੇ ਦੀਵਾਨ ਤੋਂ ਇੱਕ ਦਿਨ ਪਹਿਲਾਂ ਭਾਈ ਗੋਬਿੰਦਰ ਸਿੰਘ ਹੋਰਾਂ ਨੇ ਆਪਣੇ ਘਰ ਵੀ ਇੱਕ ਛੋਟੀ ਪ੍ਰੀਤ ਮਿਲਣੀ ਰੱਖੀ ਹੋਈ ਸੀ ਜਿਸ 'ਚ ਪੰਥ ਦਰਦੀਆਂ ਨੇ ਬੈਠ ਕੇ ਪੰਥਕ ਚੜ੍ਹਦੀ ਕਲਾ ਦੀਆਂ ਵਿਚਾਰਾਂ ਕੀਤੀਆਂ। ਜਰਨੈਲ ਸਿੰਘ ਨਾਲ ਉਹਦੇ 'ਚ ਵੀ ਆਏ ਔਰ ਗੁਫ਼ਤਗੂ ਦੇ ਵਿੱਚ ਉਹਨਾਂ ਨੇ ਕਾਫੀ ਐਕਟਿਵ ਪਾਰਟਿਸਿਪੇਸ਼ਨ ਕੀਤੀ। ਹਮਦਰਦ ਨੇ ਔਰ ਮੈਂ ਸਮਝਦਾ ਕਿ ਇਸ ਪੀਰੀਅਡ ਦੇ ਵਿੱਚ ਜਿਹੜੇ ਵੀਰ ਭੈਣਾਂ ਖਾਸ ਤੌਰ 'ਤੇ ਇਸ ਗੱਲ ਨੂੰ ਸਮਝਦੇ ਨੇ ਕਿ ਅੱਜ ਦੀਆਂ ਜੰਗ ਦੇ ਮੈਦਾਨ ਦੇ ਵਿੱਚ ਲੜੀਆਂ ਤਾਂ ਜਾਂਦੀਆਂ ਨੇ ਜ਼ਾਹਰ ਹੈ ਸਾਡੇ ਸਾਹਮਣੇ ਵੀ ਹੈ ਲੇਕਿਨ ਉਹ ਲੜਾਈ ਲੜਨ ਲਈ ਵੀ ਜਿਹੜਾ ਨੈਰੇਟਿਵ ਸਿਰਜਿਆ ਜਾਂਦਾ ਹੈ ਜਾਂ ਬਿਰਤਾਂਤ ਸਿਰਜਿਆ ਜਾਂਦਾ ਹੈ ਤੇ ਲੜਾਈ ਦੇ ਨਤੀਜਿਆਂ ਨੂੰ ਵੀ ਬਿਰਤਾਂਤ ਡਿਸਾਈਡ ਕਰਦਾ ਹੈ। ਕਈ ਵਾਰ ਹਾਰ ਵਾਲੇ ਕਿਵੇਂ ਆਪਣੇ ਬਿਰਤਾਂਤ ਨਾਲ ਉਹਨੂੰ ਜਿੱਤ ਸਾਬਤ ਕਰਦੇ ਨੇ ਔਰ ਕਿਵੇਂ ਜੇ ਜਿੱਤ ਵਾਲਿਆਂ ਦੇ ਕੋਲ ਵੀ ਜਿਹੜਾ ਉਹ ਠੀਕ ਬਿਰਤਾਂਤ ਨਹੀਂ ਹੈ ਜਾਂ ਠੀਕ ਪਹੁੰਚ ਨਹੀਂ ਹੈ ਤੇ ਉਹ ਆਪਣੇ ਆਪ ਹੀ ਹਾਰ ਬਣ ਜਾਂਦੀ ਹੈ। ਔਰ ਅਸੀਂ ਹਿੰਦੂ ਤਵੀਆਂ ਦਾ ਜੇ ਪੂਰਾ ਪ੍ਰੋਪੇਗੈਂਡਾ ਮਸ਼ੀਨਰੀ ਦੇਖੀਏ
ਕਿ ਕਿਵੇਂ ਕਿੰਨੀਆਂ ਵੱਡੀਆਂ ਫੇਲਿਅਰਸ ਆ ਈਰਾਨ ਕ੍ਰਾਈਸਿਸ ਦੇ ਵਿੱਚ ਟੋਟਲੀ ਇਰਰੈਲੇਵੈਂਟ ਹੋਏ। ਵਿਸ਼ਵ ਗੁਰੂ ਕਰਦੇ ਕਰਦੇ ਸਿਰੇ ਦਾ ਆਪਣਾ ਕਰਜ਼ਾਈ ਹੋ ਕੇ $12 ਬਿਲੀਅਨ ਦਾ ਸੋਨਾ ਵੇਚਿਆ, ਜਿਹੜਾ ਪਹਿਲਾਂ ਕਿਸੇ ਹਕੂਮਤ ਨੇ ਹਾਲਾਂਕਿ ਚੰਦਰ ਸ਼ੇਖਰ ਦੇ ਵੇੜੇ ਜਾਂ ਨਰਸਿਮਹਾ ਰਾਓ ਦੇ ਵੇੜੇ ਗਿਰਵੀ ਰੱਖਿਆ ਸੀ ਸੋਨਾ, ਜਿਹੜਾ ਬਾਅਦ ਛਡਾ ਲਿਆ ਇਹਨਾਂ ਨੇ ਵੇਚਿਆ। ਗਰੋਥ ਰੇਟ ਕਿੰਨਾ ਥੱਲੇ ਹੈ, ਓਵਰਆਲ ਕਿਸ ਕਿਸਮ ਦੀ ਬੇਈਮਾਨੀ ਵੋਟਿੰਗ ਦੇ ਵਿੱਚ, ਕਿਸ ਕਿਸਮ ਦੀ ਚੋਰੀ, ਅਯੁੱਧਿਆ ਮੰਦਿਰ ਚੋਂ ਹੀ ਖਾ ਗਏ ਕਰੋੜਾਂ ਰੁਪਏ। ਔਰ ਜੋ ਕੁਝ ਲੋਕ ਜਾ ਕੇ ਭਗਤ ਕੋਈ ਮੁਕਟ ਪੇਸ਼ ਕਰਦਾ ਹੈ, ਕੋਈ ਰਾਮ ਜੀ ਦੀ ਮਾਲਾ ਪੇਸ਼ ਕਰਦਾ, ਕੋਈ ਉਹ ਸਾਰੇ ਉਹਦੇ ਚੋਂ ਹੀ ਗਾਇਬ ਕਰਕੇ ਜਿਹੜਾ ਉਹ ਇੰਨੇ ਵੱਡੇ ਸਕੈਂਡਲ ਸਾਹਮਣੇ ਨੇ। ਲੇਕਿਨ ਤੁਸੀਂ ਉਹਨਾਂ ਕੰਟਰੋਲ ਹੈ ਉਹਨਾਂ ਦਾ ਮੀਡੀਆ ਤੇ ਵੀ, ਸੋਸ਼ਲ ਮੀਡੀਆ ਤੇ ਵੀ। ਉਹਨਾਂ ਦੀਆਂ ਕਹਾਣੀਆਂ ਐਨ ਨੇ ਜਿਵੇਂ ਕਿ ਮੋਦੀ ਨੇ ਅੰਮ੍ਰਿਤ ਕਾਲ ਹੈ ਉਹਨੂੰ ਵੇਚਦੇ ਨੇ ਕਿ ਆਪ ਭਾਰਤ ਦਾ ਅੰਮ੍ਰਿਤ ਕਾਲ ਸ਼ੁਰੂ ਹੋ ਗਿਆ। ਸੋ ਇਹ ਹੈ ਨੈਰੇਟਿਵ ਦੀ ਤਾਕਤ। ਸੋ ਅਸੀਂ ਸਮਝਦੇ ਹਾਂ ਕਿ ਵੀ TV 84 ਸਿੰਗਲ ਹੈਂਡਡਲੀ ਅਸੀਂ ਦਸੰਬਰ 2012 ਦੇ ਵਿੱਚ ਇਸ ਨੈਰੇਟਿਵ ਦੀ ਲੜਾਈ ਨੂੰ ਹੀ ਸਾਹਮਣੇ ਰੱਖਦੇ ਹਾਂ ਇਸ ਦੀ ਸ਼ੁਰੂਆਤ ਕੀਤੀ। ਔਰ ਮਹਾਰਾਜ ਦੀ ਬਖਸ਼ਿਸ਼ ਦੇ ਨਾਲ, ਸਾਡੇ ਵਿਊਅਰਸ ਦੇ ਸਹਿਯੋਗ ਦੇ ਨਾਲ ਔਰ ਸਾਡੇ ਮਿੱਤਰ ਪਿਆਰਿਆਂ ਦਾ ਫੁੱਲ ਸਮਰਥਨ, ਉਸ ਦੀ ਬਦੌਲਤ ਅੱਜ ਅਸੀਂ ਇੱਕ ਆਪਣਾ ਮੁਕਾਮ ਹਾਸਲ ਕੀਤਾ ਹੈ। TV 84 ਦੇ ਵਿਊ ਪੁਆਇੰਟ ਨੂੰ ਸਿੱਖ ਮੇਨ ਸਟ੍ਰੀਮ ਦਾ, ਖਾਸ ਤੌਰ ਤੇ ਆਜ਼ਾਦੀ ਸਟਰਗਲ ਨਾਲ ਜੁੜੇ ਹੋਏ ਸਿੱਖਾਂ ਦਾ ਵਿਊ ਪੁਆਇੰਟ ਸਮਝਿਆ ਜਾਂਦਾ ਹੈ। ਬੇਸ਼ੱਕ ਸਾਡੇ ਤੇ ਬਹੁਤ ਰੈਸਟ੍ਰਿਕਸ਼ਨਾਂ, ਪਾਬੰਦੀਆਂ, ਭਾਰਤ ਦੇ ਵਿੱਚ ਤਾਂ ਟੋਟਲ ਬੈਨ ਹੈ। ਇੱਧਰ ਵੀ ਕਦੇ ਕੋਈ ਵੀਡੀਓ ਸਟ੍ਰਾਈਕ ਕਰਤੀ, ਅਪ ਕਰ ਦਿੱਤੀ, ਡਾਊਨ ਕਰ ਦਿੱਤੀ, ਲੇਕਿਨ ਅਸੀਂ ਇਸ ਸਫ਼ਰ ਨੂੰ ਜਾਰੀ ਰੱਖ ਰਹੇ ਹਾਂ। ਔਰ ਅਸੀਂ ਵੀਰ ਜਰਨੈਲ ਸਿੰਘ ਨਾਲ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੁਝ ਵੀਰਾਂ ਵੱਲੋਂ ਸੀ ਕਿ ਕੱਲ੍ਹ ਦਾ ਪ੍ਰੋਗਰਾਮ ਅਸੀਂ ਨਹੀਂ ਕੀਤਾ। ਅਸੀਂ ਇਹ ਸਮਝਦੇ ਹਾਂ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਜਿਹਨੂੰ 3 ਵਰ੍ਹੇ ਪੂਰੇ ਹੋ ਗਏ ਨੇ, ਉਹਨਾਂ ਦੀ ਯਾਦ ਨੂੰ ਸਮਰਪਿਤ ਉਸ ਥਾਂ ਦੇ ਉੱਤੇ ਜਿਨ੍ਹਾਂ ਉੱਤੇ ਉਹਨਾਂ ਦੀ ਸ਼ਹਾਦਤ ਹੋਈ, ਇੱਕ ਖਾਸ ਪ੍ਰੋਗਰਾਮ ਲਿਖਿਆ ਗਿਆ ਸੀ, ਜਿਸ ਦੇ ਵਿੱਚ ਦਲ ਖਾਲਸਾ ਦੇ ਆਗੂ ਭਾਈ ਪਰਮਜੀਤ ਸਿੰਘ ਮੰਡ ਵੀ ਆਏ, ਜਿਸ ਦੇ ਵਿੱਚ ਜਿਹੜੇ ਸਿੱਖ ਵਕੀਲ, ਜਿਹੜੇ ਬਹੁਤ ਸਾਰੇ ਬੰਦੀ ਸਿੰਘਾਂ ਦੇ ਇਨਕਲੂਡਿੰਗ ਜਗਤਾਰ ਸਿੰਘ ਹਵਾਰਾ, ਉਹਨਾਂ ਦਾ ਕੇਸ ਲੜਦੇ ਨੇ, ਭਾਈ ਜਸਪਾਲ ਸਿੰਘ ਮੰਝਪੁਰ ਉਹ ਵੀ, ਔਰ ਭਾਈ ਮਨਿੰਦਰ ਸਿੰਘ। ਸੋ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਵੀ ਚਲੋ ਅਸੀਂ ਤਾਂ ਟਿੱਪਣੀਆਂ ਕਰਦੇ ਹੀ ਹਾਂ ਜੋ ਡੇ ਟੂ ਡੇ ਹੁੰਦਾ ਹੈ, ਪਰ ਇਸ ਕਿਸਮ ਦੇ ਅਹਿਮ ਜਿਹੜੇ ਪ੍ਰੋਗਰਾਮ ਨੇ ਜਿਸ ਨੂੰ ਸਾਡੀ TV 84 ਦੀ ਟੀਮ ਕੈਨੇਡਾ ਦੀ ਬੜੀ ਜਿਹੜੀ ਮਿਹਨਤ ਦੇ ਨਾਲ ਰਿਕਾਰਡ ਕਰਦੀ ਹੈ, ਉਸ ਨੂੰ ਅਸੀਂ ਇਸ ਪ੍ਰਾਈਮ ਟਾਈਮ ਦੇ ਵਿੱਚ ਥਾਂ ਦਈਏ। ਔਰ ਕੱਲ੍ਹ ਉਹ ਪ੍ਰੋਗਰਾਮ ਚੱਲਿਆ, ਬਹੁਤ ਸਾਰਿਆਂ ਨੇ ਉਹਦੀ ਤਾਰੀਫ ਵੀ ਕੀਤੀ ਹੈ। ਸੋ ਅਸੀਂ ਹੁਣ ਅੱਗੇ ਵਧਦੇ ਹਾਂ ਆਪਣੇ ਅੱਜ ਦਾ, ਜਦੋਂ ਅਸੀਂ ਤੁਸੀਂ ਹਿਸਟੋਰੀਕਲ ਡੇ ਕਿਹਾ, ਹਿਸਟੋਰੀਕਲ ਦੋਨੋਂ ਤਰ੍ਹਾਂ ਨਾਲ ਹੀ ਹੈ। ਜ਼ਾਹਰ ਹੈ ਕਿ 47 ਦੇ ਵਿੱਚ ਸਬ ਕੰਟੀਨੈਂਟ ਦੀ ਡਿਵੀਜ਼ਨ ਅੰਗਰੇਜ਼ਾਂ ਨੇ ਜਿਵੇਂ ਹਿਸਟਲੀ ਕੀਤੀ, ਨਤੀਜਾ 10 ਲੱਖ ਤੋਂ 20 ਲੱਖ ਤੱਕ, 1 ਮਿਲੀਅਨ ਤੋਂ 2 ਮਿਲੀਅਨ ਮੌਤਾਂ ਸਿਵਲ ਵਾਰ ਦੇ ਵਿੱਚ, ਹਿੰਦੂ, ਮੁਸਲਮਾਨ, ਸਿੱਖ, 1.5 ਕਰੋੜ ਦੇ ਕਰੀਬ, ਆਲਮੋਸਟ 15 ਮਿਲੀਅਨ ਦੇ ਕਰੀਬ ਲੋਕਾਂ ਦੀ ਹਿਜਰਤ, ਸਦੀਆਂ ਤੋਂ ਜਿੱਥੇ ਉਹਨਾਂ ਦੇ ਪਰਿਵਾਰ ਰਹਿ ਰਹੇ ਸਨ ਜਿਸ ਧਰਤੀ ਦੇ ਉੱਤੇ, ਉਹਨਾਂ ਨੂੰ ਜਿਹੜਾ ਹਿਜਰਤ ਕਰਕੇ 3 ਕੱਪੜਿਆਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਜੀ ਗਵਾ ਕੇ ਜਾਣਾ ਪਿਆ। ਔਰ ਇਸ ਨੂੰ ਆਜ਼ਾਦੀ ਦਾ ਨਾਂ ਦਿੱਤਾ ਗਿਆ। ਇਹ ਠੀਕ ਹੈ ਕਿ ਜਿਨ੍ਹਾਂ ਦੇ ਹੱਥ ਪਾਵਰ ਆਈ ਉਹ ਇਸ ਗੱਲ 'ਚੋਂ ਸਕੂਨ ਹਾਸਲ ਕਰ ਸਕਦੇ ਨੇ, ਇੰਡੀਆ ਦੇ ਹਿੰਦੂਤਵੀ ਹਾਕਮ, ਕਿ ਚਲੋ ਤਬਾਹ ਬਰਬਾਦੀ ਹੋਈ ਪਰ 1000 ਸਾਲ ਜੁੱਤੀਆਂ ਖਾਣ ਤੋਂ ਬਾਅਦ ਸਾਨੂੰ ਹਿੰਦੂ ਰਾਸ਼ਟਰ ਮਿਲਿਆ। ਪਾਕਿਸਤਾਨ ਦੇ ਮੁਸਲਮਾਨ ਵੀ 25 ਕਰੋੜ ਤੋਂ ਜ਼ਿਆਦਾ ਅੱਜ, ਔਰ ਇਸ ਇੰਨੀ ਗਿਣਤੀ 24 ਕਰੋੜ ਦੀ ਬੰਗਲਾਦੇਸ਼ ਦੇ ਵੀ, ਜਿਹੜੇ ਪਾਕਿਸਤਾਨ ਦਾ ਹਿੱਸਾ ਸਨ 1971 ਤੱਕ, ਉਹ ਵੀ ਇਹਦੇ ਬਾਵਜੂਦ ਕਿ ਉਹ ਵੀ ਤਬਾਹੀ ਦਾ ਸ਼ਿਕਾਰ ਹੋਏ, ਉਹ ਵੀ ਇਸ ਗੱਲ 'ਚੋਂ ਸਕੂਨ ਹਾਸਲ ਕਰ ਸਕਦੇ ਨੇ ਕਿ ਉਹਨਾਂ ਨੇ ਆਪਣਾ ਮੁਲਕ ਹਾਸਲ ਕੀਤਾ। ਪਾਕਿਸਤਾਨ ਜਾਂ ਬਾਅਦ ਦੇ ਵਿੱਚ ਬੰਗਲਾਦੇਸ਼, ਜਿਹੜਾ ਕਿ ਇਸਲਾਮਿਕ ਰਿਪਬਲਿਕ ਹੈ, ਔਰ ਘੱਟੋ ਘੱਟ ਉਹ ਹਿੰਦੂ ਬਹੁ ਗਿਣਤੀ ਦੇ ਗਲਬੇ ਦੇ ਜ਼ੁਲਮ ਤੋਂ ਬਚ ਗਏ। ਔਰ ਇਹ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਕਿ ਜਦੋਂ ਭਾਰਤ ਦੇ ਨਕਸ਼ੇ 'ਚ ਕੈਦ 22-23 ਮਿਲੀਅਨ ਜਿਹੜੀ ਮੁਸਲਮਾਨਾਂ ਦੀ ਹਾਲਤ ਹੈ ਅੱਜ, ਜਿਸ ਲੈਵਲ ਦੇ ਉੱਤੇ ਉਹਨਾਂ ਦੀ ਪਰਸੀਕਿਊਸ਼ਨ ਹੋ ਰਹੀ ਹੈ, ਔਰ ਕਿਸੇ ਵੇਲੇ ਵੀ ਜਿਹੜਾ ਵੱਡੇ ਪੈਮਾਨੇ ਤੇ ਜੈਨੋਸਾਈਡ ਹੋ ਸਕਦਾ ਹੈ, ਇਹ ਦੇਖਦਿਆਂ ਪਾਕਿਸਤਾਨ ਔਰ ਬੰਗਲਾਦੇਸ਼ ਦੇ ਮੁਸਲਮਾਨਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਵਿਜ਼ਨ ਨੇ ਉਹਨਾਂ ਨੂੰ
ਜਿਹੜਾ ਹੈ ਉਹ ਹਿੰਦੂਆਂ ਦੇ ਰਹਿਤ ਤੋਂ ਬਚਾਇਆ ਜੀ ਔਰ ਇਹ ਠੀਕ ਹੈ। ਔਰ ਉਹਨਾਂ ਨੇ ਹੀ ਜਦੋਂ ਜਿਹੜੀ ਇਹ ਲੋਕ ਉਦੋਂ ਸੈਕੂਲਰ ਇੰਡੀਆ ਔਰ ਉਸ ਕਿਸਮ ਦੇ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਜਿਹੜੇ ਸ਼ੋਅ ਬॉय ਸੀ ਕਾਂਗਰਸ ਦੇ, ਜਿਹੜੇ ਉਹ ਸਮਝਦੇ ਸੀ ਕਿ ਜੀ ਸਾਡੀਆਂ ਤਾਂ ਪੁਰਖਿਆਂ ਦੀਆਂ ਕਬਰਾਂ ਇੱਥੇ ਨੇ, ਅਸੀਂ ਛੱਡ ਕੇ ਕਿੱਥੇ ਜਾਣਾ, ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਭਾਈ ਯਾਦ ਕਰਿਓ ਇੱਕ ਦਿਨ ਐਸਾ ਆਏਗਾ ਕਿ ਤੁਹਾਨੂੰ ਹਰ ਗਲੀ ਦੇ ਮੋੜ ਦੇ ਉੱਤੇ ਪ੍ਰੂਫ ਕਰਨਾ ਪਏਗਾ ਕਿ ਤੁਸੀਂ ਪੈਟਰੀਓਟ ਹੋ, ਜਦੋਂ ਕਿ ਜਿਹੜੀ ਮੈਜੋਰਿਟੀ ਹਿੰਦੂ ਨੇ ਉਹਨਾਂ ਦਾ ਪੈਟਰੀਓਟਿਜ਼ਮ ਤਾਂ ਫॉर ਗ੍ਰਾਂਟਡ ਹੈ। ਇਹੀ ਵਾਰਨਿੰਗ ਕਾਇਦੇ ਆਜ਼ਮ ਨੇ ਸਿੱਖ ਲੀਡਰਾਂ ਨੂੰ ਵੀ ਦਿੱਤੀ, ਸਰ ਸੋਭਾ ਸਿੰਘ ਨੂੰ, ਕਿ ਬਈ ਤੁਸੀਂ ਅਨਾੜੀ ਹੋ ਸਿਆਸੀ ਤੌਰ ਤੇ, ਤੁਸੀਂ ਹਿੰਦੂਆਂ ਨੂੰ ਸਹਿ ਗੁਲਾਮ ਦੇਖਿਆ, ਪਰ ਜਦੋਂ ਤੁਸੀਂ ਇਹਨਾਂ ਨੂੰ ਮਾਲਕ ਬਣੇ ਦੇਖੋਗੇ, ਬਾਦਸ਼ਾਹ ਬਣੇ ਦੇਖੋਗੇ, ਰੂਲਰ ਬਣੇ ਦੇਖੋਗੇ, ਫਿਰ ਤੁਹਾਨੂੰ ਸਮਝ ਆਏਗੀ ਕਿ ਇਹ ਮਾਲਕ ਹੋਣਗੇ ਤੇ ਤੁਸੀਂ ਨੌਕਰ। ਔਰ ਇਹ ਮੈਂ ਸਮਝਦਾ ਵੀ ਅੱਜ ਇਹ ਦੋਨੋਂ ਹੀ ਜਿਹੜੇ ਭਾਰਤ ਦੇ ਨਕਸ਼ੇ 'ਚ ਕੈਦ ਮੁਸਲਮਾਨ ਨੇ, ਸਿੱਖ ਨੇ, ਉਹਨਾਂ ਦੇ ਸਾਹਮਣੇ ਇਹ ਬਿਲਕੁਲ ਅੱਜ ਲਗਭਗ 80 ਸਾਲ ਹੋ ਜਾਣੇ ਨੇ ਇਹ ਸਾਰੇ ਨੂੰ। ਲੇਕਿਨ ਇਸ ਸਭ ਦੇ ਬਾਵਜੂਦ 47 ਤੋਂ ਬਾਅਦ ਇੱਕ ਸੰਵਿਧਾਨ ਨਾਂ ਦੀ ਚੀਜ਼ 26 ਜਨਵਰੀ 1950 ਨੂੰ ਲਾਗੂ ਕੀਤੀ ਗਈ, ਜਿਸ ਨੂੰ ਅਸੀਂ ਜਦੋਂ ਬਿਟਰੇਅਲ ਆਫ ਦਾ ਸਿੱਖਸ ਕਹਿੰਦੇ ਹਾਂ ਕਿ ਭਾਈ ਜਿਹੜੀ ਗੱਲ ਕਾਂਸਟੀਟਿਊਐਂਟ ਅਸੈਂਬਲੀ 'ਚ ਖਲੋ ਕੇ ਸਰ ਹੁਕਮ ਸਿੰਘ ਔਰ ਭੁਪਿੰਦਰ ਸਿੰਘ ਮਾਨ ਜਿਹੜੇ ਦੋ ਸਿੱਖਾਂ ਦੇ ਨੁਮਾਇੰਦੇ ਸਨ ਕਾਂਸਟੀਟਿਊਐਂਟ ਅਸੈਂਬਲੀ 'ਚ, ਉਹਨਾਂ ਨੇ ਕਿਹਾ ਸੀ ਕਿ ਵੀ ਦਿਸ ਇਜ਼ ਬਿਟਰੇਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੇਅਲ ਆਫ ਦਾ ਪ੍ਰੋਮਿਸਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਨਸਟੀਟਿਊਸ਼ਨ, ਕਿ ਜੋ ਤੁਸੀਂ ਸਾਡੇ ਨਾਲ ਇਕਰਾਰ ਕੀਤੇ ਸੀ ਕਿ ਨਾਰਥ ਦੇ ਵਿੱਚ ਅਸੀਂ ਖਿੱਤਾ ਦੇਵਾਂਗੇ ਤਾਂ ਕਿ ਜਿਹੜਾ ਤੁਸੀਂ ਵੀ ਜਿਹੜੀ ਆ ਗਲੋ ਆਫ ਫਰੀडम, ਇਹ ਨਹਿਰੂ ਦੇ ਲਫ਼ਜ਼ ਨੇ, ਕਿ ਉਸ ਨੂੰ ਮਾਣ ਸਕੋ। ਲੇਕਿਨ ਜਿਹੜਾ ਤੁਸੀਂ ਸੰਵਿਧਾਨ ਬਣਾ ਰਹੇ ਹੋ ਉਹਦੇ ਤਾਂ ਸਾਨੂੰ ਆਰਟੀਕਲ 25(b) ਦੇ ਥੱਲੇ ਹਿੰਦੂ ਬਣਾ ਕੇ ਤੁਸੀਂ ਰੱਖ ਦਿੱਤਾ ਇੱਕ ਵਿਦ ਦਾ ਸਟ੍ਰੋਕ ਆਫ ਦਾ ਪੈਨ, ਪਰ ਤੁਸੀਂ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਵੀ ਉਹਦੇ 'ਚ ਨਗਾਰ ਖਾਨੇ ਦੇ ਵਿੱਚ ਤੂਤੀ ਨੂੰ ਕੌਣ ਸੁਣਦਾ, ਬਿਲਕੁਲ। ਔਰ ਸਿੱਖਾਂ ਨੇ, ਸਿੱਖ ਨੁਮਾਇੰਦਿਆਂ ਨੇ ਖਰੜੇ ਤੇ ਦਸਤਖਤ ਨਹੀਂ ਕੀਤੇ। ਫੈਕਟ ਹੈ ਕਿ ਡੀ ਫੈਕਟੋ ਅਸੀਂ ਕੈਪਚਰ ਹੋਏ, ਡੀ ਜੂਰਿਸ ਅਸੀਂ ਉਹਨਾਂ ਦਾ ਹਿੱਸਾ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਉਸ ਸਿਸਟਮ ਦੇ ਵਿੱਚ ਰਹਿੰਦੇ ਆ, ਇੱਕ ਤਾਂ ਸਿੱਖਾਂ ਦੀ ਆਪਣੀ ਸਟਰਗਲ ਸੀ ਜਿਹੜੀ ਉਹਨਾਂ ਨੇ ਆਪਣੀ ਬੋਲੀ, ਆਪਣੇ ਹਕੂਕ ਦੇ ਲਈ, ਜਿਹੜਾ ਪੰਜਾਬੀ ਸੂਬਾ ਲੈਣ ਲਈ, ਫਿਰ ਪੰਜਾਬੀ ਸੂਬੇ ਨੂੰ ਮੁਕੰਮਲ ਕਰਨ ਲਈ ਕੀਤੀ 37 ਵਰੇ ਜੂਨ 84 ਦੇ ਘੱਲੂਘਾਰੇ ਤੋਂ ਪਹਿਲਾਂ। ਪਰ ਅੱਜ ਜਿਸ ਟੌਪਿਕ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਕਿ ਇਨ ਬਿਟਵੀਨ ਉਹ ਟਾਈਮ ਵੀ ਆਇਆ, ਅੱਜ 24 ਜੂਨ ਦਾ ਦਿਨ ਹੈ ਔਰ ਜਿਹੜਾ 25 ਜੂਨ ਦਾ ਦਿਨ ਹੈ, ਔਰ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਭਾਰਤ ਦੇ ਵਿੱਚ ਐਮਰਜੈਂਸੀ ਨਾਫਜ਼ ਕੀਤੀ, ਇੰਪੋਜ਼ ਕੀਤੀ। ਉਹਦੀ ਬੈਕਗਰਾਉਂਡ ਕਿ ਜੂਨ ਦੇ ਪਹਿਲੇ ਹਫਤੇ ਇਲਾਹਾਬਾਦ ਹਾਈ ਕੋਰਟ ਨੇ, ਜਿਹਦੇ 'ਚ ਰਾਜ ਨਾਰਾਇਣ ਨੇ ਜਿਹੜਾ ਜਿਸ ਨੂੰ ਇੰਦਰਾ ਗਾਂਧੀ ਨੇ ਹਰਾਇਆ ਸੀ, ਉਹਨੇ ਇੱਕ ਪੈਟੀਸ਼ਨ ਕੀਤੀ ਹੋਈ ਸੀ ਇਲਾਹਾਬਾਦ ਹਾਈ ਕੋਰਟ 'ਚ ਯੂਪੀ ਦੇ, ਕਿਉਂਕਿ ਉੱਥੋਂ ਹੀ ਉਹ ਜਿੱਤ ਕੇ ਆਂਦੀ ਸੀ ਕਿ ਰਾਏ ਬਰੇਲੀ ਹਲਕੇ ਤੋਂ, ਕਿ ਇੰਦਰਾ ਗਾਂਧੀ ਨੇ ਕਰਪਟ ਪ੍ਰੈਕਟਿਸਿਸ ਯੂਜ਼ ਕੀਤੀਆਂ ਆਪਣੀ ਇਲੈਕਸ਼ਨ ਜਿੱਤਣ ਦੇ ਲਈ। ਔਰ ਉਸ ਇਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਇਲੈਕਸ਼ਨ ਨੂੰ ਨਲ ਐਂਡ ਵਾਇਡ ਡਿਕਲੇਅਰ ਕਰ ਦਿੱਤਾ ਸੀ ਕਿ ਵੀ ਭ੍ਰਸ਼ਟ ਪ੍ਰੈਕਟਿਸਿਸ ਨੇ ਔਰ ਉਹਨੂੰ ਅਨਸੀਟ ਕੀਤਾ ਜਾਏ। ਔਰ ਉਸ ਵੇਲੇ ਇੱਕ ਵੱਡੀ ਮੰਗ ਉੱਠੀ ਕਿ ਭਾਈ ਇੰਦਰਾ ਗਾਂਧੀ ਰਿਜ਼ਾਈਨ ਕਰੇ। ਔਰ ਉਸ ਤੋਂ ਪਹਿਲਾਂ ਬੇਸ਼ੱਕ ਜਿਹੜੇ ਹਾਲਾਤ ਅਸੀਂ 71 ਦੇ ਵਿੱਚ ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਕਹਿਣ ਵਾਲਾ ਅਟਲ ਬਿਹਾਰੀ ਵਾਜਪਾਈ ਸੀ, ਕਿਉਂਕਿ ਪਾਕਿਸਤਾਨ ਦੇ 2 ਟੁਕੜੇ ਕੀਤੇ। ਫਿਰ 1974 ਦੇ ਵਿੱਚ ਇੰਦਰਾ ਗਾਂਧੀ ਨੇ ਪੋਖਰਾਨ ਦੇ ਵਿੱਚ ਐਟਮ ਧਮਾਕਾ ਕਰਕੇ ਭਾਰਤ ਨੂੰ ਐਟੋਮਿਕ ਪਾਵਰ ਬਣਾਇਆ। ਫਿਰ ਇੰਦਰਾ ਗਾਂਧੀ ਨੂੰ ਦੁਰਗਾ ਔਰ ਪਤਾ ਨਹੀਂ ਹੋਰ ਕੀ ਖਿਤਾਬ ਦਿੱਤੇ ਗਏ, ਜਿੰਨੇ ਵੀ ਦੁਰਗਾ ਦੇ ਡਿਫਰੈਂਟ ਅਵਤਾਰ ਨੇ, ਕਾਲੀ ਮਾਤਾ ਵੀ, ਵੈਸ਼ਨੂ, ਤੇ ਉਹ ਵੀ ਪੂਰਾ ਹਿੰਦੂਆਂ ਨੂੰ ਖੁਸ਼ ਕਰਨ ਦੇ ਲਈ ਉਸ ਰੰਗ ਦੀ, ਭਗਵੇ ਰੰਗ ਦੀਆਂ ਸਾੜੀਆਂ, ਰੁਦਰਾਕਸ਼ ਮਾਲਾ ਸ਼ਿਵ ਜੀ ਦੀ, ਔਰ ਮੰਦਰਾਂ ਦੇ ਵਿੱਚ ਔਰ ਪੁਰੀਆਂ ਦੇ ਵਿੱਚ ਜਾ ਕੇ ਉਹ ਵੀ ਉਹਨਾਂ ਨੂੰ ਦੱਸ ਰਹੀ ਸੀ ਕਿ ਵੀ ਮੈਂ ਵਾਕਈ ਦੁਰਗਾ ਮਾਤਾ। ਲੇਕਿਨ 1975 ਤੱਕ ਪਹੁੰਚਦੇ ਆ ਇਹ ਜਿਹੜਾ ਇਲੈਕਸ਼ਨ ਨਲ ਐਂਡ ਵਾਇਡ ਹੋਣਾ, ਇਹ ਤਾਂ ਫਾਈਨਲ ਜਿਹਨੂੰ ਕਹਿੰਦੇ ਨੇ ਕਿ ਫਾਈਨਲ ਸਟ੍ਰॉ ਔਨ ਦਾ ਕੈਮਲਸ ਬੈਕ, ਕਿ ਊਂਠ ਦੀ ਪਿੱਠ ਦੇ ਉੱਤੇ ਅਖੀਰਲਾ ਤਿਨਕਾ, ਇਹ ਤਾਂ ਉਹ ਸਾਬਤ ਹੋਇਆ। ਲੇਕਿਨ ਇਹ 74 ਦੇ ਇਸ ਪੋਖਰਾਨ ਟੈਸਟ ਤੋਂ ਬਾਅਦ ਵੀ 75 ਤੱਕ ਪਹੁੰਚਦੇ ਆ, ਕਰਪਸ਼ਨ ਦਾ ਲੈਵਲ, ਓਵਰਆਲ ਇੰਸਟੀਟਿਊਸ਼ਨਸ ਦੀ ਡੀਜਨਰੇਸ਼ਨ, ਅਨਐਮਪਲੋਇਮੈਂਟ, ਇਹ ਸਾਰੇ ਮੁੱਦੇ ਇੰਨੇ ਕੁ ਹਾਵੀ ਹੋ ਗਏ ਕਿ ਈਵਨ ਇੰਦਰਾ ਗਾਂਧੀ ਜਿਹਨੇ ਪਾਕਿਸਤਾਨ ਤੋੜਿਆ ਜਾਂ ਐਟੋਮਿਕ ਕੀਤਾ,
ਉਹਦੇ ਬਾਵਜੂਦ ਇੰਦਰਾ ਗਾਂਧੀ ਦੇ ਖਿਲਾਫ ਔਰ ਉਸ ਜਿਹੜੀ ਹੈ ਮੂਵਮੈਂਟ ਨੂੰ ਲੀਡ ਕਰ ਰਹੇ ਸੀ ਜੈ ਪ੍ਰਕਾਸ਼ ਨਾਰਾਇਣ। ਹੁਣ ਜੈ ਪ੍ਰਕਾਸ਼ ਨਾਰਾਇਣ ਕੋਈ ਛੋਟਾ ਬੰਦਾ ਨਹੀਂ ਸੀ, ਉਹ ਇੰਦਰਾ ਗਾਂਧੀ ਦੇ ਬਾਪ ਨਹਿਰੂ ਦੇ ਕੱਦ ਦਾ ਬੰਦਾ ਸੀ। ਨਹਿਰੂ ਜਾਂ ਪਟੇਲ ਜਾਂ ਆਚਾਰੀਆ ਕਿਰਪਲਾਨੀ ਔਰ ਵਿਨੋਵਾ ਭਾਵੇ ਨੇ ਡਿਫਰੈਂਟ ਫੀਲਡ ਚੁਣ ਲਿਆ 47, ਪਰ ਇਹ ਬਹੁਤ ਵੱਡਾ ਜਿਹੜਾ ਉਹ ਬੰਦਾ ਸੀ। ਔਰ ਪਹਿਲਾਂ ਉਹ ਵਿਨੋਵਾ ਭਾਵੇ ਦੇ ਨਾਲ ਵੀ ਜੁੜਿਆ, ਫਿਰ ਥੋੜਾ ਬਹੁਤ ਉਹਨੇ ਸੋਸ਼ਲਿਸਟ ਵਿਚਾਰਧਾਰਾ। ਸੋ ਕੁੱਲ ਮਿਲਾ ਕੇ ਇਹ ਜਿਹੜੀ ਜਨਤਾ ਪਾਰਟੀ ਦੇ ਥੱਲੇ ਇਹ ਜਨਸੰਘ ਬਾਅਦ ਦੇ ਵਿੱਚ ਬੀਜੇਪੀ 'ਚ ਵੜਿਆ, ਉਦੋਂ ਜੈ ਪ੍ਰਕਾਸ਼ ਨਾਰਾਇਣ ਨੇ ਹੀ ਇੰਦਰਾ ਗਾਂਧੀ ਦੇ ਭ੍ਰਸ਼ਟ ਰਜੀਮ ਦੇ ਖਿਲਾਫ ਜਿਹੜੀ ਹੈ ਉਹ ਮੂਵਮੈਂਟ ਸ਼ੁਰੂ ਕੀਤੀ। ਬੜੀਆਂ ਰੈਲੀਆਂ, ਸਟੂਡੈਂਟਸ ਯੂਨੀਵਰਸਿਟੀਆਂ 'ਚੋਂ ਬਾਹਰ ਆਏ, ਬਹੁਤ ਵੱਡਾ ਐਜੀਟੇਸ਼ਨ ਸੀ। ਔਰ ਇਹ ਕਿਹਾ ਗਿਆ ਜੈ ਪ੍ਰਕਾਸ਼ ਨਾਰਾਇਣ ਵੱਲੋਂ ਜਿਹੜਾ ਨਾਅਰਾ ਦਿੱਤਾ ਗਿਆ ਉਹ ਸੀ ਟੋਟਲ ਰੈਵੋਲੂਸ਼ਨ, ਪੂਰਨ ਕ੍ਰਾਂਤੀ। ਹੁਣ ਇਹ ਜਦੋਂ ਪੀਕ ਵੱਲ ਜਾ ਰਹੀ ਸੀ ਔਰ ਲੱਖਾਂ ਲੋਕ ਰੈਲੀਆਂ 'ਚ ਆਉਂਦੇ ਸੀ, ਚਾਰ ਚਫੇਰੇ ਜਿਹੜੀ ਆ ਬਦਅਮਨੀ ਫੈਲ ਰਹੀ ਸੀ। ਔਰ ਉਸ ਸਾਰੇ ਦੇ ਵਿੱਚ ਜਿਹੜਾ ਈਵਨ ਇੱਕ ਇੰਟਰਵਿਊ ਦੇ ਵਿੱਚ ਜਨਰਲ ਸੁਬੇਗ ਸਿੰਘ ਜਿਨ੍ਹਾਂ ਨੇ ਜੂਨ 84 ਸ਼ਹੀਦੀ ਪਾਈ, ਉਹਨਾਂ ਨੇ ਕਿਹਾ ਕਿ ਵੀ ਮੈਂ ਫਲਾਂ ਥਾਂ ਪੋਸਟਡ ਸੀ ਜਦੋਂ ਤੇ ਇੰਦਰਾ ਗਾਂਧੀ ਨੇ ਮੈਨੂੰ ਇਹ ਕਿਹਾ ਕਿ ਵੀ ਮੈਂ ਜੈ ਪ੍ਰਕਾਸ਼ ਨਾਰਾਇਣ ਨੂੰ ਗ੍ਰਿਫਤਾਰ ਕਰਾਂ, ਜੋ ਵੀ ਉਸ ਵੇਲੇ ਦਾ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ, ਤੇ ਮੈਂ ਆਪਣਾ ਜੋ ਮੇਰਾ ਸੀਮਤ ਖੇਤਰ ਸੀ ਫੌਜ ਦਾ ਉਹਦੇ ਥੱਲੇ ਮੈਂ ਨਾ ਕੀਤੀ ਸੀ। ਇੱਕ ਵੱਖਰੇ ਫੈਕਟਰ ਬਹੁਤ ਸਾਰੇ ਬਾਅਦ ਦੇ ਵਿੱਚ ਸਾਹਮਣੇ ਆਉਂਦੇ ਨੇ ਵੀ ਕੀ ਰੀਜ਼ਨ ਕਿੱਥੇ, ਲੇਕਿਨ ਇੱਕ ਗੱਲ ਜਿਹੜੇ ਫੈਕਟ ਹੈ ਕਿ ਉਸ ਵੇਲੇ ਇੰਦਰਾ ਗਾਂਧੀ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਜਿਹੜਾ ਐਗਜ਼ਿਸਟ ਕਰਦਾ ਸੀ ਉਸ ਬਲਾਕ 'ਚ ਜਾ ਚੁੱਕੀ ਸੀ। ਇੰਡੀਆ ਦੀਆਂ ਐਕਟੀਵਿਟੀਜ਼ ਨੂੰ ਇਹ ਜਿੰਨੀਆਂ ਖੁਫੀਆ ਏਜੰਸੀਆਂ ਰਾ ਔਰ ਦੂਜੀਆਂ ਇੰਦਰਾ ਗਾਂਧੀ ਨੇ ਉਸ ਪੀਰੀਅਡ 'ਚ ਬਣਾਈਆਂ, ਔਰ KGB ਜਿਹੜੀ ਰਸ਼ੀਅਨ ਏਜੰਸੀ ਹੈ ਖੁਫੀਆ ਏਜੰਸੀ, ਉਹ ਗਾਈਡ ਕਰ ਰਹੀ ਸੀ ਵੀ ਕਿੱਧਰ ਨੂੰ ਜਾਣਾ। ਸੋ ਉਸ ਦੌਰ ਦੇ ਵਿੱਚ KGB ਰਾਹੀਂ ਔਰ ਸਿਧਾਰਥ ਸ਼ੰਕਰ ਰੇ ਜਿਹੜਾ ਪੰਜਾਬ ਦਾ ਗਵਰਨਰ ਵੀ ਰਿਹਾ, ਜਿਹਦੇ ਪੀਰੀਅਡ ਦੇ ਵਿੱਚ ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਹੋਏ, ਸੁਪਰੀਮ ਕੋਰਟ ਦਾ ਵਕੀਲ ਇੰਦਰਾ ਗਾਂਧੀ ਦਾ ਬੜਾ ਕਰੀਬੀ। ਸੋ ਇਹ ਐਮਰਜੈਂਸੀ ਦਾ ਆਈਡੀਆ ਜਿਹੜਾ ਉਹ ਸੋਵੀਅਤ ਯੂਨੀਅਨ KGB ਦਾ ਹੀ ਆਇਆ। ਉਹਨਾਂ ਨੇ ਕਿਹਾ ਜੀ ਇਹ ਮੁਰਦਿਆਂ ਦਾ ਦੇਸ਼ ਹੈ, ਇੱਥੇ ਕਿਸੇ ਨੇ ਸਿਰ ਨਹੀਂ ਚੁੱਕਣਾ ਹੈ, ਕਿ ਵੀ ਆ ਜਿਹੜੇ ਪ੍ਰੋਟੈਸਟ ਵਗੈਰਾ ਕਰ ਰਹੇ ਨੇ ਇਹਨਾਂ ਨੂੰ ਸਭ ਨੂੰ ਲੀਡਰਾਂ ਨੂੰ ਚੁੱਕ ਕੇ ਅੰਦਰ ਦਿਓ, ਬਾਕੀਆਂ ਨੇ ਸੁਸਰੀ ਵਾਂਗ ਸੌਂ ਜਾਣਾ, ਸਿਵਲ ਲਿਬਰਟੀਜ਼ ਖਤਮ ਕਰੋ, ਕਾਨੂੰਨੀ ਇਹਨਾਂ ਦੇ ਮੀਡੀਆ ਦੇ ਉੱਤੇ ਸੈਂਸਰ ਬਿਠਾਓ, ਖਬਰ ਕੋਈ ਨਾ ਨਿਕਲੇ। ਔਰ ਬਿਲਕੁਲ ਉਹ ਠੀਕ ਸਾਬਤ ਹੋਇਆ ਕਿ ਵੀ ਜਦੋਂ ਅੱਜ ਦੇ ਦਿਨ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਐਮਰਜੈਂਸੀ ਨਾਫਜ਼ ਕੀਤੀ, ਜੈ ਪ੍ਰਕਾਸ਼ ਨਾਰਾਇਣ ਨੂੰ ਚੁੱਕ ਲਿਆ, ਮੁਰਾਰਜੀ ਦੇਸਾਈ ਨੂੰ ਚੁੱਕ ਲਿਆ, LK ਅਡਵਾਨੀ ਨੂੰ ਚੁੱਕ ਲਿਆ, ਵਾਜਪਾਈ ਨੂੰ ਚੁੱਕ ਲਿਆ। ਪੰਜਾਬ ਦੇ ਵਿੱਚ ਗਿਆਨੀ ਜ਼ੈਲ ਸਿੰਘ ਦੀ ਹਕੂਮਤ ਸੀ ਚੀਫ ਮਿਨਿਸਟਰ, ਉਹਨੇ ਅਕਾਲੀ ਲੀਡਰਾਂ ਨੂੰ ਪਹਿਲੀ ਸਟੇਜ ਦੇ ਉੱਤੇ ਹੱਥ ਨਹੀਂ ਸੀ ਪਾਇਆ, ਕਿਉਂਕਿ ਇਹ ਉਹ ਪੀਰੀਅਡ ਸੀ। ਔਰ ਅਸੀਂ ਜਦੋਂ ਇਹ ਗੱਲ ਕਹਿੰਦੇ ਹਾਂ ਕਿ ਵੀ ਹਾਲਾਂਕਿ ਇਹ ਗੱਲ ਕਹਿੰਦੇ ਮੈਨੂੰ ਸ਼ਰਮ ਆਉਂਦੀ ਹੈ ਇੱਕ ਸਿੱਖ ਹੋਣ ਦੇ ਨਾਤੇ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਅਸੀਂ ਮੌਕਾ ਗਵਾਉਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਮੈਂ ਖੁਦ ਸਰ ਕਪੂਰ ਸਿੰਘ ਜਿਹੜੇ ਉਸ ਵੇਲੇ ਹੇਲ ਐਂਡ ਹਾਰਟੀ ਸਨ, ਲੇਟ 70s ਜਾਂ ਅਰਲੀ 80s ਤੱਕ ਤਾਂ ਉਹ ਫਾਲਜ ਦਾ ਸ਼ਿਕਾਰ ਹੋਏ, ਅਰਲੀ 80s ਖਾਸ ਤੌਰ ਤੇ, ਉਹ ਰਿਗਰੈਟ ਕਰਦੇ ਹੁੰਦੇ ਸੀ। ਉਹ ਕਹਿੰਦੇ ਸੀ ਵੀ ਇਹ ਸਾਡੇ ਅਕਾਲੀ ਲੀਡਰਾਂ ਨੂੰ, ਸਿੱਖ ਲੀਡਰਾਂ ਨੂੰ ਕਦੋਂ ਅਕਲ ਆਏਗੀ, ਇਹ ਅਕਲ ਨਾਲ ਵੈਰ ਕਦੋਂ ਛੱਡਣਗੇ, ਕਿ ਇਹਨਾਂ ਨੇ 47 ਦੇ ਵਿੱਚ, ਕਿਉਂਕਿ ਉਹਦੇ ਤੋਂ ਚਸ਼ਮਦੀਦ ਸਨ ਕਿ ਭਾਈ ਕਿਵੇਂ ਬਾਰ-ਬਾਰ 5 ਜਦੋਂ ਤੁਸੀਂ ਸਾਚੀ ਸਾਖੀ ਪੜ੍ਹਦੇ ਹੋ 6 ਮੌਕੇ ਉਹ ਦਿੰਦੇ ਨੇ ਕਿ ਭਾਈ ਜਿਹੜੇ ਗਵਾਏ, ਜਦੋਂ ਕਿ ਅੱਡ-ਅੱਡ ਆਫਰ ਸੀ ਅੰਗਰੇਜ਼ਾਂ ਵੱਲੋਂ ਵੀ ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵੱਲੋਂ ਵੀ, ਨਾ ਅਸੀਂ ਅੰਗਰੇਜ਼ਾਂ ਦੀ ਆਫਰ ਦੇ ਉੱਤੇ ਕੋਈ ਕੰਨ ਧਰਿਆ, ਨਾ ਮਿਸਟਰ ਜਿਨ੍ਹਾਂ ਦੀ ਆਫਰ ਤੇ ਕੰਨ ਧਰਿਆ, ਨਾ ਹੀ ਅਸੀਂ ਇਹਨਾਂ ਆਫਰਜ਼ ਨੂੰ ਲੈ ਕੇ ਉਸ ਦੌਰ ਦੀ ਲੀਡਰਸ਼ਿਪ ਨੇ ਕਾਂਗਰਸ ਨੂੰ ਕਨਫਰੰਟ ਕੀਤਾ ਕਿ ਭਾਈ ਮਿਸਟਰ ਜਿਨ੍ਹਾਂ ਸਾਨੂੰ ਇਹ ਦਿੰਦੇ ਨੇ, ਤੁਸੀਂ ਦੱਸੋ ਕੀ ਦਿੰਦੇ ਹੋ, ਅਸੀਂ ਤੁਹਾਡੇ ਨਾਲ ਲੱਗਦੇ ਹਾਂ, ਚਲੋ ਬਾਰਗੇਨਿੰਗ ਹੀ ਕਹਿ ਲਓ, ਅੱਖਾਂ ਬੰਦ। ਔਰ ਇਹ ਵੀ ਮੌਕਾ ਜਦੋਂ ਐਨ ਭਾਰਤ ਸਾਰਾ ਸੁਸਰੀ ਵਾਂਗ ਸੌਂ ਗਿਆ, ਇੰਦਰਾ ਗਾਂਧੀ ਦੇ ਲਈ ਤਾਂ ਇਸ ਤੋਂ ਚੰਗੀ ਮੂਵਮੈਂਟ ਹੀ ਕੋਈ ਨਹੀਂ ਸੀ, ਕਿਉਂਕਿ ਉਹ ਘਬਰਾਈ ਹੋਈ ਸੀ। ਇਲਾਹਾਬਾਦ ਹਾਈ ਕੋਰਟ ਨੇ ਉਹਨੂੰ ਅਨਸੀਟ ਕੀਤਾ, ਉਹਨੇ ਸੁਪਰੀਮ ਕੋਰਟ 'ਚ ਅਪੀਲ ਕਰਕੇ ਸੁਪਰੀਮ ਕੋਰਟ ਨੇ ਉਹ ਹਾਈ ਕੋਰਟ ਦਾ ਫੈਸਲਾ ਬਦਲ ਦਿੱਤਾ, ਇੰਦਰਾ ਗਾਂਧੀ ਰੀਸਟੋਰ ਹੋ ਗਈ ਔਰ ਵਿਦ ਕੰਫਰਟ ਬੱਸਾਂ ਟਾਈਮ ਤੇ ਚੱਲਣ ਲੱਗ ਗਈਆਂ, ਟ੍ਰੇਨਾਂ ਟਾਈਮ ਤੇ ਚੱਲਣ ਲੱਗ ਗਈਆਂ, ਦਫ਼ਤਰਾਂ 'ਚ ਲੋਕ ਟਾਈਮ ਤੇ ਆਉਣ ਲੱਗ ਗਏ ਔਰ ਇੱਕ ਡਿਸਪਲਿਨ। ਹਾਲਾਂਕਿ 2 ਪ੍ਰੋਗਰਾਮ ਉਸ ਦੌਰ ਦੇ ਐਸੇ ਹੋਏ ਜਿਹਨੇ ਥੋੜਾ ਅਨਪੋਪੂਲਰ ਕੀਤਾ, ਪਰ ਉਹ ਵੀ ਇੰਪੋਰਟੈਂਟ ਪਾਰਟ ਸੀ, ਜਿਵੇਂ ਫੈਮਿਲੀ ਪਲੈਨਿੰਗ, ਕਿਉਂਕਿ ਵੱਧਦੀ ਆਬਾਦੀ ਇੱਕ ਵੱਡਾ ਚੈਲੰਜ ਸੀ, ਔਰ ਇੱਕ ਉਹਦੇ 'ਚ ਐਮਰਜੈਂਸੀ ਦੇ ਵਿੱਚ ਐਕਸਟਰਾ ਕਨਸਟੀਟਿਊਸ਼ਨਲ ਪਾਵਰ ਵਾਲਾ
ਸੰਜੇ ਗਾਂਧੀ, ਇੰਦਰਾ ਗਾਂਧੀ ਦਾ ਪੁੱਤਰ, ਉਹ ਉੱਭਰਿਆ, ਉਹ ਇੱਕ ਨਵਾਂ ਹਾਕਮ ਬਣਿਆ। ਔਰ ਬਾਕੀ ਸਾਰੀਆਂ ਇੰਸਟੀਟਿਊਸ਼ਨ ਜਿਹੜੀਆਂ ਨੇ ਉਹਨਾਂ ਨੇ ਕੀ ਕਰਨਾ ਸੀ। ਉਸ ਪੀਰੀਅਡ ਦੇ ਵਿੱਚ ਜਿਹੜਾ ਡੀ.ਕੇ. ਬਰੂਆ, ਇਹ ਅਸਾਮ ਦਾ ਰਹਿਣ ਵਾਲਾ ਸੀ ਬਰੂਆ, ਇਹ ਕਾਂਗਰਸ ਦਾ ਪ੍ਰਧਾਨ ਸੀ ਔਰ ਉਹਦੇ 'ਚ ਉਹਨੇ ਜਦੋਂ ਐਮਰਜੈਂਸੀ ਟੁੱਟ ਗਈ ਔਰ ਬਾਅਦ 'ਚ ਜਨਤਾ ਪਾਰਟੀ ਦੀ ਸਰਕਾਰ ਬਣੀ, ਕਮਿਸ਼ਨ ਬਣਿਆ ਕਿ ਜੀ ਐਮਰਜੈਂਸੀ ਦੇ ਵੇਲੇ ਕੀ ਹੋਇਆ ਔਰ ਡੀ.ਕੇ. ਬਰੂਆ ਨੇ ਐਮਰਜੈਂਸੀ ਦੇ ਵੇਲੇ ਬਿਆਨ ਦਿੱਤਾ ਸੀ ਕਿ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ। ਗੱਲ ਵੀ ਠੀਕ ਸੀ, ਉਹਦੇ ਬਿਨਾਂ ਉੱਥੇ ਹੋਰ ਹੈ ਵੀ ਕੁਝ ਨਹੀਂ ਸੀ। ਔਰ ਉਹ ਜਦੋਂ ਜਿਹੜਾ ਕਮਿਸ਼ਨ ਬਣਿਆ ਜਨਤਾ ਪਾਰਟੀ ਨੇ ਬਣਾਇਆ, ਉਹਦੇ ਸਾਹਮਣੇ ਕਿਸੇ ਨੇ ਆ ਕੇ ਉਸ ਦੌਰ ਦੇ ਲੀਡਰ ਨੇ ਉਹਨੇ ਕਹਿੰਦੇ ਜੀ ਸਾਨੂੰ ਤਾਂ ਇੱਕੋ ਹੀ ਨਾਰੇ ਸੁਣਦੇ ਸੀ, ਦੇਸ਼ ਕੀ ਨੇਤਾ ਇੰਦਰਾ ਗਾਂधी, युवकों का नेता संजय गांधी, फलाने का नेता राहुल गांधी, बाढ़ में जाए महात्मा गांधी। ਕਹਿੰਦੇ ਮਾਹੌਲ ਹੀ ਇਹ ਸੀ। ਉਹ ਜਿਹੜਾ ਕਾਂਗਰਸ ਪ੍ਰੈਸ ਕਹਿ ਰਿਹਾ ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ। ਪਰ ਗੱਲ ਜਿਹੜੀ ਹੈ ਫੈਮਿਲੀ ਪਲੈਨਿੰਗ ਦਾ ਜਾਂ ਦੂਸਰਾ ਪਾਰਟ ਆਪਣੀ ਥਾਂ ਇਲੀਗਲ ਐਨਕਰੋਚਮੈਂਟਸ ਹਟਾਉਣ ਦੀ ਲਾਈਨ। ਲੇਕਿਨ ਉਸ ਦੌਰ ਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਸੀ ਕਿ ਜਿਹੜਾ ਬੜਾ ਰੌਲਾ 10-10 ਲੱਖ ਜੈ ਪ੍ਰਕਾਸ਼ ਨਾਰਾਇਣ ਨੂੰ ਸੁਣਨ ਆਉਂਦਾ ਸੀ, ਉਹ ਡਰ ਕੇ ਬੈਠ ਗਏ। ਹੁਣ ਉਸ ਮਾਹੌਲ 'ਚ ਅਕਾਲੀ ਲੀਡਰ ਹੁਣ ਸਿੱਖਾਂ ਨੂੰ, ਹਾਲਾਂ ਮੈਂ ਜਿਵੇਂ ਕਿਹਾ ਵੀ ਪੰਜਾਬ 'ਚ ਕੋਈ ਗ੍ਰਿਫਤਾਰੀਆਂ ਨਹੀਂ ਸੀ ਹੋਈਆਂ, ਗਿਆਨੀ ਜ਼ੈਲ ਸਿੰਘ ਨੂੰ ਪਤਾ ਸੀ ਵੀ ਸਿੱਖਾਂ ਨੂੰ ਰਹਿਣ ਦੇਈਏ, ਜਿਹੜਾ ਪ੍ਰਵੋਕ ਨਾ ਕਰੀਏ। ਔਰ ਅਕਾਲੀ ਲੀਡਰਾਂ ਨੇ ਉਸ ਪੀਰੀਅਡ ਦੇ ਵਿੱਚ ਇਕੱਠੇ ਹੋਏ ਕਿ ਵੀ ਸਾਰੇ ਦੇਸ਼ ਦੀਆਂ ਆਜ਼ਾਦੀਆਂ ਖਤਮ ਹੋ ਗਈਆਂ, ਅਸੀਂ ਤਾਂ ਹਰ ਇੱਕ ਦੇ ਲਈ ਲੜਨ ਵਾਲੇ ਆ, ਜਿਹੜਾ ਮਜ਼ਲੂਮ ਹੈ ਦੂਜਾ ਇਸ ਦੇ ਉੱਤੇ ਮੋਰਚਾ ਲਾਈਏ। ਹੁਣ ਜੋ ਇਹ ਵਿਚਾਰਾਂ ਚੱਲ ਰਹੀਆਂ ਸੀ ਉਸ ਵੇਲੇ, ਟੌੜਾ ਵੀ, ਤਲਵੰਡੀ ਵੀ ਔਰ ਬਾਦਲ ਵੀ ਔਰ ਦੂਸਰੇ ਵੀ, ਕਿ ਵੀ ਅਜੇ ਮੋਰਚਾ ਲੱਗਾ ਨਹੀਂ ਸੀ, ਐਂਡ ਪਲੈਨਿੰਗ ਸੀ। ਔਰ ਉਸ ਵੇਲੇ ਇੰਦਰਾ ਗਾਂਧੀ ਨੇ ਆਪਣੇ, ਔਰ ਇਹ ਸਰ ਕਪੂਰ ਸਿੰਘ ਤੋਂ ਵੱਧ ਕੇ ਕੋਈ ਇਨਸਾਈਡਰ ਨਹੀਂ ਹੈ, ਉਹਨਾਂ ਨੇ ਜਿਹੜਾ ਤਰਲੋਚਨ ਸਿੰਘ ਜਾਂ ਇੱਕ ਦੋ ਹੋਰ ਦਾ ਵੀ ਨਾਂ ਆਉਂਦਾ, ਪ੍ਰੋਮੀਨੈਂਟ ਕਾਂਗਰਸੀ ਜਿਨ੍ਹਾਂ ਨੂੰ ਈਵਨ ਗਿਆਨੀ ਜ਼ੈਲ ਸਿੰਘ ਵੀ ਮੀਡੀਏਟ ਕਰ ਰਿਹਾ ਸੀ, ਉਹਨੇ ਸਿੱਖਾਂ ਤੱਕ, ਅਕਾਲੀ ਲੀਡਰਾਂ ਤੱਕ ਪਹੁੰਚ ਕੀਤੀ ਇੰਦਰਾ ਗਾਂਧੀ ਦੇ ਬਿਹਾਫ ਤੇ ਕਿ ਤੁਸੀਂ ਮੋਰਚਾ ਨਾ ਲਾਓ, ਪੰਜਾਬ ਲਈ ਜੋ ਤੁਸੀਂ ਚਾਹੁੰਦੇ ਹੋ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ, ਪੰਜਾਬ ਦੇ ਪਾਣੀਆਂ ਦਾ ਹੱਕ, ਅੰਦਰੂਨੀ ਖੁਦ ਮੁਖਤਾਰੀ, ਆਰਟੀਕਲ 370 ਵਾਂਗ ਜੋ ਵੀ ਹੈ, ਪੰਜਾਬ ਨੂੰ ਤੁਸੀਂ ਸਾਂਭੋ, ਸਿੱਖ ਅਕਾਲੀ ਦਲ ਰਾਜ ਕਰੇ, ਦਿੱਲੀ ਦੇ ਵਿੱਚ ਮੇਰੀ ਹਮਾਇਤ ਕਰੋ ਔਰ ਐਮਰਜੈਂਸੀ ਦੇ ਖਿਲਾਫ ਜਿਹੜਾ ਮੋਰਚਾ ਨਾ ਲਾਓ। ਹੁਣ ਐਸਾ ਕਿਹਾ ਜਾਂਦਾ ਹੈ ਵੀ ਤਲਵੰਡੀ ਵੀ ਔਰ ਟੌੜਾ ਵੀ ਇਸ ਦੇ ਲਈ ਰਾਜ਼ੀ ਹੋ ਰਹੇ ਸੀ ਕਿ ਵੀ ਇਹੀ ਮੌਕਾ ਹੈ, ਸਾਡੇ ਕੋਲ ਇੱਕ ਵਾਰ ਇਹ ਆਇਆ ਕਿ ਵੀ ਅਸੀਂ ਇਸ ਨੂੰ ਜਿਹੜਾ ਕੁਝ ਹਾਸਲ ਕਰ ਸਕੀਏ। ਪਰ ਇਹ ਹਿੰਦੂ ਪੁੱਤਰ ਬਾਦਲ ਇਹ ਅੜ ਗਿਆ, ਇਹਨੇ ਕਿਹਾ ਜੀ ਨਹੀਂ, ਅਸੀਂ ਜਿਹੜਾ ਉਹ ਖੜਾਂਗੇ, ਹੁਣ ਅਸੀਂ ਜੈ ਪ੍ਰਕਾਸ਼ ਨਾਰਾਇਣ, ਅਸੀਂ ਵੀ ਉਦੋਂ ਭਾਰਤੀ ਜਨ ਸੰਘ, ਬੀਜੇਪੀ, ਇਹਨਾਂ ਦੇ ਨਾਲ ਇਹ ਉਹ ਨਤੀਜਾ ਉਹੀ ਗੱਲ, ਮੋਰਚਾ ਅਕਾਲੀਆਂ ਨੇ ਲਾਇਆ। 21 ਮਹੀਨੇ ਐਮਰਜੈਂਸੀ ਰਹੀ, ਉਸ ਮੋਰਚੇ 'ਚ 42,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਔਰ ਗੱਲ ਕੱਲੀ ਇਹ ਨਹੀਂ ਸੀ, ਕਈ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਚਾਰ ਚੁਫੇਰੇ ਮੌਤ ਵਰਗੀ ਚੁੱਪ ਹੋਏ, ਸਨਾਟਾ ਛਾਇਆ ਹੋਏ, ਤਾਂ ਇੱਕ ਕੋਈ ਖਲੋ ਕੇ ਉਂਗਲ ਕਰਦੇ, ਬਾਕੀਆਂ ਨੂੰ ਹੌਸਲਾ ਮਿਲ ਜਾਂਦਾ ਹੈ ਕਿ ਵੀ ਉਹ ਵੀ ਉਂਗਲ ਕਰਨ। ਬਿਲਕੁਲ। ਔਰ ਸਰ ਕਪੂਰ ਸਿੰਘ ਇਹ ਕਹਿੰਦੇ ਸੀ ਵੀ ਇਹਨਾਂ ਨਾ ਅਕਲ, ਔਰ ਉਹ ਤਾਂ ਬੜੇ ਸਖਤ ਲਫ਼ਜ਼, ਮੈਂ ਉਹ ਲਫ਼ਜ਼ ਦੁਹਰਾ ਨਹੀਂ ਸਕਦਾ, ਪਬਲਿਕ ਪਲੇਟਫਾਰਮ ਤੋਂ ਅਕਾਲੀ ਲੀਡਰਾਂ ਲਈ ਕਰਦੇ ਸੀ ਕਿ ਇਹਨਾਂ ਨੇ ਅਗੇਨ ਦੂਸਰੀ ਵਾਰ ਮੌਕਾ ਗਵਾਇਆ ਕਿ ਵੀ ਜਿਹੜਾ ਅੰਦਰੂਨੀ ਖੁਦ ਮੁਖਤਾਰੀ ਤੱਕ ਉਹ ਮੰਨਣ ਨੂੰ ਤਿਆਰ ਸੀ, ਕਿਉਂਕਿ ਉਹ ਘਬਰਾਈ ਹੋਈ ਸੀ। ਉਹਨੂੰ ਇਹ ਪਤਾ ਸੀ ਕਿ ਭਾਈ ਜਦੋਂ ਸਿੱਖ ਖਲੋਤੇ ਫਿਰ ਹੌਲੀ ਹੌਲੀ ਹੋਰ ਆਵਾਜ਼ਾਂ ਵੀ ਉੱਠਣਗੀਆਂ। ਹਾਲਾਂ ਅਕਾਲੀਆਂ ਦੇ ਮੋਰਚੇ ਇਹ ਤਾਂ ਸਾਰੇ ਲੁੱਕ ਗਏ ਜਾ ਕੇ, ਜਿਹੜਾ ਆਰਐਸਐਸ ਦਾ ਮੁਖੀ ਅੰਦਰ ਫੜਿਆ ਉਹ ਤਾਂ ਮਾਫੀਨਾਮੇ ਅੰਦਰੋਂ ਬੈਠੇ, ਜਿਵੇਂ ਸਾਵਰਕਰ ਨੇ ਅੰਗਰੇਜ਼ਾਂ ਤੋਂ 12 ਵਾਰ ਮਾਫੀ ਮੰਗੀ, ਆਰਐਸਐਸ ਮੁਖੀ ਨੇ ਕਿੰਨੀ ਵਾਰੀ ਮੰਗੀ। ਆ ਜਿਹੜਾ ਅੱਜ ਤੇਲੀਆਂ ਦਾ ਮੁੰਡਾ ਪ੍ਰਾਈਮ ਮਿਨਿਸਟਰ ਬਣਿਆ, ਹਿੰਦੂਤਵਾ ਦਾ ਏਜੰਡਾ ਲਾਗੂ ਕਰ ਰਿਹਾ, ਇਹ ਪੱਗ ਬਣ ਕੇ ਸਿੱਖ ਬਣ ਕੇ ਜਿਹੜਾ ਇਹ ਬਾਦਲ ਦੇ ਫਾਰਮ ਤੇ ਹੀ ਘੁੰਮਦਾ ਰਿਹਾ ਔਰ ਹੁਣ ਉਹਨੂੰ ਪ੍ਰਚਾਰ ਰਹੇ ਨੇ ਜੀ ਮੋਦੀ ਜੀ ਨੇ ਸਿੱਖ ਬਣ ਕੇ ਉਸ ਪੀਰੀਅਡ ਸੁਨੇਹੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਏ, ਇਹ ਉਹ ਕੀਤਾ। ਤੁਸੀਂ ਕੁੱਲ ਮਿਲਾ ਕੇ ਦੇਖੋ, ਸਿਰਫ ਤੇ ਸਿਰਫ ਜੇ ਆਰਗੇਨਾਈਜ਼ਡ ਮੋਰਚਾ ਐਮਰਜੈਂਸੀ ਦੇ ਖਿਲਾਫ ਲਾਇਆ ਤੇ ਉਹ ਸਿੱਖਾਂ ਨੇ ਲਾਇਆ। ਹੁਣ ਅੱਜ ਦੇ ਦਿਨ ਨੂੰ ਮੋਦੀ ਸਰਕਾਰ ਨੇ ਸੰਵਿਧਾਨ ਹੱਤਿਆ ਦਿਵਸ ਐਲਾਨਿਆ ਹੋਇਆ, ਔਰ ਮੈਂ ਜਿੰਨੀ ਕਵਰੇਜ ਦੇਖੀ ਹੈ 20-20 ਪੇਜਸ ਦੇ, ਉਹਦੇ 'ਚ ਕਿਤੇ ਵੀ ਅਕਾਲੀਆਂ ਦਾ ਜਾਂ ਸਿੱਖਾਂ ਦਾ ਮੈਂਸ਼ਨ ਤੱਕ ਨਹੀਂ ਹੈ ਕਿ ਭਾਈ ਉਹਨਾਂ ਨੇ ਜੇ ਇਸ ਦੇ ਉੱਤੇ ਮੋਰਚਾ ਲਾਇਆ ਸੀ।
ਰੈਕਗਨਾਈਜ਼ ਕਰਨਾ ਤਾਂ ਦੂਰ ਦੀ ਗੱਲ। ਤੁਸੀਂ ਦੇਖੋ ਕਿ ਵੀ ਜਦੋਂ ਐਮਰਜੈਂਸੀ ਟੁੱਟੀ, ਦੁਬਾਰਾ ਇਲੈਕਸ਼ਨਾਂ ਹੋਈਆਂ, ਜਨਤਾ ਪਾਰਟੀ ਦੀ ਹਕੂਮਤ ਬਣੀ, ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣਿਆ, ਔਰ ਮੁਰਾਰਜੀ ਦੇਸਾਈ ਦੇ ਜਿਹੜੇ ਕੁਝ ਮਹੀਨਿਆਂ ਬਾਅਦ ਨਰਕਧਾਰੀਆਂ ਨੂੰ ਉਹਨਾਂ ਨੇ 13 ਅਪ੍ਰੈਲ 1978 ਦਾ ਜਿਹੜਾ ਸਾਕਾ ਅੰਮ੍ਰਿਤਸਰ ਵਰਤਾਇਆ, ਔਰ ਸਾਰਾ ਭਾਰਤ ਜਿਹੜਾ ਉਹ ਨਰਕਧਾਰੀਆਂ ਦੀ ਪਿੱਠ ਤੇ ਖਲੋ ਗਿਆ ਕਿ ਜੀ ਸਿੱਖ ਲੈਣ ਕੀ ਗਏ ਸੀ ਉੱਥੇ। ਔਰ ਦੂਸਰਾ ਮੁਰਾਰਜੀ ਦੇਸਾਈ ਔਰ ਦੂਸਰੇ ਤੁਸੀਂ ਉਹਨਾਂ ਦਾ ਦੌਰ ਦੌਰਾ ਦੇਖੋ, ਉਹਨਾਂ 'ਚੋਂ ਸਿੱਖਾਂ ਨੂੰ ਕੀ ਮਿਲਣਾ ਸੀ? ਰਾਦਰ ਅਸੀਂ ਇੱਕ ਹੋਰ ਧਾਰਮਿਕ ਸਾਨੂੰ ਉਹਨਾਂ ਨੇ ਟਕਰਾਅ ਦੇ ਵਿੱਚ ਫਸਾ ਦਿੱਤਾ ਨਰਕਧਾਰੀਆਂ ਦੇ ਨਾਲ, ਜਿਹੜਾ ਅੱਜ ਤੱਕ ਚੱਲਦਾ ਸੌਦਾ ਸਾਧ ਤੇ ਹੁਣ ਕਿੰਨਿਆਂ ਤੱਕ ਆਸ਼ੂਤੋਸ਼ ਤੇ ਕਿੰਨੇ ਉਸ ਤੋਂ ਬਾਅਦ ਆਏ। ਪਰ ਜਦੋਂ ਇੰਦਰਾ ਗਾਂਧੀ ਵਾਪਸ ਪਾਵਰ 'ਚ ਆਈ 80 ਜਨਤਾ ਪਾਰਟੀ ਦਾ ਚੂੰ ਦਾ ਮਰੱਬਾ ਸੀ ਸਾਰਾ, ਉਹ ਚੱਲਣਾ ਨਹੀਂ ਸੀ। ਦੁਬਾਰਾ ਉਹ ਪਾਰਲੀਮੈਂਟ ਭੰਗ ਹੋਈ, ਵਿੱਚੋਂ ਹੀ ਥੋੜੀ ਦੇਰ ਲਈ ਚੰਦਰ ਸ਼ੇਖਰ ਬਣਿਆ, ਚੌਧਰੀ ਚਰਨ ਸਿੰਘ ਬਣਿਆ। ਜਦੋਂ ਹੀ ਦੁਬਾਰਾ ਇਲੈਕਸ਼ਨਾਂ ਹੋ ਕੇ ਇੰਦਰਾ ਗਾਂਧੀ ਵਾਪਸ ਆਈ, ਕਿਉਂਕਿ ਹੁਣ ਤਾਂ ਇਸ ਗੱਲ ਦੇ ਪੁਖਤਾ ਸਬੂਤ ਨੇ ਕਿ 1980 ਦੇ ਵਿੱਚ ਜਦੋਂ ਤੱਕ ਇੰਦਰਾ ਗਾਂਧੀ ਵਾਪਸ ਮੁੜਦੀ ਹੈ ਪਾਰਲੀਮੈਂਟ ਦੇ ਵਿੱਚ ਵੱਡੀ ਮੈਜੋਰਟੀ ਦੇ ਨਾਲ, ਜੋ ਕੁਝ ਜੂਨ 84 ਦੇ ਵਿੱਚ ਹੋਇਆ ਘੱਲੂਘਾਰਾ ਦੀ ਪਲੈਨਿੰਗ 80 ਤੋਂ ਹੀ ਸ਼ੁਰੂ ਹੋ ਜਾਂਦੀ। KGB ਵੀ ਇਹ ਦੇਖ ਲੈਂਦੀ ਹੈ, ਰਾਅ ਵੀ ਇਹ ਦੇਖ ਲੈਂਦੀ ਹੈ, ਤੇ ਇੰਦਰਾ ਗਾਂਧੀ ਵੀ ਕਿ ਵੀ ਜੇ ਆਪਣਾ ਖਾਨਦਾਨੀ ਰਾਜ ਜਿਹੜਾ ਹੈ ਉਹ ਟਿਲ ਐਟਰਨਿਟੀ ਕਾਇਮ ਰੱਖਣਾ ਹੈ ਤੇ ਇੱਕੋ ਇੱਕ ਸਿੱਖ ਨੇ ਇਹਨਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਕਿ ਭਾਈ ਇਹਨਾਂ ਨੇ ਆਫਰ ਤਾਂ ਲਈ ਨਹੀਂ, ਜੋ ਇਹਨਾਂ ਨੂੰ ਅਸੀਂ ਦੇ ਰਹੇ ਹਾਂ ਉਹ ਲੈਣ ਨੂੰ ਤਿਆਰ ਨਹੀਂ। ਹੁਣ ਇਹਨਾਂ ਨੂੰ ਜਿਹੜਾ ਸਜ਼ਾ ਦੇ ਨਾਲ ਹੀ ਇਹਨਾਂ ਦੇ ਜਿਹੜੀ ਹੈ ਇਹਨਾਂ ਦੇ ਗੋਡੇ ਲਵਾਉਣੇ ਨੇ। ਤੇ 80 ਤੋਂ 84 ਤੱਕ ਫਿਰ ਕੀ ਚੱਲਿਆ, ਜੂਨ 84 ਘੱਲੂਘਾਰਾ, ਔਰ ਪਹਿਲਾਂ ਵੀ ਜਦੋਂ ਅਸੀਂ ਗੰਗੂ ਦੀ ਔਲਾਦ ਜਾਂ ਮੋਤੀ ਲਾਲ ਨਹਿਰੂ ਜਾਂ ਜਵਾਹਰ ਲਾਲ ਨਹਿਰੂ ਉਹ ਸਾਰਿਆਂ ਦੀ ਐਂਟੀ ਸਿੱਖ ਲਾਈਨ ਦੇਖਦੇ ਹਾਂ, ਉਹ ਬੀਜ ਤਾਂ ਸੀ, ਪਰ ਕਈ ਵਾਰ ਬੀਜ ਜਿਹੜਾ ਹੈ ਉਹ ਥੱਲੇ ਪਿਆ ਹੁੰਦਾ, ਉਹ ਨਿਕਲਦਾ ਨਹੀਂ ਹੈ। ਔਰ ਕਿਉਂਕਿ ਇੰਦਰਾ ਗਾਂਧੀ ਹਰ ਹਾਲਤ ਦੇ ਵਿੱਚ ਆਪਣੇ ਅੱਗੋਂ ਮੁੰਡੇ ਦੀ, ਹਾਲਾਂਕਿ ਉਹਦੀ ਸੰਜੇ ਗਾਂਧੀ ਦੀ ਬਾਅਦ ਦੇ ਵਿੱਚ ਹੈਲੀਕਾਪਟਰ ਹਾਦਸੇ ਦੇ ਵਿੱਚ ਜਿਹੜੀ ਹੈ ਉਹ ਮੌਤ ਹੋਈ, ਲੇਕਿਨ ਖਾਨਦਾਨੀ ਰਾਜ ਦੇ ਉਹਨਾਂ ਨੇ ਦੇਖਿਆ ਵੀ ਆਹੀ ਚੈਲੰਜ ਨੇ ਸਿੱਖ, ਔਰ ਜੋ ਕੁਝ ਹੋਇਆ ਫਿਰ ਉਹ ਅਸੀਂ ਦੇਖਦੇ ਹਾਂ ਕਿ ਜੂਨ 84 ਦਾ ਘੱਲੂਘਾਰਾ ਉਸ ਰਿਵੈਂਜ ਚੋਂ ਨਿਕਲਦਾ ਹੈ, ਔਰ ਉਹੀ ਅਕਾਲ ਤਖਤ ਨੂੰ ਟਾਰਗੇਟ ਕੀਤਾ ਜਾਂਦਾ ਹੈ, ਜਿਸ ਅਕਾਲ ਤਖਤ ਤੋਂ ਜਿਹੜਾ ਅਰਦਾਸ ਕਰਕੇ ਐਮਰਜੈਂਸੀ ਦੇ ਖਿਲਾਫ ਮੋਰਚਾ ਜਾਂ ਮੋਰਚੇ ਲੱਗਦੇ ਰਹੇ। ਔਰ ਤੁਸੀਂ ਸਿਤਮ ਜ਼ਰੀਫੀ ਦੇਖੋ ਕਿ ਲਾਸਟ ਮੋਰਚਾ ਅਕਾਲ ਤਖਤ ਤੋਂ 1982 ਦੇ ਵਿੱਚ ਧਰਮ ਯੁੱਧ ਮੋਰਚਾ ਲੱਗਾ, ਜੂਨ 84 ਤੋਂ ਬਾਅਦ ਅੱਜ 42 ਸਾਲ ਬਾਅਦ ਅਸੀਂ ਗੱਲ ਕਰ ਰਹੇ ਹਾਂ, ਕੋਈ ਮੋਰਚਾ ਅਕਾਲ ਤਖਤ ਤੋਂ ਨਹੀਂ। ਇਹ ਹੈ ਬਾਦਲ ਟੱਬਰ ਦੀ, ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਕੱਲ ਪਰਸੋਂ ਵੀ ਕਿਸੇ ਨੇ ਉਹਦੇ ਗੁਣ ਗਾਏ ਸੀ, ਤੇ ਮੈਂ ਕਿਹਾ ਸੀ ਕਿ ਵੀ 5.5 ਸਦੀਆਂ ਦੇ ਸਿੱਖ ਇਤਿਹਾਸ ਦੇ ਵਿੱਚ ਕੋਈ ਐਸਾ ਨਹੀਂ ਹੋਇਆ ਜਿਹਨੇ ਇੰਨਾ ਜ਼ਿਆਦਾ ਨੁਕਸਾਨ ਕੀਤਾ ਹੋਏ ਸਿੱਖ ਸੰਸਥਾਵਾਂ ਦਾ, ਸਿੱਖ ਕੌਜ਼ ਦਾ, ਮੌਕੇ ਗਵਾਏ ਹੋਣ ਜੋ ਕੁਛ ਕਿ ਬਾਦਲ ਨੇ ਕੀਤਾ ਹੈ। ਔਰ ਅੱਜ ਅਸੀਂ ਦੇਖ ਰਹੇ ਹਾਂ ਸਾਡੀਆਂ ਇੰਸਟੀਟਿਊਸ਼ਨਸ ਕਿੱਥੇ ਜਾ ਕੇ ਖੜੀਆਂ ਨੇ। 47 ਦੌਰ ਦੇ ਵਿੱਚ ਆਪਣਾ ਅੱਡ ਮੁਲਕ ਬਣਨ ਦੀ ਓਪਰਚੁਨਿਟੀ ਅਸੀਂ ਗਵਾਈ, ਔਰ ਇਸ ਦੌਰ ਦੇ ਵਿੱਚ ਜਿਹੜੀ ਹੈ ਉਹ ਵਿਦਨ ਕੰਟਰੀ ਅਸੀਂ ਇੱਕ ਆਟੋਨਮਸ ਜਿਹੜਾ ਉਹ ਆਪਣਾ ਹਾਸਲ ਕਰਨ ਦਾ ਮੌਕਾ ਵੀ ਗਵਾਇਆ। ਸੋ ਫਿਰ ਇਹ ਗੱਲ ਠੀਕ ਹੀ ਜਾਪਦੀ ਹੈ ਜੋ ਸਾਡੇ ਬਾਰੇ ਕਿਹਾ ਜਾਂਦਾ ਹੈ ਕਿ ਭਾਈ ਅਸੀਂ ਮੌਕਾ ਗਵਾਉਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जीओ, वाहिगुरु जी का खालसा वाहिगुरु जी की फतेह। सूरा सो पहचानिया जो लरै दीन के हेत, पुरजा पुरजा कट मरै कबहू न छाड़ै खेत। ऐसे महान संत सिपाही सूरबीर योधे बाबा बंदा सिंह जी बहादुर,
ਸਿੱਖ ਕੌਮ ਦੇ ਸਭ ਤੋਂ ਪਹਿਲੇ ਸਿੱਖ ਬਾਦਸ਼ਾਹ ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਦਾ ਸਹਿਯੋਗ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ 26 27 ਅਤੇ 28 ਜੂਨ ਨੂੰ ਮਨਾਇਆ ਜਾ ਰਿਹਾ ਹੈ। 26 ਜੂਨ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ, ਜਿਨ੍ਹਾਂ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਪੈਣਗੇ। 28 ਜੂਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੀਤੀ ਹੋਈ ਕੁਰਬਾਨੀ, ਕਾਇਮ ਕੀਤਾ ਖਾਲਸਾ ਰਾਜ, ਕੌਮ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਨੂੰ ਸਮਰਪਿਤ ਹੁੰਦਿਆਂ ਸਾਰਾ ਦਿਨ ਭਰ ਦੇ 28 ਤਰੀਕ ਨੂੰ ਦੀਵਾਨ ਸਜਾਏ ਜਾਣਗੇ। ਪੰਥ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਕਥਾਵਾਚਕ, ਰਾਗੀ ਢਾਡੀ ਸਾਹਿਬਾਨ ਅਤੇ ਪੰਥਕ ਬੁਲਾਰੇ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत के विदेश मंत्रालय का कहना है कि पासपोर्ट का होना किसी दी भी भारतीय नागरिकता साबित नहीं करता। जाहिर है कि हिंदूत्वी हाकमां दी ਇਹ ਘੱਟ ਗਿਣਤੀਆਂ ਦੇ ਖਿਲਾਫ ਗੰਦੀ ਖੇਡ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਤੇ ਹੱਕ ਤੋਂ ਮਹਿਰੂਮ ਕੀਤਾ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਨਿਰੰਕੁਸ਼ ਬਾਦਸ਼ਾਹ ਹੁੰਦੇ ਸੀ ਉਹਨਾਂ ਦਾ ਲਫ਼ਜ਼ ਹੀ ਜਿਹੜਾ ਉਹ ਲਾਅ ਹੁੰਦਾ ਸੀ। ਔਰ ਬਹੁਤ ਵਾਰ ਜਦੋਂ ਅਸੀਂ ਪੁਰਾਣੀਆਂ ਫਿਲਮਾਂ ਦੇਖਦੇ ਹਾਂ ਜਾਂ ਪੁਰਾਣੇ ਡਰਾਮੇ ਹਾਕਮਾਂ ਦੇ ਦੇਖਦੇ ਹਾਂ ਦਿੱਲੀ ਦਰਬਾਰ 'ਚ ਵੀ, ਤੇ ਜਦੋਂ ਕਿਸੇ ਨੇ ਕੋਈ ਨੋਟ ਆਫ ਡਾਈਸੈਂਟ ਦੇਣਾ ਹੈ ਜਾਂ ਕੋਈ ਵਿਰੋਧ ਕਿਸੇ ਆਈਡੀਆ ਦਾ, ਤੇ ਉਹ ਪਹਿਲਾਂ ਕਹਿੰਦਾ ਸੀ ਕਿ ਜਾਨ ਕੀ ਅਮਾਨ ਪਾਉਂ ਤੋਂ ਅਰਜ਼ ਕਰੂੰ ਕਿ ਵੀ ਜੇ ਮੇਰੀ ਜਾਨ ਬਖਸ਼ ਦਿਓ, ਕਿਉਂਕਿ ਉਹਨੂੰ ਸੀ ਵੀ ਪਤਾ ਨਹੀਂ ਜਦੋਂ ਮੈਂ ਕਿਹਾ ਬਾਦਸ਼ਾਹ ਨੇ ਕਹਿਣਾ ਇਹਦਾ ਸਿਰ ਉਡਾ ਦਿਓ, ਉਹਨਾਂ ਨੇ ਕਹਿਣਾ ਕਿ ਜਾਨ ਕੀ ਅਮਾਨ ਪਾਉਂ ਤੋਂ ਅਰਜ਼ ਕਰੂੰ। ਸੋ ਮੈਨੂੰ ਇਹ ਲੱਗਦਾ ਵੀ ਅੱਜ ਹਾਲਾਤ ਬਾਦਸ਼ਾਹ ਤਾਂ ਨਹੀਂ ਹੈ, ਸੋ ਕਾਲਡ ਡੈਮੋਕ੍ਰੇਸੀ ਜਿਹਦੇ 'ਚ ਮੈਜੋਰੀਟੇਰੀਅਨਿਜ਼ਮ ਹੀ ਜਿਹਨੂੰ ਕਿਹਾ ਜਾ ਸਕਦਾ ਹੈ ਕਿ ਭਾਈ 51 ਗਧੇ ਜਿਹੜੇ ਨੇ 49 ਸ਼ੇਰਾਂ ਤੋਂ ਜ਼ਿਆਦਾ ਪਾਵਰਫੁਲ ਨੇ, ਜਾਂ 49 ਸ਼ੇਰਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਉਹ 51 ਗਧੇ ਕਰਨਗੇ। ਲੇਕਿਨ ਤੁਸੀਂ ਦੇਖੋ ਵੀ ਅਜੇ ਇਹਨਾਂ ਦੇ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਹੈ। 240 ਸੀਟਾਂ ਹੀ ਇਹਨਾਂ ਨੂੰ ਮਿਲੀਆਂ, 272 ਫੁੱਲ ਚਾਹੀਦਾ। ਔਰ ਇਹਨਾਂ ਨੂੰ ਦੂਸਰੀਆਂ ਪਾਰਟੀਆਂ 'ਚੋਂ ਜਿਹੜਾ ਉਹ ਇਹਨਾਂ ਨੇ ਉਹਨਾਂ ਦੇ ਨਾਲ ਅਲਾਇੰਸ ਕੀਤਾ, ਨਾਇਡੂ ਦੀ ਪਾਰਟੀ ਨਾਲ, ਨਿਤੀਸ਼ ਕੁਮਾਰ ਦੀ। ਪਰ ਹੁਣ ਜਿਸ ਤੇਜ਼ੀ ਨਾਲ ਇਹ ਡਿਫੈਕਸ਼ਨ ਕਰਵਾ ਰਹੇ ਨੇ, ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਅੱਜ ਹੀ ਕਿਸੇ ਨੇ ਇਹ ਕਿਹਾ, ਕਹਿੰਦੇ ਵੀ ਦੇਖੋ ਸਿਤਮ ਜ਼ਰੀਫੀ ਕਿ ਬੀਜੇਪੀ ਦੇ ਪੰਜਾਬ 'ਚੋਂ 2 MLA ਨੇ 117 ਦੀ ਅਸੈਂਬਲੀ 'ਚ, ਤੇ ਇੱਕ ਵੀ MP ਨਹੀਂ ਹੈ, ਪਰ ਰਾਜ ਸਭਾ ਦੇ 6 ਮੈਂਬਰ ਹੋ ਗਏ ਇਹਨਾਂ ਦੇ, ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹਨਾਂ ਨੂੰ ਡਿਫਲੈਕਟ ਕਰਾ ਕੇ ਇੱਧਰ ਲਿਆਂਦਾ। ਹੁਣ ਇਹ ਪਾਰਟ ਤਾਂ ਚੱਲ ਹੀ ਰਿਹਾ, ਕਿਉਂਕਿ ਅਲਟੀਮੇਟਲੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਚੁਣ ਕੇ ਤਾਂ ਅਸੀਂ ਕਦੇ 2/3 ਨਹੀਂ ਸਾਨੂੰ ਮੈਜੋਰਿਟੀ ਮਿਲਣੀ, ਜਿੰਨਾ ਮਰਜ਼ੀ EVM ਦੇ ਵਿੱਚ ਗੜਬੜ ਕਰ ਲਈ ਹੈ, SIR ਦੇ ਥੱਲੇ ਵੋਟਾਂ ਕੱਟ ਦਈ ਹੈ। ਦੂਜਾ ਉਹਨਾਂ ਨੇ ਕਿਹਾ ਵੀ ਐਗਜ਼ਿਸਟਿੰਗ ਚੋਂ ਹੀ ਖਰੀਦੋ, ਇਹਨਾਂ ਨੂੰ ਕਿਸੇ ਦੇ ਮਗਰ ਜਿਹੜਾ ਉਹ ED ਵਾਲੇ ਪਾ ਦਿਓ, ਕਿਸੇ ਦੇ ਮਗਰ CBI ਪਾ ਦਿਓ, ਕਿਸੇ ਦੇ ਮਗਰ ਇਨਕਮ ਟੈਕਸ ਵਾਲਿਆਂ ਨੂੰ ਪਾ ਦਿਓ, ਇਹਨਾਂ ਸਾਰਿਆਂ ਨੂੰ ਹਰਾਸ ਕਰੋ। ਬਿਲਕੁਲ। ਪਰ ਨਾਲ ਦੀ ਨਾਲ ਜਿਹੜਾ ਉਹਨਾਂ ਨੂੰ ਅਜੇ ਇਸ ਨਾਲ ਚੈਨ ਨਹੀਂ ਆਇਆ ਕਿ ਵੀ SIR ਰਾਹੀਂ ਕਿੰਨੀਆਂ ਵੋਟਾਂ 91 ਲੱਖ ਨੂੰ ਪਹਿਲਾਂ ਵੈਸਟ ਬੰਗਾਲ ਦੇ ਵਿੱਚ ਇਹਨਾਂ ਨੇ ਕੱਢਿਆ, ਔਰ 31 ਲੱਖ ਉਹ ਜਿਨ੍ਹਾਂ ਨੂੰ ਵੋਟ ਦਾ ਹੱਕ ਵੀ ਨਹੀਂ ਦਿੱਤਾ ਗਿਆ ਬੰਗਾਲ ਦੀ, ਔਰ ਉਹਨਾਂ ਨੇ ਕੈਪਚਰ ਕਰ ਲਿਆ ਬੰਗਾਲ, ਬਾਕੀ ਉਹਨੂੰ ਰੋਲ ਕੇ ਰੱਖ ਦਿੱਤਾ ਹੈ ਮਮਤਾ ਬੈਨਰਜੀ ਦੀ ਪਾਰਟੀ ਨੂੰ।
ਹੁਣ ਜਿਹੜੀ ਗੱਲ ਅੱਜ ਸਾਰੇ ਮੀਡੀਆ ਦੇ ਵਿੱਚ, ਭਾਰਤੀ ਮੀਡੀਆ ਦੇ ਵਿੱਚ ਇਹਨੂੰ ਡਿਸਕਸ ਕੀਤਾ ਜਾ ਰਿਹਾ ਹੈ, ਹੁਣ ਜ਼ਾਹਰ ਹੈ ਕਿ ਪਾਸਪੋਰਟ ਕਿਸੇ ਮੁਲਕ ਦੇ ਸਿਟੀਜ਼ਨ ਨੂੰ ਮਿਲਦਾ ਹੈ। ਸਿਟੀਜ਼ਨ ਉਹੀ ਹੁੰਦਾ ਜਿਹੜਾ ਬਾਈ ਬਰਥ ਹੈ, ਜਾਂ ਅਮਰੀਕਾ ਵਰਗੇ ਮੁਲਕ ਜਾਂ ਦੂਜੇ 'ਚ ਜਿੱਥੇ ਕਿ ਤੁਹਾਡੀ ਨੈਚੁਰਲਾਈਜੇਸ਼ਨ ਹੁੰਦੀ ਹੈ, ਤੁਸੀਂ ਇੱਕ ਪ੍ਰੋਸੈਸ 'ਚੋਂ ਨਿਕਲੇ, ਐਮਪਲੋਇਮੈਂਟ ਆਥੋਰਾਈਜੇਸ਼ਨ, ਟੈਂਪਰੇਰੀ ਰੈਜ਼ੀਡੈਂਟ, ਪਰਮਾਨੈਂਟ ਰੈਜ਼ੀਡੈਂਟ, ਫਿਰ ਸਿਟੀਜ਼ਨਸ਼ਿਪ। ਭਾਰਤ ਦੇ ਵਿੱਚ ਤਾਂ ਉਹ ਨੈਚੁਰਲਾਈਜ਼ ਵਾਲਾ ਤਾਂ ਉਹਨਾਂ ਨੇ ਕੰਮ ਹੀ ਨਹੀਂ ਰੱਖਿਆ ਹੈ, ਨਾ ਹੀ ਉਹ ਕਿਸੇ ਨੂੰ ਅਸਾਈਲਮ ਦੇਣ। ਹਾਂ, ਇਲੀਗਲ ਜਿਵੇਂ ਉਹਨਾਂ ਨੇ ਬੰਗਾਲ ਤੋੜਨ ਦੇ ਲਈ ਜਿਹੜਾ ਉਹ ਉੱਥੋਂ ਲਿਆ ਕੇ ਮੁਕਤੀ ਵਾਹਿਨੀ ਦੇ ਨਾਂ ਥੱਲੇ ਟ੍ਰੇਨਡ ਕੀਤੇ ਰੱਖਿਆ, ਉਹਨਾਂ ਨੂੰ ਇਸਤੇਮਾਲ ਕੀਤਾ। ਸ੍ਰੀਲੰਕਾ ਦੇ ਲਿਟੇ ਪ੍ਰਭਾਕਰਨ ਦੂਜਿਆਂ ਨੂੰ ਕੀਤਾ, ਪਰ ਅਦਰਵਾਈਜ਼ ਜਿਹੜਾ ਹੁਣ ਪਿੱਛੇ ਜਿਹੜਾ ਇਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਜਿਹੜੇ ਅਫਗਾਨਿਸਤਾਨ ਔਰ ਬੰਗਲਾਦੇਸ਼, ਉਹਦੇ 'ਚ ਵੀ ਬੰਗਲਾਦੇਸ਼ ਨਹੀਂ ਹੈ, ਹਿੰਦੂ ਨਹੀਂ ਨੇ ਬੰਗਲਾਦੇਸ਼ ਦੇ, ਅਫਗਾਨਿਸਤਾਨ, ਪਾਕਿਸਤਾਨ, ਇੱਕ ਦੋ ਹੋਰ ਮੁਲਕਾਂ ਦੇ, ਉਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ। ਲੇਕਿਨ ਸਭ ਤੋਂ ਟਫ ਜਿਹੜਾ ਪ੍ਰੋਸੀਜਰ ਹੁੰਦਾ ਹੈ ਉਹ ਪਾਸਪੋਰਟ ਲੈਣਾ ਹੈ, ਕਿਉਂਕਿ ਉਹਦੇ 'ਚ ਤੁਹਾਡਾ ਪਲੇਸ, ਤੁਸੀਂ ਕਿੱਥੇ ਹੋ, ਬਰਥ ਦਾ ਸਬੂਤ। ਫਿਰ ਇਕੱਲਾ ਇਹੀ ਨਹੀਂ, ਹੁਣ ਤਾਂ ਜਿਹੜਾ ਪਾਸਪੋਰਟ ਦੇ ਲਈ ਪਹਿਲਾਂ ਤਾਂ ਇਕੱਲੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਸੀ ਕਿ ਪੁਲਿਸ ਥਾਣੇ ਵਾਲਾ ਹੌਲਦਾਰ ਹੈ, ਹੁਣ ਜਿਹੜੀ ਸੈਂਟਰ ਦੀ ਇੰਟੈਲੀਜੈਂਸ ਏਜੰਸੀ ਹੈ ਉਹ ਵੀ ਕਲੀਅਰ ਕਰਦੀ ਹੈ, ਔਰ ਸਟੇਟ ਦੀ ਵੀ ਕਰਦੀ ਹੈ, NIA ਜਿਹੜੀ ਸੈਂਟਰ ਦੀ ਹੈ ਜਾਂ ਦੂਜੀ। ਸੋ ਮਤਲਬ ਪਾਸਪੋਰਟ ਲੈਣਾ, ਹੁਣ ਇੱਥੇ ਤੁਸੀਂ ਸਵੇਰੇ ਜਾਓ ਤੇ ਦੁਪਹਿਰ ਨੂੰ ਤੁਸੀਂ ਉਹਦੇ 'ਚੋਂ ਪੋਸਟ ਆਫਿਸ 'ਚੋਂ ਪਾਸਪੋਰਟ ਲੈ ਲੈਂਦੇ ਹੋ, ਨਵੇਂ ਜੰਮੇ ਬੱਚੇ ਦਾ ਤੁਸੀਂ ਵਿਦਿਨ ਆਵਰਸ ਤੁਹਾਨੂੰ ਉਹ ਮਿਲ ਜਾਂਦਾ। ਲੇਕਿਨ ਉੱਥੇ ਇੰਨੀ ਟੀਡੀਅਸ ਪ੍ਰੋਸੈਸ, ਪਾਸਪੋਰਟ ਵੀ ਉੱਥੇ ਜਿਵੇਂ ਕਿ ਉਹਨਾਂ ਨੇ ਕੋਈ ਜਿਹੜਾ ਉਹ ਵੱਡਾ ਅਹੁਦਾ ਦੇਣਾ ਹੈ, ਉਸ ਲੈਵਲ ਦੇ ਉੱਤੇ ਉਹਨਾਂ ਨੇ ਲੈ ਜਾ। ਲੇਕਿਨ ਇਸ ਸਭ ਦੇ ਬਾਵਜੂਦ ਵੀ ਜਿਹੜੀ ਹੁਣ ਗੱਲ ਐਕਸਟਰਨਲ ਅਫੇਅਰ ਮਿਨਿਸਟਰੀ, ਵਿਦੇਸ਼ ਮੰਤਰਾਲੇ ਨੇ ਕਹੀ, ਔਰ ਅੱਜ ਸਾਰੀਆਂ ਹੀ ਮੀਡੀਆ ਦੀ ਉਹ ਜ਼ੀਨਤ ਬਣਿਆ ਹੋਇਆ, ਸਭ ਤੋਂ ਟਾਪ ਜਿਹੜੇ ਕਾਲਮ ਨੇ ਉਹਦੇ 'ਚ ਜਿਹੜਾ ਇਹਨਾਂ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਜਿਹੜੀ ਇਹ ਗੱਲ ਕਹਿ ਰਹੀ ਹੈ ਕਿ ਭਾਈ ਜਿਹੜਾ ਪਾਸਪੋਰਟ ਹੈ ਉਹ ਕੋਈ ਗਾਰੰਟੀ ਨਹੀਂ ਹੈ, ਜਿਹੜੀ ਕਿ ਇਫ ਇਹ ਪਾਸਪੋਰਟ ਇਜ਼ ਨਾਟ ਪ੍ਰੂਫ ਆਫ ਸਿਟੀਜ਼ਨਸ਼ਿਪ ਦੈਨ ਵਾਟ ਇਜ਼। ਇਹ ਸਵਾਲ ਈਵਨ ਅੱਜ ਪੁੱਛਿਆ ਜਾ ਰਿਹਾ, ਕਿਉਂਕਿ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਇਹ ਕਿਹਾ ਕਿ ਇੰਡੀਅਨ ਪਾਸਪੋਰਟ ਇਜ਼ a travel document and not a citizenship document. A senior official of Ministry of External Affairs said on Wednesday, June 24th, the purpose of Indian passport is to help Indians transit and travel through foreign ports and territories, and it should not be compared to other documents that are used to establish citizenship rights, the officials. ਹੁਣ ਈਵਨ ਜਿਹੜੇ 11 ਡਾਕੂਮੈਂਟ ਇਹਨਾਂ ਨੇ SIR ਦੇ ਥੱਲੇ ਜਿਹੜੀ ਸਪੈਸ਼ਲ ਇਨਵੈਸਟੀਗੇਟਿਵ ਵੋਟ ਬਣਾਉਣ ਰਹੀ ਹੈ, 11 ਡਾਕੂਮੈਂਟ ਉਹਦੇ 'ਚ ਆਧਾਰ ਕਾਰਡ ਵੀ ਤੁਹਾਡਾ ਪ੍ਰੂਫ ਨਹੀਂ ਹੈ ਸਿਟੀਜ਼ਨ ਹੋਣ ਦਾ, ਤੁਹਾਡਾ ਜਨਮ ਸਰਟੀਫਿਕੇਟ ਵੀ ਨਹੀਂ ਹੈ, ਤੁਹਾਡੇ ਮਾਪਿਓ ਦੀ ਐਨਸੈਸਟਰੀ ਵੀ ਨਹੀਂ ਹੈ। ਹੁਣ ਉਹਨਾਂ ਨੇ ਕਹਿਤਾ ਵੀ ਈਵਨ ਤੁਹਾਡੇ ਕੋਲ ਜੇ ਪਾਸਪੋਰਟ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਸਿਟੀਜ਼ਨ ਹੈਗੇ ਹੋ। ਹੁਣ ਕਿਹੜਾ ਐਸਾ ਮੌਕਾ ਹੈ ਜਿਹਦੇ 'ਚ ਕਿ ਭਾਰਤ ਨੇ ਕਿਸੇ ਗੈਰ ਇੰਡੀਅਨ ਨੂੰ ਜਿਹੜਾ ਇੰਡੀਆ 'ਚ ਨਹੀਂ ਜੰਮਿਆ ਉਹਨੂੰ ਉਹਨਾਂ ਨੇ ਇੰਡੀਅਨ ਪਾਸਪੋਰਟ ਦਿੱਤਾ ਹੋਏ ਜੀ। ਹਾਲਾਂਕਿ ਫਲਸਤੀਨੀਆਂ ਦੇ ਮਾਮਲੇ ਜਾਂ ਦੂਸਰੇ ਮਾਮਲੇ 'ਚ ਕੁਝ ਮੁਲਕ ਨੇ, ਟਿਊਨੀਸੀਆ ਐਟ ਵਨ ਟਾਈਮ, ਪਾਕਿਸਤਾਨ, ਜਿਹੜੇ ਕਿਉਂਕਿ ਸਟੇਟਲੈਸ ਵਿਦਆਊਟ ਨੇਸ਼ਨ ਲੋਕ ਸੀ, ਉਹਨਾਂ ਨੇ ਆਪਣੇ ਪਾਸਪੋਰਟ ਦਿੱਤੇ ਸੀ ਕਿ ਤੁਸੀਂ ਸਾਡੇ ਪਾਸਪੋਰਟ ਤੇ ਟਰੈਵਲ ਕਰ ਸਕਦੇ ਹੋ। ਪਰ ਇੰਡੀਆ ਨੇ ਤਾਂ ਕਦੇ ਨਾ ਹੀ ਡਿਊਲ ਸਿਟੀਜ਼ਨਸ਼ਿਪ ਦਿੱਤੀ, ਨਾ ਹੀ ਇਹ ਰਾਈਟ ਦਿੱਤਾ। ਹੁਣ ਜਿਹੜੀ ਗੱਲ ਸਾਰੇ ਐਕਸਪਰਟ ਵੀ ਲਾਅ ਦੇ ਨੇ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਇਹ ਤਾਂ ਐਗਜ਼ਿਸਟ ਕਰਦਾ ਹੈ ਸਿਟੀਜ਼ਨਸ਼ਿਪ ਐਕਟ। ਸਿਟੀਜ਼ਨਸ਼ਿਪ ਐਕਟ ਦੇ ਥੱਲੇ ਇਹ ਤੁਹਾਡਾ ਬਰਥ ਰਾਈਟ ਹੈ, ਜਿਹੜਾ ਜੰਮਿਆ ਉਹ ਸਿਟੀਜ਼ਨ ਹੈ ਬਾਈ ਬਰਥ, ਔਰ ਉਹਦਾ ਪਾਸਪੋਰਟ ਦੇ ਉੱਤੇ ਹੱਕ ਹੈ। ਕਿਸੇ ਹੋਰ ਕਾਰਨ ਕਰਕੇ ਪਾਸਪੋਰਟ ਰੋਕਿਆ ਜਾ ਸਕਦਾ ਹੈ, ਜਿਵੇਂ ਕੋਈ ਜਿਹੜਾ ਉਸ ਦੇ ਉੱਤੇ ਦਹਿਸ਼ਤਗਰਦੀ ਦਾ ਆਰੋਪ ਹੋਏ, ਦੂਜਾ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਪਾਸਪੋਰਟ ਡਿਨਾਈ ਕੀਤਾ ਜਾਂਦਾ ਸੀ। ਜਿਵੇਂ ਮੈਨੂੰ ਯਾਦ ਹੈ ਡਾਕਟਰ ਜਗਜੀਤ ਸਿੰਘ ਚੌਹਾਨ ਜਦੋਂ ਇੰਗਲੈਂਡ ਆ ਗਏ 1971-72 'ਚ, ਔਰ ਉਹਨਾਂ ਦਾ ਜਿਹੜਾ ਉਹ ਇੰਗਲੈਂਡ 'ਚ ਉਹ ਸੈਟਲ ਹੋਏ, ਉਹਨਾਂ ਦੀ ਵਾਈਫ ਉੱਥੇ ਸੀ ਪੰਜਾਬ 'ਚ, ਬੱਚੇ ਨਹੀਂ ਸੀ ਉਹਨਾਂ ਦਾ ਕੋਈ ਵੀ, ਉਹਨਾਂ ਨੂੰ ਅਲਾਉ ਨਹੀਂ ਸੀ ਕਰਦੇ, ਔਰ ਰੰਜਨ ਲਖਨਪਾਲ ਵਕੀਲ ਨੇ ਉਹਨਾਂ ਦੀ ਵਾਈਫ ਦਾ ਕੇਸ ਲੜਿਆ ਹਾਈ ਕੋਰਟ 'ਚੋਂ, ਪਾਸਪੋਰਟ ਲਿਆ ਵੀ ਤੁਸੀਂ ਕਿਵੇਂ, ਪਾਸਪੋਰਟ ਤਾਂ ਬਰਥ ਹੈ ਇੱਥੋਂ ਦਾ, ਜਿਹੜਾ ਜਿੱਥੋਂ ਦਾ ਬਾਹਰ ਹੈ ਪਾਸਪੋਰਟ ਉਹਦਾ ਹੱਕ ਬਣਦਾ। ਸੋ ਮਤਲਬ ਕਹਿਣ ਦਾ ਹੈ ਕਿ ਵੀ ਸਭ ਤੋਂ ਜ਼ਿਆਦਾ ਜਿਹੜਾ ਘੋਖਿਆ ਜਾਂਦਾ ਡਾਕੂਮੈਂਟ ਹੈ, ਔਰ ਜਿਹਦੇ ਥੱਲੇ ਜਿਹਦੇ ਨਾਲ ਕੋਈ
ਜਿਹੜਾ ਉਹ ਨਕਲੀ ਕੰਮ ਬਹੁਤ ਘੱਟ ਹੁੰਦਾ ਹੈ। ਇੱਕ ਸਟੇਜ ਸੀ ਕਿ ਪਾਸਪੋਰਟ ਅਫਸਰ ਪੈਸਾ ਪੂਸਾ ਖਾ ਕੇ ਜੇ ਤੁਸੀਂ 4 ਮੁਲਕਾਂ ਦਾ ਵੀਜ਼ਾ ਤੁਹਾਡਾ ਲੱਗਾ ਹੋਇਆ ਸੀ ਤੇ ਫਿਰ ਡਿਨਾਈ ਹੋ ਗਿਆ ਅਮਰੀਕਾ ਕੈਨੇਡਾ ਦਾ, ਤੇ ਉਸੇ ਪਾਸਪੋਰਟ ਨੂੰ ਦੁਬਾਰਾ ਨਾ ਕਰਕੇ ਥੋੜਾ ਬਹੁਤ ਨਾਂ ਬਦਲ ਕੇ ਨਵਾਂ, ਉਹ ਕਰਪਸ਼ਨ ਦੇ ਥੱਲੇ ਆਉਂਦਾ ਸੀ, ਉਹ ਸਕੈਂਡਲ ਹੁੰਦਾ ਸੀ। ਔਰ ਉਹਨੂੰ ਹੀ ਕਰਨ ਲਈ ਆਂਡੂ ਉਹਨਾਂ ਨੇ ਫਿਰ ਇਹ ਡਬਲ ਇਨਵੈਸਟੀਗੇਸ਼ਨ ਕੇ ਬੰਦੇ ਦੀ ਇਹ ਵੀ ਹੋਏ ਉਹ ਵੀ ਹੋਏ। ਲੇਕਿਨ ਮਕਸਦ ਜਿਹੜਾ ਹੈ ਜਿਹਨੂੰ ਕਹਿੰਦੇ ਨੇ ਬਈ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ, ਅਲਟੀਮੇਟਲੀ ਉਹਨਾਂ ਨੇ ਇੱਕ ਪਾਸੇ ਮਾਈਨੋਰਿਟੀਜ਼ ਦੀ ਹਰਾਸਮੈਂਟ ਦੀ ਲਾਈਨ ਰੱਖੀ ਹੋਈ ਹੈ। ਹੁਣ ਮਾਈਨੋਰਿਟੀਜ਼ ਦੇ ਨਾਲ ਟਾਰਗੇਟ ਤਾਂ ਮੁਸਲਮਾਨ ਔਰ ਈਸਾਈ ਨੇ, ਈਸਾਈ ਪਿੱਛੇ ਨੇ, ਮੁਸਲਮਾਨ ਦੂਜਾ ਸਿੱਖਾਂ ਨੂੰ ਡੈਥ ਕੇਸ ਹੈ, ਪਰ ਨਾਲ ਦੀ ਨਾਲ ਹੁਣ ਸਿੱਖਾਂ ਤੇ ਵੀ ਡੰਡਾ ਵਰਾਣਾ ਸ਼ੁਰੂ ਕੀਤਾ ਹੋਇਆ ਹੈ। ਜੋ ਹਿਮਾਚਲ 'ਚ ਹੋਇਆ, ਜੋ ਉੱਤਰਾਖੰਡ 'ਚ ਹੋਇਆ, ਜੋ ਆਉਣ ਵਾਲੇ ਦਿਨਾਂ ਦੇ ਵਿੱਚ ਅਗੇਨ ਉੱਤਰਾਖੰਡ ਦੇ ਵਿੱਚ ਹੁਣ ਨਿਹੰਗਾਂ ਦਾ ਇੱਕ ਗਰੁੱਪ ਜਿਹੜਾ ਉਹ ਪੌਂਟਾ ਸਾਹਿਬ ਪਹੁੰਚਿਆ ਹੋਇਆ ਕਿ ਜੀ ਅਸੀਂ ਉੱਥੇ ਜਾਣਾ ਹੈ, ਚੰਬੋਲੀ ਜ਼ਿਲ੍ਹੇ ਜਿੱਥੇ 4 ਨੌਜਵਾਨ ਮੋਹਾਲੀ ਦੇ ਫੜੇ ਨੇ, ਔਰ ਉਹ ਉੱਥੇ ਉਹਨਾਂ ਨੇ ਜਿਹੜੀ ਹੈ ਪੌਂਟਾ ਸਾਹਿਬ ਤੋਂ ਜਿਹੜਾ ਉੱਤਰਾਖੰਡ ਦਾ ਬਾਰਡਰ ਦਰਿਆਏ ਜਮਨਾ ਦੇ ਪਾਰ ਹੈ, ਉਹਨਾਂ ਨੇ ਲਿਆ ਕੇ ਸੈਮੀ ਆਰਮੀ ਔਰ ਪੁਲਿਸ ਔਰ ਦੂਜਾ ਔਰ ਉਹਨਾਂ ਦਾ ਪੁਸ਼ਕਰ ਧਾਮੀ ਚੀਫ ਮਿਨਿਸਟਰ ਕਹਿ ਰਿਹਾ ਵੀ ਅਸੀਂ ਕੁਚਲ ਦੇਾਂਗੇ। ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਅਸੀਂ ਦੇਖ ਰਹੇ ਹਾਂ ਵੀ ਡੇ ਟੂ ਡੇ ਕੀ ਪੰਜਾਬ ਦੇ ਹਾਲਾਤ ਨੇ। ਸੋ ਇਹਨਾਂ ਹਾਲਾਤਾਂ 'ਚ ਈਵਨ ਪਾਸਪੋਰਟ ਨੂੰ ਵੀ ਸਿਟੀਜ਼ਨਸ਼ਿਪ ਦੇ ਲਈ ਡਾਕੂਮੈਂਟ ਨੂੰ ਕਰਨਾ ਕੀ ਚਾਹੁੰਦੇ ਨੇ, ਇਹ ਵੱਡੇ ਪੈਮਾਨੇ ਤੇ ਮੁਸਲਮਾਨਾਂ ਨੂੰ ਡਿਕਲਾਈਨ ਕਰਨਗੇ। ਉਹਨਾਂ ਨੂੰ ਜਿਹੜੇ ਰਹਿ ਰਹੇ ਨੇ ਪੁਸ਼ਤਾਂ ਤੋਂ ਜਨਮਾਂ ਤੋਂ ਪਹਿਲਾਂ ਹੀ ਕਹਿੰਦੇ ਨੇ ਜੇ ਆਪਣੇ ਮਾਪਿਓ ਦਾ ਜਨਮ ਸਰਟੀਫਿਕੇਟ ਲਿਆਓ, ਉਹ ਉੱਥੇ ਨਾ ਕੋਈ ਜ਼ਮਾਨਾ ਸੀ। ਇੱਕ ਜ਼ਮਾਨੇ ਜਿਹੜਾ ਈਵਨ ਰਜਿਸਟਰ ਹੋਣਾ ਵੀ ਬਰਥ ਰਿਕਾਰਡ 'ਚ ਅੰਗਰੇਜ਼ਾਂ ਦੇ ਵੇਲੇ 1930 'ਚ ਹੋਇਆ। ਉਹ ਬਾਬਾ ਫੌਜਾ ਸਿੰਘ ਜਿਹੜਾ ਵਿਚਾਰੇ ਨੇ ਇੰਨੀ ਮੈਰਾਥਨ ਜਿੱਤੀ 112 ਸਾਲ ਤੇ ਦੂਜੇ ਦੀ ਉਮਰ 'ਚ, ਉਹਦਾ ਨਾਂ ਗਿਨੀ ਬੁੱਕ ਆਫ ਰੈਕਡ 'ਚ ਵੀ ਨਹੀਂ ਆਇਆ। ਉਹ ਕਹਿੰਦੇ ਜੀ ਏਜ ਦਾ ਸਬੂਤ ਦੋ ਹੀ ਹੁੰਦੇ ਸੀ, ਜਾਂ ਸਕੂਲ ਜਾਓ ਤੇ ਜਾਂ ਬਰਥ ਹੈ। ਬਰਥ ਵੇਲੇ ਜਦੋਂ ਉਹ ਜੰਮਿਆ ਉਦੋਂ ਹੁੰਦਾ ਹੀ ਨਹੀਂ ਸੀ ਰਿਕਾਰਡ ਬਰਥ, ਤੇ ਸਕੂਲੇ ਉਹ ਗਿਆ ਨਹੀਂ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਹੁਣ ਕਹਿ ਕੀ ਰਹੇ ਨੇ, ਜਦੋਂ ਕੋਈ ਵੋਟਰ ਜਿਹੜੀਆਂ ਕੈਂਸਲ ਕੀਤੀਆਂ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਇਹ ਸਾਬਤ ਕਰੋ ਕਿ ਤੁਹਾਡਾ ਦਾਦਾ ਦਾਦੀ ਵੀ ਇੱਥੇ ਹੀ ਜੰਮੇ ਸੀ, ਉਹਨਾਂ ਦੇ ਸਬੂਤ ਲਿਆਓ ਔਰ ਦੂਸਰਾ ਕਰੋ। ਸੋ ਕੁੱਲ ਮਿਲਾ ਕੇ ਜਿਹੜਾ ਕੰਮ ਇੱਥੋਂ ਤੱਕ ਹੀ ਮਹਿਦੂਦ ਨਹੀਂ ਹੈ ਕਿ ਭਾਈ ਉਹਨਾਂ ਨੇ ਕੋਈ ਇੱਕ ਦੇ ਉੱਤੇ ਇਹਨੂੰ ਲਾਗੂ ਕਰਨਾ, ਇਹਨੂੰ ਲਾਗੂ ਫਿਰ ਅਗੇਨ ਹਿੰਦੂ ਤਵੀਆਂ ਨੇ ਕਰਨਾ। ਤੇ ਉਹਨਾਂ ਦਾ ਮਕਸਦ ਜਿਹੜਾ ਹੈ ਉਹ ਮੁਸਲਮਾਨ ਸਿੱਖ ਮਾਈਨਸ ਹੁਣ ਆਲਰੇਡੀ ਜਿਹੜੀਆਂ 14 ਸਟੇਟਾਂ 'ਚ SIR ਪ੍ਰੋਸੈਸ ਵੋਟਾਂ ਦੀ ਸ਼ੁਰੂ ਹੋਈ, ਪੰਜਾਬ ਵੀ ਉਹਦੇ 'ਚ ਹੈ। ਔਰ ਉਹਦਾ ਨਤੀਜਾ ਕੀ ਹੋਏਗਾ, ਮੈਂ ਬਾਰ-ਬਾਰ ਇਹ ਕਹਿ ਰਿਹਾ ਕਿ ਭਾਈ ਜਿਹੜੇ ਲੋਕ ਸਾਡੇ ਆ ਜਾ ਸਕਦੇ ਨੇ, ਜਾਓ ਜਾ ਕੇ ਆਪਣੀਆਂ ਵੋਟਾਂ ਨੂੰ ਸਿਕਿਉਰ ਕਰੋ। ਤੁਸੀਂ ਕੱਲ ਨੂੰ ਆਪਣੀ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾਲ ਟ੍ਰਾਂਸਫਰ ਨਹੀਂ ਕਰਾ ਸਕੋਗੇ, ਤੁਸੀਂ ਪਰਸੋਨਾ ਨੌਨ ਗ੍ਰੈਟਾ ਹੋ ਜਾਓਗੇ, ਤੁਹਾਡੀ ਕੋਈ ਹੋਂਦ ਨਹੀਂ ਹੈ। ਔਰ ਹੋ ਕੀ ਰਿਹਾ ਹੁਣ, ਇਹ ਪੰਜਾਬ ਸਰਕਾਰ ਨੇ ਐਨ ਚੋਣਾਂ ਨੇੜੇ ਨੇ ਜਾਰੀ ਕੀਤਾ ਗਿਆ ਜੀ ਹਰ ਔਰਤ ਨੂੰ ਜਿਹੜਾ 1000 ਰੁਪਈਆ ਮਹੀਨੇ ਦਾ ਹੋਏਗਾ ਔਰ 3-3 ਮਹੀਨੇ ਦੀ ਕਿਸ਼ਤ ਹੋਏਗੀ। ਉਹ ਜਿੰਨੇ ਮੈਂ ਖਬਰ ਦੇਖ ਰਿਹਾ ਸੀ ਕਿ ਪ੍ਰਵਾਸੀ ਮਜ਼ਦੂਰਾਂ ਦੀਆਂ ਔਰਤਾਂ ਨੇ ਜਾਂ ਦੂਜੇ ਨੇ ਸਭ ਪੈਸੇ ਦੇ ਕੇ ਇਧਰੋਂ ਉਧਰੋਂ ਡਾਕੂਮੈਂਟ ਬਣਾ ਰਹੀਆਂ, ਔਰ ਉਹ ਜਿਹੜਾ ਉੱਥੋਂ ਪੈਸੇ ਵੀ ਲੈਣਗੀਆਂ ਔਰ ਫਿਰ ਉਸੇ ਨੂੰ ਹੀ ਆਧਾਰ ਬਣਾ ਕੇ ਉਹਨਾਂ ਦੀਆਂ ਵੋਟਾਂ ਵੀ ਬਣਨਗੀਆਂ। ਕਿਉਂਕਿ ਇਹ ਕੇਜਰੀਵਾਲ ਦੀ ਸ਼ੈਤਾਨੀ BJP ਨਾਲ ਰਲ ਕੇ ਜੋ ਚੱਲ ਰਿਹਾ ਹੈ, ਇਹ ਪੰਜਾਬ ਦੀ ਡੈਮੋਗ੍ਰਾਫੀ ਇਹਨਾਂ ਨੇ ਬਦਲਣੀ ਹੈ। ਔਰ ਮੈਨੂੰ ਲੱਗਦਾ ਹੈ ਵੀ 15 ਤੋਂ 20 ਲੱਖ ਵੋਟ ਜਿਹੜੀ ਹੈ ਉਹ ਜਿਹੜੇ ਡਾਇਸਪੋਰਾ ਸਿੱਖ ਨੇ ਉਹਨਾਂ ਦੀ ਉਹਨਾਂ ਨੇ ਕੱਟਣੀ ਹੈ। ਉਹ ਡਾਇਸਪੋਰਾ ਜਿਨ੍ਹਾਂ ਦੇ ਹੁਣ ਜਿਹਨੇ ਪੇਰੈਂਟਸ ਨੇ ਉਹ ਆਉਂਦੇ ਜਾਂਦੇ ਨੇ, ਉਹਨਾਂ ਨੇ ਗ੍ਰੀਨ ਕਾਰਡ ਰੱਖਿਆ ਹੋਇਆ, ਸਿਟੀਜ਼ਨਸ਼ਿਪ ਨਹੀਂ ਲਈ ਹੋਈ। ਸਿਟੀਜ਼ਨ ਜਿਹੜੇ ਨੇ ਉਹਨਾਂ ਨੇ ਤਾਂ ਨਹੀਂ ਜਾਣਾ ਹੈ ਜਾਂ ਉਹਨਾਂ ਦੀ ਵੋਟ ਨਹੀਂ, ਲੇਕਿਨ ਦੂਸਰਿਆਂ ਨੂੰ ਵੀ ਉਹਨਾਂ ਨੇ ਜੇ ਤੁਸੀਂ ਜਾ ਕੇ ਨਹੀਂ ਕਰੋਗੇ, ਜਦੋਂ ਤੱਕ ਜਾਓਗੇ ਹੁਣ ਨਾ ਉਹ ਆਧਾਰ ਕਾਰਡ ਮੰਨਣ, ਨਾ ਤੁਹਾਡੀ ਕੋਈ ਹੋਰ ਜਿਹੜਾ ਤੁਹਾਡਾ ਅਕਾਊਂਟ ਹੈ, ਤੁਹਾਡੇ ਪ੍ਰਾਪਰਟੀ ਪੇਪਰ ਨੇ। ਹੁਣ ਸਿਟੀਜ਼ਨਸ਼ਿਪ ਦੇ ਜਿਹੜਾ ਪ੍ਰੂਫ ਤੁਹਾਡਾ ਪਾਸਪੋਰਟ ਸੀ ਕਿ ਬਈ ਤੁਸੀਂ ਇੰਡੀਅਨ ਪਾਸਪੋਰਟ ਹੋਲਡਰ ਹੋ, ਤੁਸੀਂ ਟਰੈਵਲ ਕਰ ਰਹੇ ਹੋ, ਤੁਸੀਂ ਇੰਡੀਅਨ ਹੋ, ਕਿ ਬਈ ਤੁਹਾਡਾ ਇਹ ਹੈ, ਇਹ ਵੀ ਜਿਹੜਾ ਡਿਨਾਈ ਹੈ। ਇਹ ਹਕੀਕਤ ਹੈ ਕਿ ਭਾਈ ਗੱਲ ਹੁਣ ਹਾਲਾਤ ਇਹ ਨੇ ਵੀ ਉੱਥੇ ਕੋਈ ਆਵਾਜ਼ ਚੁੱਕਣ ਵਾਲਾ ਪੰਜਾਬ ਦੇ ਵਿੱਚ SIR ਲਾਗੂ ਹੋ ਰਿਹਾ, ਪੰਜਾਬ 'ਚ ਵੋਟਾਂ ਦੀ ਪ੍ਰੋਸੈਸ ਸੈਂਸਸ ਹੋਣੀ, ਤੁਹਾਨੂੰ ਕੋਈ ਆਵਾਜ਼ ਨਜ਼ਰ ਨਹੀਂ ਆ ਰਹੀ, ਕੋਈ ਰੌਲਾ ਗੌਲਾ ਨਹੀਂ ਹੈ ਕਿ ਭਾਈ ਸਾਡੇ ਨਾਲ ਕੀ ਹੋਣ ਜਾ ਰਿਹਾ। ਸੋ ਹੁਣ ਤਾਂ ਹਾਲਾਤ ਉੱਥੇ ਵੀ ਜਿਹੜੇ ਨੇ ਜੋ ਬਣੇ ਹੋਏ ਨੇ ਉਹਦੇ ਤੇ ਅਸੀਂ ਗੱਲ ਕਰਦੇ ਹਾਂ, ਪਰ ਕਿੰਨੀ ਕੁ ਦੇਰ ਜੇ ਉੱਥੋਂ ਤੱਕ ਅਵੇਅਰਨੈਸ ਲੈਵਲ ਉੱਥੋਂ ਦਾ ਨਹੀਂ ਹੋਏਗਾ, ਇਨ ਦਾ ਐਂਡ ਆਫ ਦਾ ਡੇ ਉਹ ਮੁਲਕ ਹੈ ਜਿੱਥੇ 1000 ਸਾਲ ਜੁੱਤੀਆਂ ਖਾਂਦੇ ਰਹੇ ਤੇ ਦਿੱਲੀ ਈਸ਼ਵਰੋ ਦਾ ਮੰਤਰ ਵੀ ਪੜ੍ਹਦੇ ਰਹੇ ਜਿਹੜੇ ਮੈਜੋਰਿਟੀ ਲੋਕ ਸੀ ਕਿ ਭਾਈ ਇਹ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ,
ਸੋ ਹਿੰਦੂ ਤਵੀਆਂ ਦੇ ਥੱਲੇ ਫਿਰ ਜੋ ਕੁਝ ਚੱਲ ਰਿਹਾ ਹੈ ਇਸ ਤੋਂ ਵੀ ਵਰਸਟ ਹੋਣ ਵਾਲਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਬਿਆਲੀ ਸਾਲਾਂ ਦੇ ਸ਼ਹੀਦੀ ਸਫ਼ਰ ਨੂੰ ਸਮਰਪਿਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਿਤੀ 26, 27 ਅਤੇ 28 ਜੂਨ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੇਰੀ ਕੈਲੀਫੋਰਨੀਆ ਵਿਖੇ ਕਰਵਾਏ ਜਾ ਰਹੇ ਹਨ। ਮੌਜੂਦਾ ਪੰਥਕ ਹਾਲਾਤਾਂ ਅਤੇ ਭਵਿੱਖ ਦੀ ਕੌਮੀ ਰਣਨੀਤੀ ਬਾਰੇ ਚਰਚਾ ਲਈ ਭਾਈ ਤਰਲੋਚਨ ਸਿੰਘ, ਡਾਕਟਰ ਅਮਰਜੀਤ ਸਿੰਘ, ਭਾਈ ਪਵਨਦੀਪ ਸਿੰਘ ਵਰਜੀਨੀਆ, ਬੀਬੀ ਮਨਦੀਪ ਕੌਰ ਐਡਵੋਕੇਟ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਹਰਪਾਲ ਸਿੰਘ ਅਤੇ ਹੋਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਜਾਵੇਗੀ। 3 ਦਿਨ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੌਰਾਨ ਗੁਰਬਾਣੀ, ਕੀਰਤਨ, ਕਥਾ ਵਿਚਾਰ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਆਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰੀਏ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਈਰਾਨ ਦੇ ਹਵਾਲੇ ਨਾਲ ਕਿ ਅਮਰੀਕਾ ਈਰਾਨ ਮੈਮੋ ਆਫ ਅੰਡਰਸਟੈਂਡਿੰਗ ਅਨੁਸਾਰ ਗੱਲਬਾਤ ਦਾ ਸਿਲਸਿਲਾ ਅਗਲੇ ਹਫਤੇ ਸ਼ੁਰੂ ਹੋਵੇਗਾ, ਇਹ ਕਹਿਣਾ ਹੈ ਪਾਕਿਸਤਾਨ ਸਰਕਾਰ ਦਾ। ਸੋ ਇਸ ਸਾਰੇ ਕ੍ਰਾਈਸਿਸ ਦੌਰਾਨ ਪਾਕਿਸਤਾਨ, ਤੁਰਕੀ, ਸਾਊਦੀ ਅਰਬ ਅਤੇ ਮਿਸਰ ਵੈਸਟ ਏਸ਼ੀਆ ਵਿੱਚ ਨਵੇਂ ਤਾਕਤ ਦੇ ਮਰਕਜ਼ ਬਣ ਕੇ ਉੱਭਰੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ 40 ਰੋਜ਼ਾ ਈਰਾਨ ਵਾਰ ਕ੍ਰਾਈਸਿਸ ਨੇ ਵੈਸਟ ਏਸ਼ੀਆ ਦਾ ਜਿਹੜਾ ਸਾਰਾ ਹੀ ਢਾਂਚਾ ਹੈ ਪੋਲੀਟੀਕਲ ਵੀ ਔਰ ਜਿਹੜਾ ਪਾਵਰ ਬੈਲੈਂਸ ਹੈ, ਪਾਵਰ ਇਕੁਏਸ਼ਨ ਹੈ, ਉਹ ਸਾਰੇ ਨੂੰ ਬਦਲ ਕੇ ਰੱਖ ਦਿੱਤਾ। ਅੱਛਾ, ਬੇਸ਼ੱਕ US ਈਰਾਨ ਮੈਮੋ ਆਫ ਅੰਡਰਸਟੈਂਡਿੰਗ ਅੱਗੇ ਹੌਲੀ ਹੌਲੀ ਵੱਧ ਰਿਹਾ ਹੈ, ਉਸ ਦੇ ਵਿੱਚ ਹਿਕਅਪਸ ਵੀ ਨੇ, ਹਿਚਕੀਆਂ ਵੀ ਨੇ, ਹਿਚਕੋਲੇ ਵੀ ਨੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਜੇ ਪੂਰੀ ਤਰ੍ਹਾਂ ਸਟੇਟ ਆਫ ਹਾਰਮੂਜ਼ ਫੰਕਸ਼ਨਲ ਨਹੀਂ ਹੋਈ। ਇਸ ਕਿਸਮ ਦੀਆਂ ਖਬਰਾਂ ਵੀ ਨੇ ਕਿ ਕੁਝ ਸ਼ਿਪਸ ਦੇ ਉੱਤੇ ਅਟੈਕ ਹੋਇਆ, ਕਿਹਨੇ ਕੀਤਾ ਕਿਹਨੇ ਨਹੀਂ, ਪਰ ਈਰਾਨ ਨੇ ਵਾਰਨ ਕੀਤਾ ਕਿ ਬੇਸ਼ੱਕ ਅਸੀਂ ਇਹਨਾਂ 60 ਦਿਨਾਂ ਲਈ ਕੁਝ ਵੀ ਚਾਰਜ ਨਹੀਂ ਕਰਾਂਗੇ ਜੋ ਕਿ ਮੈਮੋ ਆਫ ਅੰਡਰਸਟੈਂਡਿੰਗ ਦਾ ਹਿੱਸਾ ਹੈ, ਪਰ ਇੱਥੋਂ ਜੋ ਵੀ ਗੁਜ਼ਰੇਗਾ ਉਹ ਸਾਡੀ ਕਮਾਂਡ ਹੇਠ ਗੁਜ਼ਰੇਗਾ ਔਰ ਜਿਹੜਾ ਸਾਡੀ ਕਮਾਂਡ ਨੂੰ ਓਬੇ ਨਹੀਂ ਕਰੇਗਾ ਉਹਨੂੰ ਸਫਰ ਕਰਨਾ ਹੋਏਗਾ। ਸੋ ਇਹ ਖਿੱਚਤੂ ਚੱਲ ਰਹੀ ਹੈ। ਜਿਹੜੇ ਐਕਸਟਰਨਲ ਅਫੇਅਰਸ ਨੂੰ ਜਿਹਨੂੰ ਅਸੀਂ ਜਿਹੜਾ US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਉਹ ਗਲਫ ਮੁਲਕਾਂ ਦੇ ਵਿੱਚ ਗਏ ਹੋਏ ਨੇ ਕਿਉਂਕਿ ਇਸ ਸਭ ਨੇ ਈਵਨ ਜਿਹੜੇ ਗਲਫ ਦੇ ਮੁਲਕ ਜਿਨ੍ਹਾਂ ਦੇ ਵਿੱਚ ਕੁਵੈਤ ਵੀ, ਕਤਰ ਵੀ, UAE ਵੀ, ਜਾਰਡਨ ਵੀ ਔਰ ਇਰਾਕ, ਦੂਜੇ ਤੀਜੇ ਜਿਹੜੇ 7-8 ਮੁਲਕ ਜਿਹਨਾਂ ਈਰਾਨ ਨੇ ਅਟੈਕ ਦਾ ਹਿੱਸਾ ਬਣਾਏ, ਜਿਨ੍ਹਾਂ ਨੂੰ ਅਮਰੀਕਾ ਦੀ ਸਿਕਿਉਰਿਟੀ ਹਾਸਲ ਸੀ ਜਾਂ ਅਮਰੀਕਾ ਦੇ ਬੇਸ ਉੱਤੇ ਸੀ, ਉਹ ਸਮਝਦੇ ਸੀ ਕਿ ਅਮਰੀਕਾ ਸਾਨੂੰ ਜਿਹੜਾ ਉਹ ਸੇਵ ਕਰੇਗਾ, ਉਹਨਾਂ ਦੀ ਵਲਨਰੇਬਿਲਿਟੀ ਹੋਈ ਸਾਰੀ। ਸੋ ਮਾਰਕੋ ਰੂਬੀਓ ਉੱਥੇ ਗਿਆ ਹੋਏ ਨੇ ਔਰ ਉਹਨਾਂ ਨੂੰ ਉਹ ਐਸ਼ੋਰ ਕਰ ਰਹੇ ਨੇ ਕਿ ਜਿਹੜੀ ਹੈ, ਜਿਵੇਂ ਮਾਰਕੋ ਰੂਬੀਓ ਨੇ ਇਹ ਕਿਹਾ ਕਿ ਐਨੀ ਡੀਲ ਵਿਦ ਈਰਾਨ ਵਿਲ ਐਨਸ਼ੋਰ ਸਿਕਿਉਰਿਟੀ ਆਫ ਗਲਫ ਐਲਾਈਜ਼। ਉਹਨਾਂ ਨੇ 3 ਰੋਜ਼ਾ ਦੌਰਾ ਕੀਤਾ ਜਿਹੜਾ ਉਹਨਾਂ ਦਾ ਇਸ ਪਾਰਟ ਦੇ ਵਿੱਚ ਗਲਫ ਅਰਬ ਐਲਾਈਜ਼ ਨੂੰ ਉਹਨਾਂ ਨੇ ਭਰੋਸਾ ਦਿਵਾਇਆ ਕਿ ਵੀ ਵੈਸਟ ਏਸ਼ੀਆ ਦੇ ਵਿੱਚ ਤੁਹਾਨੂੰ ਜਿਹੜਾ ਜਿਹੜੀਆਂ ਨੇ ਗਲਫ ਅਰਬ ਫੋਰਨ ਮਿਨਿਸਟਰਸ ਐਂਡ ਆਫੀਸ਼ੀਅਲਸ ਇਨ ਬਹਿਰੀਨ ਦੇ ਵਿੱਚ ਉਹਨਾਂ ਨੇ ਜਿੱਥੇ US ਨੇਵੀ ਦਾ 5th ਫਲੀਟ ਹੈ, ਉਹਨਾਂ ਨੇ ਕਿਹਾ ਕਿ ਵੀ ਵਾਸ਼ਿੰਗਟਨ ਵਾਜ਼ ਸੀਕਿੰਗ ਐਨ ਐਂਡਿਊਰਿੰਗ ਪੀਸ with long time for Iran that would not undermine the security and prosperity of allies in the oil rich region। ਹੁਣ ਇਹ ਜ਼ਬਾਨੀ
ਗੱਲਾਂ ਜ਼ਿਆਦਾ ਨੇ, ਕਿਉਂਕਿ ਉਹਦਾ ਗਰਾਊਂਡ ਇਹਨਾਂ ਸਾਰਿਆਂ ਨੂੰ ਇਹ ਸਮਝ ਆ ਗਈ ਕਿ ਹੁਣ ਜਿਹੜਾ ਨਵਾਂ ਬੌਸ ਇਸ ਖਿੱਤੇ ਦੇ ਵਿੱਚ ਆ ਉਹ ਈਰਾਨ ਹੈ। ਜੀ। ਔਰ ਜਦੋਂ ਅਸੀਂ ਇਹ ਕਿਹਾ ਕਿ ਭਾਈ ਅਮਰੀਕਾ, ਚਾਈਨਾ, ਰਸ਼ੀਆ ਤੋਂ ਬਾਅਦ ਈਰਾਨ ਐਜ਼ ਏ ਸੁਪਰ ਪਾਵਰ ਇਕਨੋਮਿਕਲੀ ਵੀ, ਕਿਉਂਕਿ ਹੁਣ ਉਹ 47 ਸਾਲ ਬਾਅਦ ਆਪਣਾ ਤੇਲ ਵੇਚ ਸਕਦਾ ਹੈ ਆਲਰੇਡੀ ਜਿਹੜਾ, ਫਿਰ ਜਿਹੜੇ ਉਹਦੇ ਫਰੋਜ਼ਨ ਅਸੈਟ ਸੀ 30 ਬਿਲੀਅਨ ਦੇ ਲਗਭਗ ਸ਼ਾਇਦ ਰਿਲੀਜ਼ ਹੋਣੇ ਨੇ, ਔਰ ਜਿਸ ਕਿਸਮ ਦਾ ਉਹਦੇ ਕੋਲ ਆਇਲ ਵੀ ਹੈ, ਗੈਸ ਵੀ ਹੈ, ਔਰ ਉਹਨਾਂ ਦਾ ਵਧੀਆ ਕੁਆਲਿਟੀ ਆਇਲ ਹੈ। ਇਰਾਕ ਤੋਂ ਬਾਅਦ ਈਰਾਨ ਦਾ ਵੈਨਜ਼ੂਏਲਨ ਆਇਲ ਤਾਂ ਚਾਰਕੋਲ ਜ਼ਿਆਦਾ ਹੈ ਉਹਦੇ 'ਚ, ਔਰ ਅਨਫੋਰਚੂਨੇਟਲੀ ਵੈਨਜ਼ੂਏਲਾ ਜਿਹਦਾ ਆਇਲ ਦਾ ਕਰਦਾ ਸੀ ਉਹਦੇ 'ਚ ਐਸਾ ਅਰਥਕੁਏਕ ਇੱਕ ਤੋਂ ਬਾਅਦ ਦੂਸਰਾ ਆਇਆ ਕਿ ਹਜ਼ਾਰਾਂ ਲੋਕ ਮਰ ਗਏ ਨੇ, ਰਬਲ ਦੇ ਥੱਲੇ ਦੱਬੇ ਹੋਏ ਨੇ। ਸੋ ਹੁਣ ਜਿਹੜੇ ਏਡ ਹੈ ਉਧਰ ਨੂੰ ਜਾ ਰਹੀ ਹੈ, ਅਮਰੀਕਨ ਵੀ, UN ਦੇ ਵੱਲੋਂ ਵੀ, ਔਰ ਦੂਸਰਾ ਵੀ। ਹੁਣ ਇਸ ਸਾਰੇ ਦੇ ਵਿੱਚ ਜਿਹੜੀ ਗੱਲਬਾਤ ਹੈ ਮੈਮੋ ਆਫ ਅੰਡਰਸਟੈਂਡਿੰਗ ਤੋਂ ਬਾਅਦ ਜਿਹਦੇ ਤੇ ਸਵਿਟਜ਼ਰਲੈਂਡ ਦੇ ਵਿੱਚ ਗੱਲ ਅੱਗੇ ਤੁਰੀ, 60 ਦਿਨ ਦਾ ਵਕਤ ਹੈ, ਔਰ ਪਾਕਿਸਤਾਨ ਨੇ ਇਹ ਅੱਜ ਉਹਨਾਂ ਦੀ ਅਫੀਸ਼ੀਅਲ ਸਟੇਟਮੈਂਟ ਹੈ। ਪਾਕਿਸਤਾਨ ਸੇਜ਼ ਈਰਾਨ US ਟਾਕਸ ਐਕਸਪੈਕਟਡ ਟੂ ਰਿਜ਼ਿਊਮ ਨੈਕਸਟ ਵੀਕ, ਔਰ ਉਹਨਾਂ ਦੇ ਫੋਰਨ ਆਫਿਸ ਨੇ ਪਾਕਿਸਤਾਨ ਦੇ ਸਪੋਕਸਪਰਸਨ ਤਾਹਿਰ ਅੰਦਰਾਬੀ, ਉਹਨਾਂ ਨੇ ਕਿਹਾ ਕਿ ਪਾਰਟੀਜ਼ ਆਰ ਔਨ ਦਾ ਟੇਬਲ ਐਂਡ ਦੈਟ ਪ੍ਰੋਸੈਸ ਵਾਸ ਗੋਇੰਗ ਔਨ, ਕਿ ਇਹ ਜਿਹੜੀ ਹੈ ਗੱਲਬਾਤ ਅੱਗੇ ਵੱਧ ਰਹੀ ਹੈ। ਅਗਲੇ ਹਫਤੇ ਦੇ ਵਿੱਚ ਜਿਹੜਾ ਇਹ ਗੱਲਬਾਤ ਅੱਗੇ ਤੁਰੇਗੀ। ਇਸੇ ਦੌਰਾਨ US ਸੈਨੇਟ ਦੇ ਵਿੱਚ 2 ਸੈਨੇਟਰ ਜਿਹੜੇ ਨੇ ਉਹ ਦੂਸਰੇ ਪਾਸੇ ਭੁਗਤੇ ਸੀ ਕਿ ਬਈ ਟਰੰਪ ਜਿਹੜਾ ਉਹ ਬਿਨਾਂ ਕਾਂਗਰਸ ਨੂੰ ਦੱਸੇ ਉਹਨੇ ਈਰਾਨ ਦੇ ਉੱਤੇ ਵਾਰ ਨਾਫਜ਼ ਕੀਤੀ, ਔਰ ਇਹਦੇ ਲਈ ਜਵਾਬਦੇਹੀ, ਹਾਲਾਂਕਿ ਉਹ ਕੋਈ ਬਾਈਂਡਿੰਗ ਨਹੀਂ ਸੀ, ਲੇਕਿਨ ਟਰੰਪ ਨੇ ਆਪਣੇ ਚੈਂਬਰ 'ਚ ਸੱਦ ਕੇ ਉਹਨਾਂ 2 ਸੈਨੇਟਰਾਂ ਦੀ ਉਹ ਲਾਹ ਪਾ ਕੀਤੀ, ਰਿਪਬਲਿਕਨ ਸਨ, ਕਿ ਭਾਈ ਵਾਪਸ ਜਾ ਕੇ ਜਿਹੜੀ ਈਵਨਿੰਗ ਵੋਟ ਹੋਈ ਉਹਨਾਂ ਨੇ ਉਸ ਤੇ ਕਿਹਾ ਜੀ ਹੁਣ ਸਾਡੀ ਤਸੱਲੀ ਹੋ ਗਈ ਹੈ ਉਹ। ਸੋ ਇਸ ਵੇਲੇ ਜਿਹੜਾ ਪਾਵਰ ਡਾਇਨਾਮਿਕਸ ਹੈ ਵਿਦਨ ਵੀ, ਕਿਉਂਕਿ ਨਵੰਬਰ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਨੇ ਮਿਡ ਟਰਮ, ਔਰ ਬੜੇ ਥਿਨ ਨੰਬਰ ਹੈ ਜਿਹੜਾ US ਕਾਂਗਰਸ ਨੂੰ ਡਿਸਾਈਡ ਕਰਦਾ ਹੈ। ਸੋ ਇੱਧਰ ਵੀ ਹਾਲਾਂ 70% ਅਮਰੀਕਨਸ ਨੇ ਇਸ ਡੀਲ ਨੂੰ ਐਂਡੋਰਸ ਕੀਤਾ ਹੈ। ਹੋਪਫੁਲੀ ਇਹ ਗੱਲ ਅੱਗੇ ਵਧੇਗੀ, ਲੇਕਿਨ ਦੂਸਰੇ ਪਾਸੇ ਈਰਾਨ ਉਹ ਆਪਣਾ ਜਿਹੜਾ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਜਿੱਤੇ ਹਾਂ, ਔਰ ਮੈਮੋ ਆਫ ਅੰਡਰਸਟੈਂਡਿੰਗ 14 ਨੁਕਤੇ ਸਾਨੂੰ ਜਿਹੜਾ ਉਹ ਸਾਡੀਆਂ ਟਰਮਸ ਨੇ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜੇ ਸੀਰੀਅਸ ਐਨਾਲਿਸਟ ਨੇ ਉਹ ਜਦੋਂ ਦੇਖ ਰਹੇ ਨੇ ਵੀ ਇਹ ਜਿਹੜੀ ਈਰਾਨ ਦੇ ਨਾਲ ਇਹ ਜਿਹੜੀ ਸਾਰੀ ਉਹਦੀ ਸਕਸੈਸ ਹੈ ਔਨ ਦਾ ਗਰਾਊਂਡ, ਤਾਂ ਜੋ ਉਹਨਾਂ ਨੇ ਜਿਵੇਂ ਅਸੀਂ ਕਿਹਾ ਸੀ ਕਿ ਜੇ ਕੋਈ ਵੱਡੀ ਤਾਕਤ ਛੋਟੀ ਤਾਕਤ ਨੂੰ ਹਰਾ ਨਾ ਸਕੇ, ਗੋਡੇ ਨਾ ਲਵਾ ਸਕੇ, ਤਾਂ ਵੱਡੀ ਤਾਕਤ ਦੀ ਹਾਰ ਹੁੰਦੀ। ਇਹ ਨਹੀਂ ਹੈ ਵੀ ਈਰਾਨ ਨੇ ਕੋਈ ਅਮਰੀਕਾ ਦਾ ਨੂੰ ਹਰਾ ਦਿੱਤਾ, ਇਹ ਵੀ ਨਹੀਂ ਹੈ, ਲੇਕਿਨ ਅਮਰੀਕਾ ਜਿੱਤ ਨਹੀਂ ਸਕਿਆ। ਸੋ ਜ਼ਾਹਰ ਹੈ ਕਿ ਬਈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਡਿਫੀਟ ਬਣ ਜਾਂਦੀ ਹੈ। ਔਰ ਇਸ ਸਾਰੇ ਪੀਰੀਅਡ 'ਚ ਜਿਹੜਾ ਪਾਕਿਸਤਾਨ ਔਰ ਈਰਾਨ ਦੀ ਨੇੜਤਾ ਹੈ, ਪਾਕਿਸਤਾਨ ਔਰ ਸਾਊਦੀ ਅਰੇਬੀਆ ਦੀ ਨੇੜਤਾ ਹੈ, ਪਾਕਿਸਤਾਨ ਔਰ ਟਰਕੀ ਦੀ ਨੇੜਤਾ ਹੈ। ਸੋ ਪਾਕਿਸਤਾਨ ਜਿਹਨੂੰ ਸੈਂਟਰ ਆਫ ਗ੍ਰੈਵਿਟੀ ਕਹਿੰਦੇ ਨੇ ਉਹ ਬਣ ਗਿਆ। ਇੱਕ ਪਾਸੇ ਤਾਂ ਚੀਨ ਨੂੰ ਘੇਰਨ ਦੇ ਲਈ ਪਹਿਲੀ ਟਰਮ ਵੇਲੇ ਪ੍ਰੈਜ਼ੀਡੈਂਟ ਟਰੰਪ ਨੇ ਕੁਆਡ ਬਣਾਇਆ ਸੀ ਚਾਈਨਾ ਨੂੰ ਘੇਰਨ ਦੇ ਲਈ। ਜ਼ਾਹਰ ਹੈ ਕਿ ਉਸ ਦੇ ਵਿੱਚ ਅਮਰੀਕਾ, UK, ਆਸਟ੍ਰੇਲੀਆ, ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ, ਬਾਅਦ ਚੌਕਸ ਬਣਾਇਆ ਜਦੋਂ UK ਵੀ ਸੀ, ਲੇਕਿਨ ਉਹ ਤਾਂ ਖੁੱਲਰ ਗਿਆ ਕਿਉਂਕਿ ਇੰਡੀਆ ਨੂੰ ਵਿੱਚ ਹੀ ਬ੍ਰਿਕਸ 'ਚ ਵੀ ਵੜਿਆ, ਦੂਜੇ 'ਚ ਵੀ ਵੜਿਆ, ਚੀਨ ਨੂੰ ਤਾਂ ਕੀ ਘੇਰਨਾ ਸੀ। ਹੁਣ ਜਿਹੜਾ ਸੀਰੀਅਸ ਪਾਵਰ ਬੈਲੈਂਸ ਦੀ ਗੱਲ ਕਰਨ ਵਾਲੇ ਨੇ ਉਹ ਇਹਨੂੰ ਵੈਸਟ ਏਸ਼ੀਆ ਕੁਆਡ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਪਾਕਿਸਤਾਨ, ਇਜਿਪਟ, ਟਰਕੀ ਔਰ ਸਾਊਦੀ ਅਰੇਬੀਆ ਦਾ ਜਿਹੜਾ ਅਲਾਇੰਸ ਹੈ ਇਹ ਵੈਸਟ ਏਸ਼ੀਆ ਕੁਆਡ ਹੈ। ਹਾਲਾਂਕਿ ਕੁਛ ਨੇ ਇਹਨੂੰ ਇਸਲਾਮਿਕ ਜਿਹੜੀ ਹੈ ਨੈਟੋ ਵੀ ਕਹਿਣ ਦੀ ਕੋਈ ਉਹ ਨਹੀਂ ਹੈ, ਔਰ ਇਹ ਇੱਕ ਪਾਵਰਫੁਲ ਜਿਹਦੇ 'ਚ ਪਾਵਰਫੁਲ ਫੌਜ ਹੈ ਪਾਕਿਸਤਾਨ ਦੀ ਵੀ, ਟਰਕੀ ਦੀ ਵੀ, ਇਜਿਪਟ ਦੇ ਆਪਣੇ, ਸਾਊਦੀ ਅਰੇਬੀਆ ਦੇ ਕੋਲ ਆਇਲ ਹੈ, ਮਨੀ ਹੈ, ਕਿ ਇਹ ਹੁਣ ਡਿਸਾਈਡਿੰਗ ਫੈਕਟਰ ਹੋਏਗਾ। ਔਰ ਇੱਕ ਚਾਰਟ ਜਿਹੜਾ ਨਿਊ ਸੈਂਟਰ ਆਫ ਗ੍ਰੈਵਿਟੀ ਕਰਕੇ ਔਰ 4 ਖਾਨਿਆਂ ਦੇ ਵਿੱਚ ਉਹਨਾਂ ਨੇ ਕਿਹਾ ਸਿੰਥੇਸਿਸ ਇਹ ਹੈ ਕਿ ਦਿਸ ਕੁਆਡਰੈਂਟ effectively bridges the gap between NATO infrastructure, OIC Islamic alignment, Chinese Belt and Road Capital, and global South demographics. It creates a single cohesive negotiating bloc that renders unilateral Western intervention nearly impossible. ਕਿ ਹੁਣ ਉਸ ਖਿੱਤੇ ਦੇ ਵਿੱਚ ਇਹ ਜਿਹੜਾ ਨਵਾਂ ਕੁਆਡ ਹੈ
ਇਹੀ ਡਿਸਾਈਡਿੰਗ ਫੈਕਟਰ ਹੋਏਗਾ। ਬਾਹਰਲੇ ਵੈਸਟਰਨਸ ਦੀ ਜਿਹੜੀ ਇੰਟਰਫੀਅਰੈਂਸ ਆ ਉਹ ਜੋ ਡਿਸਾਈਡ ਕਰਦੇ ਸੀ ਕਿ ਇੱਥੋਂ ਦੀ ਪੋਲਿਟਿਕਸ ਕੀ ਚੱਲੇਗੀ, ਕਿਹਨੂੰ ਤਹਫੁਜ਼ ਦੇਣਾ ਹੈ, ਕਿਹਨੂੰ ਥੱਲੇ ਸੁੱਟਣਾ ਹੈ, ਔਰ ਦੂਸਰਾ ਔਰ ਇਸ ਸਾਰੇ ਦੇ ਵਿੱਚ ਜਿਹੜਾ ਬਹੁਤਿਆਂ ਦਾ ਇਹ ਕਹਿਣਾ ਕਿ ਜਿਹੜੀ ਇਜ਼ਰਾਈਲ ਹੈ ਉਹ ਕੈਜੂਅਲਟੀ ਹੋ ਗਿਆ ਕਿ ਵੀ ਅਮਰੀਕਾ ਦੇ ਨਾਲ ਵੀ ਰਿਲੇਸ਼ਨਸ਼ਿਪ ਵਿਗੜੇ। ਅਮਰੀਕਾ ਨੂੰ ਵੀ ਪ੍ਰੈਜ਼ੀਡੈਂਟ ਟਰੰਪ ਨੇ ਫਰਮਲੀ ਜਿਸ ਕਿਸਮ ਦੀ ਲਾਈਨ ਲਈ ਹੋਈ ਹੈ, ਅੰਟਿਲ ਅਨਲੈਸ ਸਮ ਬਿਗਰ ਚੇਂਜ ਕਮਸ ਔਰ ਇਹ ਬਿਲਕੁਲ ਹੀ ਖੁੱਲ੍ਹ ਜਾਂਦਾ, ਫਿਰ ਤਾਂ ਜਿਹੜਾ ਇਸ ਨੂੰ ਜਿਵੇਂ ਰਸ਼ੀਆ ਨੇ ਕਿਹਾ ਕਿ ਵੀ ਇਹ ਫਿਰ ਜਿਹੜਾ ਨਿਊਕਲੀਅਰ ਵਾਰ ਵੱਲ ਲੈ ਕੇ ਜਾਏਗਾ। ਪਰ ਹਾਲ ਦੀ ਘੜੀ ਅਸੀਂ ਸਮਝਦੇ ਹਾਂ ਕਿ ਵੈਸਟਰਨ ਏਸ਼ੀਆ ਦੇ ਵਿੱਚ ਇਹ ਜਿਹੜਾ 4 ਮੁਲਕਾਂ ਦਾ ਕੁਆਡ ਹੈ ਇਹ ਨਵਾਂ ਪਾਵਰ ਸੈਂਟਰ ਹੈ ਔਰ ਇਹੀ ਡਿਸਾਈਡਿੰਗ ਫੈਕਟਰ ਹੋਏਗਾ ਫਿਊਚਰ ਦਾ। ਔਰ ਕਿਉਂਕਿ ਸਾਡੀ ਖਾਲਿਸਤਾਨ ਦੀ ਸਟਰਗਲ ਉਸ ਖਿੱਤੇ ਦੇ ਵਿੱਚ ਇੰਡੀਆ ਦੇ ਖਿਲਾਫ ਜੁੜੀ ਹੋਈ ਹੈ। ਇੰਡੀਆ ਇਸ ਸਭ ਤੋਂ ਬਾਹਰ ਹੈ। ਸੋ ਇੰਡੀਆ ਜਿਹੜਾ ਵਿਸ਼ਵ ਗੁਰੂ ਜਾਂ ਰੀਜਨਲ ਪਾਵਰ ਦੇ ਤੌਰ ਤੇ ਸੀ, ਹੁਣ ਇੰਡੀਆ ਇਹ ਨਹੀਂ ਵੀ ਦੁਨੀਆ 'ਚ ਉਹਦੀ ਕੋਈ ਪੁੱਛਗਿੱਛ ਨਹੀਂ ਜਿਹੜੀ ਨਹੀਂ ਹੈ, ਈਵਨ ਰੀਜਨਲ ਪਾਵਰ ਦੇ ਤੌਰ ਤੇ ਵੀ ਇੰਡੀਆ ਜਿਹੜਾ ਹੈ ਇਹ ਸਕੁਆਡ ਤੋਂ ਬਾਹਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਬਿਆਲੀ ਸਾਲਾਂ ਦੇ ਸ਼ਹੀਦੀ ਸਫ਼ਰ ਨੂੰ ਸਮਰਪਿਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਿਤੀ 26, 27 ਅਤੇ 28 ਜੂਨ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੇਰੀ ਕੈਲੀਫੋਰਨੀਆ ਵਿਖੇ ਕਰਵਾਏ ਜਾ ਰਹੇ ਹਨ। ਮੌਜੂਦਾ ਪੰਥਕ ਹਾਲਾਤਾਂ ਅਤੇ ਭਵਿੱਖ ਦੀ ਕੌਮੀ ਰਣਨੀਤੀ ਬਾਰੇ ਚਰਚਾ ਲਈ ਭਾਈ ਤਰਲੋਚਨ ਸਿੰਘ, ਡਾਕਟਰ ਅਮਰਜੀਤ ਸਿੰਘ, ਭਾਈ ਪਵਨਦੀਪ ਸਿੰਘ ਵਰਜੀਨੀਆ, ਬੀਬੀ ਮਨਦੀਪ ਕੌਰ ਐਡਵੋਕੇਟ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਹਰਪਾਲ ਸਿੰਘ ਅਤੇ ਹੋਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਜਾਵੇਗੀ। 3 ਦਿਨ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੌਰਾਨ ਗੁਰਬਾਣੀ, ਕੀਰਤਨ, ਕਥਾ ਵਿਚਾਰ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਆਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰੀਏ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਾਜ਼ੀਲ ਦੇ ਇੱਕ ਪ੍ਰਮੁੱਖ ਜਰਨਲਿਸਟ ਨੇ ਇੰਕਸ਼ਾਫ ਕੀਤਾ ਹੈ ਕਿ ਸਵਿਟਜ਼ਰਲੈਂਡ ਵਿੱਚ ਅਮਰੀਕਾ ਤੇ ਈਰਾਨ ਦੀ ਗੱਲਬਾਤ ਦੌਰਾਨ ਉੱਥੇ ਪਹੁੰਚੇ ਫੀਲਡ ਮਾਰਸ਼ਲ ਆਸਮ ਮਨੀਰ ਅਤੇ ਪਾਕਿਸਤਾਨੀ ਡੈਲੀਗੇਸ਼ਨ ਨੂੰ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਵੱਲੋਂ ਕਤਲ ਕਰਨ ਦੀ ਪਲੈਨਿੰਗ ਸੀ। ਪਾਕਿਸਤਾਨ ਨੇ ਇਜ਼ਰਾਈਲ ਨੂੰ ਸਫਾਈ ਹਸਤੀ ਤੋਂ ਮਿਟਾਉਣ ਦੀ ਧਮਕੀ ਦੇ ਕੇ ਇਸ ਸਾਜ਼ਿਸ਼ ਨੂੰ ਨਾਕਾਮ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਹਮੇਸ਼ਾ ਇਸ ਨੂੰ ਜਰਨਲਿਜ਼ਮ ਦੀ ਦੁਨੀਆ ਦੇ ਵਿੱਚ ਕੰਸਪੀਰੇਸੀ ਥਿਊਰੀਜ਼ ਕਹਿੰਦੇ ਨੇ, ਸਾਜ਼ਿਸ਼ੀ ਥਿਊਰੀਜ਼, ਹਾਈਪੋਥੇਸਿਸ ਵੀ ਕਿਹਾ ਜਾਂਦਾ ਹੈ ਜੀ। ਲੇਕਿਨ ਜਦੋਂ ਤੁਸੀਂ ਜਿਵੇਂ ਭਗਵੰਤ ਮਾਨ ਦੇ ਇਸ਼ੂ ਦੇ ਉੱਤੇ ਇੱਕ ਸਿੱਖ ਸਕਾਲਰ ਗੱਲ ਕਰ ਰਹੇ ਸੀ ਕਿ ਇਸ ਨੂੰ ਲੈ ਕੇ ਤਾਂ ਡਿਬੇਟ ਹੋ ਸਕਦੀ ਹੈ ਕਿ ਜੀ ਜਿਹੜੀ ਕੋਈ ਵੀਡੀਓ ਬਣੀ ਹੈ ਉਹ ਅਸਲੀ ਹੈ ਕਿ ਨਕਲੀ ਹੈ, ਪਰ ਕੁਝ ਬੰਦਿਆਂ ਦਾ ਇੱਕ ਰਿਫਲੈਕਸ਼ਨ ਹੁੰਦੀ ਹੈ ਕਿ ਵੀ ਇਹ ਕੰਮ ਉਹ ਕਰ ਸਕਦਾ ਕਿ ਨਹੀਂ ਕਰ ਸਕਦਾ। ਤਾਂ ਉਹਨਾਂ ਨੇ ਕਿਹਾ ਵੀ ਜੇ ਇਸ ਵੀਡੀਓ ਡਿਬੇਟ ਨੂੰ ਪਾਸੇ ਵੀ ਛੱਡ ਦਈਏ ਤੇ ਭਗਵੰਤ ਮਾਨ ਦਾ ਜਿਸ ਕਿਸਮ ਦਾ ਪਰਸੋਨਾ ਹੈ ਉਹ ਇਸ ਤੋਂ ਵੀ ਬਦਤਰ ਕੰਮ ਕਰ ਸਕਦਾ ਜਿਸ ਲੈਵਲ ਦਾ। ਔਰ ਮੈਂ ਦੇਖਦਾ ਹਾਂ ਜਿਹੜੀ ਉਹਦੀ ਐਕਸ ਵਾਈਫ ਹੈ, ਉਹਨਾਂ ਦੇ ਬੱਚੇ ਨੇ, ਜਦੋਂ ਉਹ ਉਹਨਾਂ ਦੇ ਅੰਦਰ ਚੀਰਿਆ ਹੁੰਦਾ ਹੈ ਉਹ ਵਿਚਾਰੇ ਕਰਦੇ ਨੇ, ਤਾਂ ਇਸ ਕਿਸਮ ਦੇ ਲੋਕ, ਉਹਦੇ 'ਚ ਕੋਈ ਸਬੂਤ ਦੀ ਲੋੜ ਨਹੀਂ ਹੁੰਦੀ, ਪਰ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਇਸ ਕਿਸਮ ਦਾ ਬਦ ਅਖਲਾਕ ਆਦਮੀ ਹੈ ਕਿ ਇਹ ਕੁਝ ਵੀ ਕਰ ਸਕਦਾ। ਹੁਣ
ਜਿਹੜੀ ਖਬਰ ਨੇ ਇੰਡੀਅਨ ਮੀਡੀਆ ਨੇ ਵੀ ਉਹਨੂੰ ਕਿਸੇ ਹੱਦ ਤੱਕ ਚੁੱਕਿਆ, ਪਾਕਿਸਤਾਨ ਨੇ ਉਹਨੂੰ ਜਿਹੜਾ ਉਹ ਇੱਕ ਡਿਫਰੈਂਟ ਢੰਗ ਦੇ ਨਾਲ ਉਸ ਨੂੰ ਡਿਨਾਈ ਕੀਤਾ। ਪਰ ਮੈਂ ਸਮਝਦਾ ਹਾਂ ਵੀ ਮੈਂ ਇਸ ਦੀ ਜੋ ਕੁਛ ਜੇ ਇਜ਼ਰਾਈਲ ਔਰ ਖ਼ਾਸ ਤੌਰ 'ਤੇ ਮੋਸਾਦ ਉਹਨਾਂ ਦੀ ਐਕਟੀਵਿਟੀ, ਉਹਨਾਂ ਦਾ ਓਵਰਆਲ ਟਰੈਕ ਰੈਕਡ ਦੇਖੀਏ ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿਸ ਜਰਨਲਿਸਟ ਨੇ, ਇਹ ਕੋਈ ਛੋਟਾ ਮੋਟਾ ਬੰਦਾ ਨਹੀਂ ਹੈ, ਇਹਦਾ ਸ਼ੋਅ ਜਿਹੜਾ ਇਹ ਮਿਲੀਅਨਸ ਆਫ ਲੋਕ ਦੇਖਦੇ ਨੇ ਔਰ ਇਹ ਜੀਓਪੋਲਿਟੀਕਲ ਐਨਾਲਿਸਟ ਹੈ ਪੈਪ ਐਸਕੋਬਾਰ, ਬ੍ਰਾਜ਼ੀਲੀਅਨ ਹੈ। ਉਹਨੇ ਇੱਕ ਜਿਹੜਾ ਮਾਰੀਓ ਨਾਫਿਲ ਸ਼ੋਅ ਦੇ ਉੱਤੇ ਜਾ ਕੇ ਜਿਹੜਾ ਇਨਕਸ਼ਾਫ ਕੀਤਾ, ਕਿਉਂਕਿ ਇਸ ਲੈਵਲ ਦੇ ਲੋਕ, ਮੈਂ ਇਹ ਦੇਖਦਾ ਕਿ ਮੈਂ ਇਹਨੂੰ ਪੈਪ ਐਸਕੋਬਾਰ ਨੂੰ ਫੋਲੋ ਵੀ ਕਰਦਾ ਕਿਉਂਕਿ ਇਹ ਜੱਜ ਦੇ ਸ਼ੋਅ ਤੇ ਵੀ ਹੁੰਦਾ ਹੈ, ਦੂਸਰਿਆਂ ਦੇ ਉੱਤੇ ਵੀ, ਕਦੇ ਮਲੇਸ਼ੀਆ ਹੁੰਦਾ ਹੈ, ਕਦੇ ਥਾਈਲੈਂਡ ਹੁੰਦਾ ਹੈ, ਕਦੇ ਰਸ਼ੀਆ ਹੁੰਦਾ ਹੈ, ਕਦੇ ਬ੍ਰਾਜ਼ੀਲੀਅਨ ਹੈ ਬੇਸਿਕਲੀ। ਪਰ ਉਹਨੇ ਜਿਹੜਾ ਇਨਕਸ਼ਾਫ ਕੀਤਾ ਉਹ ਦਹਿਲਾ ਦੇਣ ਵਾਲਾ ਵੀ ਹੈ, ਦਿਲ ਦਹਿਲਾ ਦੇਣ ਵਾਲਾ ਵੀ। ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਇਸ ਦੇ ਨੂੰ ਜਿਹੜਾ ਹੈ ਉਹ ਆਊਟਰਾਈਟ ਰਿਜੈਕਟ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਪਾਕਿਸਤਾਨ ਨੇ ਉਸ ਨੂੰ ਫॉर ਡਿਪਲੋਮੈਟਿਕ ਰੀਜ਼ਨਸ ਇਹ ਕਿਹਾ ਕਿ ਵੀ ਇਹ ਠੀਕ ਨਹੀਂ। ਹੁਣ ਉਹਨੇ ਇਨਕਸ਼ਾਫ ਕੀ ਕੀਤਾ ਹੈ ਕਿ ਇਜ਼ਰਾਈਲਜ਼ ਮੋਸਾਦ tried to assassinate the entire Pakistani leadership including Field Marshal Asim Munir during talks in Switzerland। ਅੱਛਾ, ਕਿ ਜਿਹੜਾ ਹੁਣ ਗੱਲਬਾਤ ਦਾ ਦੌਰ ਚੱਲਿਆ ਜਿਹਦੇ 'ਚ ਕਿ ਇਰਾਨੀ ਵਫਦ ਔਰ ਪਾਕਿਸਤਾਨੀ ਔਰ ਕਤਰ ਇਹ ਵਿਚੋਲੇ ਸੀ ਔਰ ਅਮਰੀਕਨ JD ਵੈਂਸ ਨੇ ਲੀਡ ਕੀਤਾ, ਕਿ ਇਸ ਮੌਕੇ ਤੇ ਇਸ ਦਾ ਇਨਕਸ਼ਾਫ ਹੈ ਪੈਪ ਐਸਕੋਬਾਰ ਦਾ ਕਿ ਮੋਸਾਦ ਦੀ ਇਹ ਪਲੈਨਿੰਗ ਸੀ ਕਿ ਪਾਕਿਸਤਾਨ ਦਾ ਸਾਰਾ ਡੈਲੀਗੇਸ਼ਨ ਹੀ ਉਡਾ ਦਿਓ। ਹੁਣ ਜ਼ਾਹਰ ਹੈ ਕਿ ਵੀ ਜੇ ਇਵੇਂ ਹੋਇਆ ਹੁੰਦਾ, ਹੁਣ ਅੱਜ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਸ ਮੈਮੋ ਆਫ ਅੰਡਰਸਟੈਂਡਿੰਗ ਤੇ ਦਸਤਖਤ ਹੋਏ ਸਵਿਟਜ਼ਰਲੈਂਡ 'ਚ, ਭਾਵੇਂ ਹਿਕਅਪਸ ਐਂਡ ਜਿਹੜੀਆਂ ਨੇ ਉਹ ਥੋੜੇ ਬਹੁਤ ਖਿੱਚਤੂ ਹੋਈ, ਲੇਕਿਨ ਜੇ ਇਹ ਵਾਪਰ ਜਾਂਦਾ ਤੇ ਕੀ ਹੁੰਦਾ? ਬਿਲਕੁਲ। ਹੁਣ ਉਹਨੇ ਜਵਾਬ ਦਿੱਤਾ ਹੈ ਕਿ ਪਾਕਿਸਤਾਨ ਦੀ ਇੰਟੈਲੀਜੈਂਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਔਰ ਉਹਨਾਂ ਨੇ ਇਜ਼ਰਾਈਲ ਨੂੰ ਮੈਸੇਜ ਦਿੱਤਾ ਕਿ ਜੇ ਇਵੇਂ ਹੋਇਆ ਤੇ ਫਿਰ ਇਜ਼ਰਾਈਲ ਮੁਲਕ ਇਸ ਸਫਾਏ ਹਸਤੀ ਤੋਂ, ਦੁਨੀਆ ਦੇ ਨਕਸ਼ੇ ਤੋਂ ਹੀ ਜਿਹੜਾ ਉਹ ਮਿਟ ਜਾਏਗਾ। ਜ਼ਾਹਰ ਹੈ ਕਿ ਇਹ ਨਿਊਕਲੀਅਰ ਮਿਸਾਈਲ ਦਾਗਣ ਦੀ ਜਿਹੜੀ ਇਹ ਧਮਕੀ ਹੈ। ਔਰ ਕਿਹਾ ਜਾਂਦਾ ਹੈ ਕਿ ਵੀ ਆਫਟਰ ਦੈਟ, ਕਿਉਂਕਿ ਜਦੋਂ ਇਹ ਜਿਹੜੀਆਂ ਏਜੰਸੀਆਂ ਦਾ ਇੱਕ ਪਾਰਟ ਹੁੰਦਾ ਹੈ ਕਿ ਉਹਨਾਂ ਨੇ ਇੱਕ ਪਲਾਟ ਬਣਾਇਆ ਹੁੰਦਾ, ਪਰ ਜੇ ਉਹਦੇ 'ਚ ਕੋਈ ਲੀਕ ਹੋ ਜਾਏ ਗੱਲ ਤਾਂ ਫਿਰ ਉਹ ਸਟਾਪ ਕਰ ਦਿੰਦੇ ਨੇ। ਸੋ ਉਹਨਾਂ ਨੇ ਇਹ ਨਹੀਂ ਹੈ ਕਿ ਵੀ ਇਸ ਡਰ ਤੋਂ ਨਹੀਂ ਕੀਤਾ ਹੋਏਗਾ ਕਿ ਸਾਨੂੰ ਨਿਊਕਲੀਅਰ ਹੋਏਗਾ। ਇਜ਼ਰਾਈਲ ਵੀ ਨਿਊਕਲੀਅਰ ਹੈ, ਪਰ ਉਹਨਾਂ ਨੂੰ ਇਹ ਜ਼ਰੂਰ ਲੱਗਾ ਕਿ ਵੀ ਇਹ ਪਲਾਟ ਲੀਕ ਹੋ ਗਿਆ। ਔਰ ਇਹ ਵੀ ਪੋਸੀਬਲ ਹੈ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਾਂ ਅਮਰੀਕਾ ਚਾਹੁੰਦਾ ਸੀ ਸਮਝੌਤਾ ਹੋਏ। ਜੇ ਪਾਕਿਸਤਾਨ ਦੀ ਇੰਟੈਲੀਜੈਂਸ ਨੂੰ ਇਹਦਾ ਪਤਾ ਲੱਗਾ, ਉਹਦਾ ਸੋਰਸ ਅਮਰੀਕਨ ਇੰਟੈਲੀਜੈਂਸ ਵੀ ਹੋ ਸਕਦਾ ਹੈ, ਜਾਂ ਅਮਰੀਕਨ ਇੰਟੈਲੀਜੈਂਸ ਨੇ ਹੀ ਇਜ਼ਰਾਈਲ ਨੂੰ ਰੋਕਿਆ ਹੋਇਆ। ਔਰ ਇਹਦਾ ਕੀ ਸੋਰਸ ਹੈ ਮਿਸਟਰ ਪੈਪ ਐਸਕੋਬਾਰ ਦਾ? ਐਸਕੋਬਾਰ ਨੇ ਕਿਹਾ ਕਿ ਜੀ ਪਾਕਿਸਤਾਨ ਦੀ ਮਿਲਟਰੀ ਇੰਟੈਲੀਜੈਂਸ ਨੇ ਇਹ ਕ੍ਰੈਡੀਬਲ ਇੰਟੈਲੀਜੈਂਸ ਰਾਹੀਂ ਇਹਨੂੰ ਐਸਟੈਬਲਿਸ਼ ਕੀਤਾ ਕਿ ਭਾਈ ਨੇਤਨਯਾਹੂ, ਜਿਸ ਆਪਰੇਸ਼ਨ ਦੀ ਨੇਤਨਯਾਹੂ ਵੱਲੋਂ ਡਾਇਰੈਕਟ ਜਿਹੜੀ ਹੈ ਉਹ ਐਂਡੋਰਸਮੈਂਟ ਸੀ ਕਿ ਆਰਮੀ ਚੀਫ ਜਨਰਲ ਆਸਮ ਮੁਨੀਰ ਐਂਡ ਪੋਸੀਬਲੀ ਦਾ ਐਂਟਾਇਰ ਪਾਕਿਸਤਾਨੀ ਡੈਲੀਗੇਸ਼ਨ। ਹੁਣ ਪੋਸੀਬਲੀ ਦਾ ਮਤਲਬ ਇਹ ਸੀ ਕਿ ਜੇ ਬਾਕੀ ਨਹੀਂ ਵੀ ਹੁੰਦੇ, ਆਸਮ ਮੁਨੀਰ ਨੂੰ ਚੁੱਕ ਦਿਓ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਨੇ ਤਾਂ ਆਸਮ ਮੁਨੀਰ ਦੀ ਤਾਰੀਫ ਕੀਤੀ। ਜਿਵੇਂ ਸਵਿਟਜ਼ਰਲੈਂਡ 'ਚ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ JD ਵੈਂਸ ਨੇ ਆਸਮ ਮੁਨੀਰ ਬਾਰੇ, ਔਰ ਹਾਲਾਂਕਿ ਹੁੰਦਾ ਸੀ ਕਈਆਂ ਦਾ ਸੀ ਜੀ ਐਵੇਂ ਪਾਕਿਸਤਾਨ ਕ੍ਰੈਡਿਟ ਲੈ ਰਿਹਾ ਹੈ, ਅਸਲੀ ਗੱਲ ਤਾਂ ਕਤਰ ਵਾਲੇ ਕਰ ਰਹੇ ਨੇ, ਫਲਾਣੇ ਕਰ ਰਹੇ ਨੇ। ਲੇਕਿਨ ਜਦੋਂ JD ਵੈਂਸ ਨੇ ਕਿਹਾ ਕਿ ਭਾਈ ਮੇਰੀ ਜ਼ਿੰਦਗੀ 'ਚ ਦੋ ਸਭ ਤੋਂ ਅਹਿਮ ਜਿਨ੍ਹਾਂ ਨਾਲ ਮੈਂ ਸਭ ਤੋਂ ਜ਼ਿਆਦਾ ਪਿਛਲੇ 3 ਮਹੀਨੇ ਦੇ ਵਿੱਚ ਕੀਤਾ, ਜਾਂ ਮੇਰੇ ਇੱਕ ਇੰਡੀਅਨ ਹੈ, ਇੱਕ ਪਾਕਿਸਤਾਨੀ ਹੈ। ਇੰਡੀਅਨ ਮੇਰੀ ਘਰ ਵਾਲੀ ਹੈ ਤੇ ਪਾਕਿਸਤਾਨੀ ਆਸਮ ਮੁਨੀਰ ਨੇ। ਫਿਰ ਉਹ ਇੱਥੇ ਹੀ ਨਹੀਂ ਰੁਕਿਆ, ਉਹਨੇ ਕਿਹਾ ਵੀ ਫਾਈਨ ਜਨਰਲ ਤਾਂ ਉਹ ਹੈ ਹੀ ਨੇ, ਕਿਉਂਕਿ ਜ਼ਾਹਰ ਹੈ ਜਿਹੜਾ ਇਹਨਾਂ ਦਾ ਆਪਰੇਸ਼ਨ ਸੰਦੂਰ ਹੈ ਉਹਦੇ 4 ਦਿਨ 'ਚ ਜੋ ਭਾਰਤ ਨੂੰ ਸਬਕ ਸਿਖਾਇਆ, ਆਸਮ ਮੁਨੀਰ ਦੀ ਕਮਾਂਡ ਹੈ ਫੌਜ ਦੀ। ਪਰ ਉਹਨੇ ਕਿਹਾ ਵੀ ਇਹ ਫਾਈਨ ਡਿਪਲੋਮੈਟ ਵੀ ਹੈ। ਔਰ ਇਹ ਗੱਲ ਕੱਲਾ ਮੈਂ ਨਹੀਂ ਕਹਿੰਦਾ, ਪ੍ਰਵੀਨ ਸਾਹਨੀ ਜਿਹੜਾ ਇੱਕ ਇੰਡੀਪੈਂਡੈਂਟ ਤਜ਼ੀਆਕਾਰ ਹੈ, ਉਹਨੇ ਕਿਹਾ ਵੀ ਇਹ ਬਹੁਤ ਰੇਅਰ ਹੋਇਆ। ਚਲੋ ਫੌਜ ਦਾ ਕੋਈ ਕੈਪੇਬਲ ਜਨਰਲ ਆਪਣੀ ਥਾਂ ਤੇ ਹੁੰਦਾ ਹੈ, ਵੀ ਇੰਨੀ ਟਫ ਟਾਸਕ ਜਿਹੜੀ ਜਨਰਲ ਆਸਮ ਮੁਨੀਰ ਨੇ ਕੀਤੀ। ਈਰਾਨ ਦਾ ਵੀ ਟਰਸਟ, ਈਰਾਨ ਤੇ ਸਾਊਦੀ ਅਰੇਬੀਆ ਇੱਕ ਦੂਜੇ ਤੇ ਇਤਬਾਰ ਨਹੀਂ ਕਰਦੇ,
ਸਾਊਦੀ ਅਰੇਬੀਆ ਦਾ ਵੀ ਟਰਸਟ, ਟਰਕੀ ਨੂੰ ਵੀ ਭਰੋਸੇ 'ਚ ਲੈਣਾ ਹੈ। ਹੁਣ ਅਮਰੀਕਾ ਦੇ ਬਿਹਾਫ ਤੇ ਵੀ ਗੱਲ ਕਰ ਰਹੇ ਨੇ, ਉਧਰ ਚੀਨ ਨੂੰ ਵੀ ਬੈਲੈਂਸ ਰੱਖਣਾ। ਸੋ ਇਸ ਤੋਂ ਵੱਡਾ ਉਹਨਾਂ ਕਿ ਵੱਡੇ ਵੱਡੇ ਡਿਪਲੋਮੈਟ ਹੋਏ ਨੇ ਸਿਵਿਲੀਅਨ ਐਂਡ ਆਲ, ਬਟ ਤੇ ਇਹਨਾਂ ਨੂੰ ਵੀ ਮੋਸਾਦ ਨੂੰ ਵੀ ਪਤਾ ਹੈ ਵੀ ਕੀ ਇਹ ਆਸਮ ਮੁਨੀਰ, ਜੇ ਆਸਮ ਮੁਨੀਰ ਪੈਸੇ ਹੋ ਜਾਏ ਸਭ ਕੁਝ ਜਿਹੜਾ ਹੈ ਉਹ ਹਾਊਸ ਆਫ ਕਾਰਡਸ ਤਾਸ਼ ਦੇ ਪੱਤਿਆਂ ਵਾਂਗ ਡਿੱਗ ਪਏਗਾ। ਔਰ ਇਹਦੇ 'ਚ ਇਹ ਜਿਹੜਾ ਮਿਸਟਰ ਐਸਕੋਬਾਰ ਹੈ, ਪੈਪ ਐਸਕੋਬਾਰ, ਉਹ ਕਹਿੰਦਾ ਕਿ ਪਾਕਿਸਤਾਨ ਦਾ ਰਿਸਪੌਂਸ ਵਾਸ ਡਾਇਰੈਕਟ ਐਂਡ ਅਨਮਿਸਟੇਕੇਬਲ, ਵੀ ਬਿਨਾਂ ਕਿਸੇ ਹੀਲ ਹੁਜਤ ਦੇ ਸਿੱਧਾ ਰਿਸਪੌਂਸ ਉਹਨੇ ਜਿਹੜਾ ਕਿਹਾ। ਉਹਦੇ 'ਚ ਉਹਨਾਂ ਨੇ, ਪਾਕਿਸਤਾਨ ਨੇ ਕਿਹਾ ਇਜ਼ਰਾਈਲ ਨੂੰ, ਇਫ ਯੂ ਟੱਚ ਆਵਰ ਡੈਲੀਗੇਸ਼ਨ ਵੀ ਆਰ ਗੋਇੰਗ ਟੂ ਵਾਈਪ ਯੂ ਆਫ ਦਾ ਮੈਪ ਪੀਰੀਅਡ। ਅਮਰੀਕਾ ਚਾਹੁੰਦਾ ਵੀ ਬਸ ਗੱਲ ਮੁੱਕੀ ਕਿ ਜੇ ਤੁਸੀਂ ਟੱਚ ਕੀਤਾ ਅਸੀਂ ਤੁਹਾਨੂੰ ਸਫਾਈ ਹਸਤੀ ਤੋਂ ਮਿਟਾ ਦੇਵਾਂਗੇ। ਔਰ ਦਾ ਥ੍ਰੈਟ ਰਿਪੋਰਟਡਲੀ ਸਟਾਪਡ ਦਾ ਪਲਾਨ ਕੋਲਡ। ਮੈਨੂੰ ਲੱਗਦਾ ਵੀ ਥ੍ਰੈਟ ਨਾਲੋਂ ਵੀ ਜ਼ਿਆਦਾ ਇਸ ਇਨਫੋਰਮੇਸ਼ਨ ਦਾ, ਜੇ ਇਵੇਂ ਉਹ ਕਰ ਰਹੇ, ਜਿਵੇਂ ਮੈਂ ਕਿਹਾ ਕਿ ਜੋ ਮੋਸਾਦ ਦੀ ਕਾਰਗੁਜ਼ਾਰੀ ਹੈ, ਜੋ ਰੈਪੂਟੇਸ਼ਨ ਹੈ, ਉਹ ਕੁਆਇਟ ਸਮਰੱਥ ਨੇ ਜਿਸ ਲੈਵਲ ਦੇ ਉੱਤੇ ਜਾ ਕੇ ਉਹ ਪਹਿਲਾਂ ਉਹਨਾਂ ਨੇ ਐਕਟ ਕੀਤਾ ਹੈ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਹਾਲਾਂਕਿ ਪਾਕਿਸਤਾਨ ਦੀ ਜਿਹੜੀ ਹੈ ਆਫੀਸ਼ੀਅਲ ਨੇ ਇਸ ਨੂੰ ਡਿਨਾਈ ਕੀਤਾ, ਕਿਉਂਕਿ ਮਤਲਬ ਇਹ ਹੈ ਕਿ ਵੀ ਅਗੇਨ ਪਾਕਿਸਤਾਨ ਤੇ ਆਏਗਾ ਜੀ ਉਹਨੇ ਨਿਊਕਲੀਅਰ ਦੀ ਥ੍ਰੈਟ ਦਿੱਤੀ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਇਹ ਇਹ ਖਬਰ ਠੀਕ ਨਹੀਂ ਹੈ, ਇੰਨਾ ਹੀ ਉਹਨਾਂ ਨੇ ਕਿਹਾ, ਇਸ ਤੋਂ ਬਿਯੋਂਡ ਕੋਈ ਨਹੀਂ ਹੈ। ਹਾਲਾਂਕਿ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਖਬਰਾਂ ਸੀ ਕਿ ਜਿਹੜਾ ਜਦੋਂ ਪਹਿਲੀ ਗੱਲਬਾਤ ਇਸਲਾਮਾਬਾਦ ਡਾਇਲੋਗ ਸ਼ੁਰੂ ਹੋਇਆ ਤੇ ਜਿਹੜਾ ਈਰਾਨ ਦਾ ਡੈਲੀਗੇਸ਼ਨ ਇਸਲਾਮਾਬਾਦ ਸੀ, ਉੱਥੇ ਕਿਉਂ ਹਾਈ ਸਿਕਿਉਰਿਟੀ, ਦੂਜਾ ਤਾਂ ਹੈ ਹੀ ਸੀ ਪਾਕਿਸਤਾਨ ਦੇ ਜੈਟਸ ਨੇ ਕਵਰ ਦਿੱਤਾ, ਉਦੋਂ ਇਹਨਾਂ ਦੀ ਪਲੈਨਿੰਗ ਸੀ ਕਿ ਡੈਲੀਗੇਸ਼ਨ ਨੂੰ ਹੀ ਉਡਾ ਦਿੱਤਾ ਜਾਏ। ਸੋ ਕੁੱਲ ਮਿਲਾ ਕੇ ਅਜੇ ਵੀ ਜੋ ਕੁਝ ਚੱਲ ਰਿਹਾ ਹੈ, ਸਭ ਤੋਂ ਵਰਸਟ ਜਿਵੇਂ ਇਹ ਹੈ ਕਿ ਭਾਈ US ਇਰਾਨ ਡੀਲ ਮੇ ਲੀਵ ਨੇਤਨਯਾਹੂ ਐਜ਼ ਬਿਗੇਸਟ ਕੈਜੂਅਲਟੀ। ਉਹਨਾਂ ਨੇ ਕਿਹਾ ਨਾਟ ਓਨਲੀ ਡਿਡ ਹੀ ਲੂਜ਼ ਦਾ ਵਾਰ ਵਿਦ ਇਰਾਨ, he has also lost Trump as a friend. He is now isolated, not only internationally, but locked in a major dispute with Trump, a former Netanyahu advisor says. So, ਫਸਿਆ ਹੋਇਆ ਹੈ। ਸੋ ਅਜੇ ਵੀ ਜਿਹੜੀ ਮੋਸਾਦ ਹੈ ਉਹ ਕਈ ਵਾਰ ਆਊਟ ਆਫ ਦਾ ਬਾਕਸ ਐਸਾ ਐਕਸ਼ਨ ਕਰਦੀ ਹੈ ਕਿ ਬਾਕੀਆਂ ਨੇ, ਏਜੰਸੀਆਂ ਨੇ ਵੀ ਇਮੈਜਿਨ ਨਹੀਂ ਕੀਤਾ ਹੁੰਦਾ। ਪਰ ਲੈਟ ਵੀ ਸੀ ਵੀ ਕਿਵੇਂ ਹੈ। ਪਰ ਮੈਂ ਸਮਝਦਾ ਵੀ ਇਹਨੂੰ ਭਾਵੇਂ ਕੋਈ ਸੋਰਸ ਉਹਨੇ ਐਸਕੋਬਾਰ ਨੇ ਡਿਸਕਲੋਜ਼ ਨਹੀਂ ਕੀਤਾ, ਬਟ ਇਹਦੀ ਪੋਸੀਬਿਲਿਟੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਬਿਆਲੀ ਸਾਲਾਂ ਦੇ ਸ਼ਹੀਦੀ ਸਫ਼ਰ ਨੂੰ ਸਮਰਪਿਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਿਤੀ 26, 27 ਅਤੇ 28 ਜੂਨ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੇਰੀ, ਕੈਲੀਫੋਰਨੀਆ ਵਿਖੇ ਕਰਵਾਏ ਜਾ ਰਹੇ ਹਨ। ਮੌਜੂਦਾ ਪੰਥਕ ਹਾਲਾਤਾਂ ਅਤੇ ਭਵਿੱਖ ਦੀ ਕੌਮੀ ਰਣਨੀਤੀ ਬਾਰੇ ਚਰਚਾ ਲਈ ਭਾਈ ਤਰਲੋਚਨ ਸਿੰਘ, ਡਾਕਟਰ ਅਮਰਜੀਤ ਸਿੰਘ, ਭਾਈ ਪਵਨਦੀਪ ਸਿੰਘ ਵਰਜੀਨੀਆ, ਬੀਬੀ ਮਨਦੀਪ ਕੌਰ ਐਡਵੋਕੇਟ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਹਰਪਾਲ ਸਿੰਘ ਅਤੇ ਹੋਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਜਾਵੇਗੀ। 3 ਦਿਨ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੌਰਾਨ ਗੁਰਬਾਣੀ, ਕੀਰਤਨ, ਕਥਾ ਵਿਚਾਰ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਆਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰੀਏ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਹਿੰਦੂ ਤਵੀ ਪ੍ਰਭਾਵ ਬਹੁਤ ਜ਼ਿਆਦਾ ਵੱਧ ਰਿਹਾ ਹੈ, ਜਿਸ ਦੀ ਵਜ੍ਹਾ ਕਰਕੇ ਸਿੱਖ ਕਦਰਾਂ ਕੀਮਤਾਂ ਅਤੇ ਅਕਾਲ ਤਖਤ ਸਾਹਿਬ ਸਮੇਤ ਸਿੱਖ ਸੰਸਥਾਵਾਂ ਦਾ
ਰੈਪੂਟੇਸ਼ਨ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੋਲੀਟੀਕਲ ਪਾਵਰ ਆਉਣਾ ਜਾਣਾ ਇਹ ਵੀ ਇੱਕ ਅਹਿਮ ਤੁਹਾਡੀ ਪ੍ਰਾਪਤੀ ਜਾਂ ਲਾਸ ਹੁੰਦਾ ਹੈ, ਪਰ ਬਹੁਤ ਵਾਰ ਲਾਸ ਹੁੰਦਾ ਹੈ ਜਦੋਂ ਤੁਹਾਡਾ ਆਪਣੀਆਂ ਸੰਸਥਾਵਾਂ 'ਤੇ, ਆਪਣੇ ਭਰਾਵਾਂ 'ਤੇ, ਆਪਣੀਆਂ ਜਥੇਬੰਦੀਆਂ 'ਤੇ ਭਰੋਸਾ ਉੱਠ ਜਾਏ, ਤੁਸੀਂ ਭੰਬਲ ਭੂਸੇ ਦਾ ਸ਼ਿਕਾਰ ਹੋਵੋ, ਕਨਫਿਊਜ਼ਨ 'ਚ ਹੋਵੋ, ਔਰ ਫਿਰ ਉਹ ਸਾਰਾ ਕਨਫਿਊਜ਼ਨ ਔਰ ਬੇਇਤਬਾਰੀ ਤੁਹਾਨੂੰ ਇਨਐਕਟਿਵ ਕਰ ਦੇ, ਤੁਹਾਨੂੰ ਲੱਗੇ ਕਿ ਜੀ ਇੱਥੇ ਕੁਝ ਬਣਨਾ ਬਣਾਉਣਾ ਨਹੀਂ ਹੈ ਔਰ ਆਪਣੀ ਜ਼ਿੰਦਗੀ ਜਿਓ, ਖਸਮਾਂ ਨੂੰ ਖਾਣ ਸਾਰੇ। ਜਦੋਂ ਇਹ ਐਟੀਟਿਊਡ ਬਣਨਾ ਸ਼ੁਰੂ ਹੁੰਦਾ ਹੈ, ਔਰ ਸ਼ਾਇਦ ਇਹੀ ਦੁਸ਼ਮਣ ਚਾਹੁੰਦਾ ਹੁੰਦਾ ਹੈ ਕਿ ਜਦੋਂ ਤੁਸੀਂ ਡੀਐਕਟੀਵੇਟ ਹੋ ਜਾਓ, ਤੁਸੀਂ ਆਪਣੇ ਸਵੈਮਾਨ ਨੂੰ ਜਾਂ ਦੂਸਰੇ ਨੂੰ ਮਾਰ ਕੇ, ਆਪਣੇ ਮਨ ਨੂੰ ਮਾਰ ਕੇ ਤੁਸੀਂ ਕਹੋ ਜੀ ਇੱਥੇ ਤਾਂ ਇਵੇਂ ਹੀ ਹੋਣਾ, ਕੁਝ ਨਹੀਂ ਬਦਲਣਾ। ਔਰ ਮੈਨੂੰ ਇਹ ਲੱਗਦਾ ਹੈ ਵੀ ਜਿਹੜੀ ਸਿੱਖ ਕੌਮ ਇਸ ਗੱਲ ਲਈ ਜਾਣੀ ਜਾਂਦੀ ਹੈ ਕਿ ਇੰਪੋਸੀਬਲ ਨੂੰ ਉਹ ਪੋਸੀਬਲ ਕਰ ਸਕਦੀ ਹੈ। ਬੇਸ਼ੱਕ ਕਿਹਾ ਤੇ ਨੈਪੋਲੀਅਨ ਦੇ ਨਾਲ ਜੋੜਿਆ ਜਾਂਦਾ ਹੈ ਕਿ ਭਾਈ ਜਿਹੜਾ ਇੰਪੋਸੀਬਲ ਸ਼ਬਦ ਹੈ ਉਹ ਡਿਕਸ਼ਨਰੀ ਦੇ ਵਿੱਚ ਡਿਕਸ਼ਨਰੀ ਆਫ ਫੂਲਸ ਹੁੰਦਾ ਹੈ, ਹਾਲਾਂ ਅਲਟੀਮੇਟਲੀ ਉਹ ਖੁਦ ਜਿਹੜਾ ਗ੍ਰਿਫਤਾਰ ਹੋ ਕੇ ਉਹਦੀ ਮੌਤ ਹੋਈ। ਪਰ ਜੇ ਕੌਮਾਂ ਦੀ ਜ਼ਿੰਦਗੀ 'ਚ ਦੇਖੀਏ ਤੇ ਜਿਹੜੇ ਲੋਕ ਐਕਸਪਰਟ ਮਾਰ ਜਿਨ੍ਹਾਂ ਜ਼ਮਾਨਿਆਂ 'ਚ ਤੁਸੀਂ ਮੁਗਲਿਆ ਸਲਤਨਤ ਜਾਂ ਦਰਾ ਖੈਬਰ ਪਾਰ ਦੇ ਧਾੜਵੀ ਜਾਂ ਅੰਗਰੇਜ਼ ਕਲੋਨੀਅਲਸ ਜਿਹੜੇ ਸਮਝਦੇ ਸੀ ਕਿ ਵੀ ਇਹ ਇੰਪੋਸੀਬਲ ਹੈ ਕਿ ਭਾਈ ਜਿਹੜਾ, ਔਰ ਉਹ ਖਾਲਸਾ ਆਪਣੇ ਆਪ ਦੇ ਵਿੱਚ ਹੀ ਉਹ ਰੈਵੋਲੂਸ਼ਨ ਹੈ ਜਿਸ ਪ੍ਰਥਾਏ ਜਦੋਂ ਅਸੀਂ ਉਹ ਪੁਰਾਤਨ ਦੇਖਦੇ ਹਾਂ ਕਿ ਜਦੋਂ ਗੁਰੂ ਸਾਹਿਬ ਨੇ ਜਿਹੜਾ ਉਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ, ਔਰ ਜਿਹੜਾ ਇੱਕ ਉਸ ਵੇਲੇ ਦਾ ਮਾਹੌਲ ਸੀ ਉਸ ਨੂੰ ਕਿਸੇ ਨੇ ਇਹਨਾਂ ਲਫ਼ਜ਼ਾਂ 'ਚ ਕਲਮਬੰਦ ਕੀਤਾ ਕਿ ਭਾਈ ਲੋਕ ਉਹ ਸੀ ਜਿਹੜੇ ਕਹਿੰਦੇ ਸੀ ਕਿ ਵੀ ਕਾਮ ਹਮਾਰਾ ਤੋਲੇ ਤਕੜੀ, ਨੰਗੀ ਕਰਦ ਕਪੀ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਏ, ਮੁਗਲਨ ਸਿਓ ਕੈਸੇ ਲੜ ਪਾਏ। ਕਿ ਮਹਾਰਾਜ ਤੁਸੀਂ ਬੜੇ ਬੜੇ ਜੁੱਸਿਆਂ ਵਾਲੇ ਪਠਾਨ ਮੁਗਲ 6-6 ਫੁੱਟੇ ਸਨਦਬੱਧ ਪੂਰੇ ਜਿਹੜੇ ਨੇ ਉਹਨਾਂ ਦੇ ਨਾਲ ਤੁਸੀਂ ਸਾਨੂੰ, ਅਸੀਂ ਤਾਂ ਆਮ ਲੋਕ, ਕੋਈ ਹਲ ਵਾਹੁਣ ਵਾਲਾ, ਕੋਈ ਘਰ ਬਣਾਉਣ ਵਾਲਾ, ਇੱਟਾਂ ਚਿਣਨ ਵਾਲਾ, ਕੋਈ ਹੋਰ ਜਿਹੜਾ ਉਹ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਸੀ ਸਦੀਆਂ ਤੋਂ, ਦੂਜੇ ਤੋਂ ਜਿਨ੍ਹਾਂ ਦਾ ਸੈਲਫ ਰਿਸਪੈਕਟ ਖੋਇਆ ਹੋਇਆ ਸੀ, ਲੜਾਈ ਹਥਿਆਰ ਤਾਂ ਬਾਅਦ ਦੀ ਗੱਲ ਹੈ ਨਾ। ਔਰ ਜਿਹੜਾ ਸਿੱਖੀ ਦੀ ਪ੍ਰੋਗਰਾਮਿੰਗ ਹੈ ਔਰ ਜਿਹਨੂੰ ਫਿਰ ਉਸੇ ਹੀ ਕਾਵਕ ਅੰਦਾਜ਼ ਦੇ ਵਿੱਚ ਜਿਹੜਾ ਜਵਾਬ ਸਾਡੇ ਪੰਨਿਆਂ ਦੇ ਇਤਿਹਾਸ 'ਤੇ ਲਿਖਿਆ ਹੋਇਆ ਕਿ ਚਿੜੀਓਂ ਸੇ मैं बाज तोड़ाऊं, 1.25 लाख से एक लड़ाऊं, तब है गोबिंद सिंह नाम कहूँ। कि भाई फिक्र ना करो, ये खंडे बाटे की पौल जिहड़ी है ये तुहानूं दित्ती है, रब दे उत्ते भरोसा, अज तो तुहाडी कुल नास, कर्म नास, किरत नास, वरण नास, परम नास, तुसी खालसा हो और तुसी बाजां नूं जिहड़ा है वो भन्नोगे। चिड़ियों से मैं बाज तोड़ाऊं, और एक एक सिख 1.25 ਲੱਖ ਦੇ ਸਾਹਮਣੇ ਵੀ ਅੜ ਕੇ ਖਲੋਏਗਾ ਉਸ ਦੇ ਈਮਾਨ ਨੂੰ, ਉਸ ਦੀ ਜੁਰਤ ਨੂੰ, ਉਸ ਦੇ ਸਵੈਮਾਨ ਨੂੰ ਜਿਹੜਾ। ਔਰ ਜਿਵੇਂ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਵੀ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਮੌਤ ਹੈ। ਤੇ ਜਿੱਦਾਂ ਦੀਆਂ ਜਾਗਦੀਆਂ ਜ਼ਮੀਰਾਂ ਨੇ ਉਹਨਾਂ ਨੂੰ ਕੌਣ ਝੁਕਾ ਸਕਦਾ ਹੈ, ਉਹਨਾਂ ਨੂੰ ਕੌਣ ਡਰਾ ਸਕਦਾ ਹੈ। ਉਹਨੂੰ ਮੌਤ ਦਾ ਡਰ ਜਿਹੜਾ ਉਹ ਜਿਹੜੇ ਮੌਤ ਨਾਲ ਕਲੋਲਾਂ ਕਰਨਾ ਸਿੱਖੇ ਹੋਣ। ਹੁਣ ਅਸੀਂ ਉਸ ਲੈਗੇਸੀ 'ਚੋਂ ਆਈ ਹੋਈ ਸਾਡੀ ਕੌਮ ਹੈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਹਨਾਂ 4 ਦਹਾਈਆਂ ਦੇ ਵਿੱਚ ਜੂਨ 84 ਇੱਕ ਵਰਸਟ ਨਾਈਟਮੇਅਰ ਲਫ਼ਜ਼ ਅੰਗਰੇਜ਼ੀ ਦਾ ਕਹਿਣਾ ਹੋਏ ਘੱਲੂਘਾਰ ਹੈ ਤੋਂ ਵਰਸਟ ਨਾਈਟਮੇਅਰ ਕੀ ਹੁੰਦੀ ਹੈ, ਉਹਦੇ 'ਚ ਇੱਕ ਸ਼ੌਕ ਸੀ, ਲੇਕਿਨ ਉਸ ਸ਼ੌਕ 'ਚੋਂ ਇੱਕ ਰੋਜ਼ ਆ ਗਿਆ ਅਕਾਲ ਤਖਤ ਖੰਡਰਾਤ ਸੀ, ਲੇਕਿਨ ਹਰ ਸਿੱਖ ਦੇ ਅੰਦਰ ਅਕਾਲ ਤਖਤ ਖੜਾ ਹੋ ਗਿਆ। ਔਰ ਅਸੀਂ ਦੇਖਦੇ ਹਾਂ ਕਿ ਭਾਈ ਫੇਰ ਸਾਡੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਕੇਰ ਸਿੰਘਾਂ, ਜਿੰਦਿਆਂ ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ, ਹਵਾਰਿਆਂ ਨੇ ਜਿਹੜਾ ਇਤਿਹਾਸ ਰਚਿਆ ਬਹਾਦਰੀ ਦਾ ਵੀ। ਔਰ ਜੇ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ, ਬਹੁਤ ਵਾਰ ਅਸੀਂ 1.5 ਲੱਖ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਸਾਡੇ ਵੀਰ ਸਾਨੂੰ ਯਾਦ ਕਰਵਾਉਂਦੇ ਨੇ ਕਿ ਉਹਨਾਂ ਦੇ ਨਾਲ ਹੋਰ ਕਿੰਨੇ ਲੱਖਾਂ ਨੇ ਸਫ਼ਰ ਕੀਤਾ, ਜਿਨ੍ਹਾਂ ਪਰਿਵਾਰਾਂ 'ਚੋਂ ਪਲੇ ਸੀ, ਜੰਮੇ ਸੀ,
ਉਹਨਾਂ ਦੀ ਹਰਾਸਮੈਂਟ ਕਿਵੇਂ ਪਰਿਵਾਰ ਟੌਰਚਰ ਚੋਂ ਲੰਘੇ, ਕਿਸ ਲੈਵਲ ਦਾ ਲੇਕਿਨ 10 ਸਾਲ 84 ਤੋਂ 94 95 ਤੱਕ ਅਸੀਂ ਦੇਖਦੇ ਹਾਂ ਵਰਸਟ ਟੌਰਚਰ ਦੀਆਂ ਜਿਹੜੀਆਂ ਟੈਕਨੀਕਸ ਰਾਹ ਨੇ ਮੋਸਾਦ ਤੋਂ ਸਿੱਖੀਆਂ ਉਹ ਸਾਰੇ ਨੂੰ ਇੰਪਲੀਮੈਂਟ ਕੀਤੀਆਂ। ਔਰਤਾਂ ਦੀ ਬੇਪਤੀ ਨੂੰ ਐਜ਼ ਏ ਵੈਪਨ ਯੂਜ਼ ਕੀਤਾ ਗਿਆ। ਕਿਵੇਂ 50,000 ਤੋਂ ਜ਼ਿਆਦਾ ਬਾਉਂਟੀਜ਼ ਦਿੱਤੀਆਂ ਗਈਆਂ, ਸਿਰਾਂ ਦਾ ਇਨਾਮ ਰੱਖੇ ਗਏ। ਕਿਵੇਂ ਫੌਜ, ਪੈਰਾਮਿਲਟਰੀ, ਪੁਲਿਸ ਲਗਾਤਾਰ ਪੰਜਾਬ ਜਿਹੜਾ ਉਹ ਕਤਲਗਾਹ ਬਣਾਇਆ ਉਹਨਾਂ ਨੇ 10 ਸਾਲਾਂ ਦੇ ਵਿੱਚ। ਪਰ ਉਸ ਸਾਰੇ ਦੇ ਤੁਰਦਿਆਂ ਕਬਜ਼ਾ ਉਹਨਾਂ ਨੇ ਫੌਜ ਨੇ ਪਹਿਲਾਂ ਅਕਾਲ ਤਖਤ ਤੇ ਵੀ ਕੀਤਾ, ਅਦਰਵਾਈਜ਼ ਵੀ। ਲੇਕਿਨ ਸਾਡੀਆਂ ਸੰਸਥਾਵਾਂ ਦੀ ਸਾਡੇ ਗੈਰਤ, ਕੌਮੀ ਗੈਰਤ ਉਹ ਦਬਾਲਾ ਹੋਈ, ਅੱਗੇ ਨਾਲੋਂ ਸ਼ਾਈਨ ਹੋਈ। ਇਹਨਾਂ ਜ਼ਮਾਨੇ ਨੇ ਦੇਖਿਆ 18ਵੀਂ ਸਦੀ ਦਾ ਇਤਿਹਾਸ ਦੇ ਪੰਨਿਆਂ 'ਚ ਸੀ, ਪਰ ਦੁਨੀਆ ਨੇ ਸਾਡੀ ਇਸ ਬਹਾਦਰੀ ਨੂੰ ਟੌਰਚਰ ਸੈਂਟਰਸ 'ਚੋਂ ਜਿਹੜੇ ਗੁਜ਼ਰੇ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਸਹਿ ਕੇ ਆਪਣੇ ਈਮਾਨ ਨੂੰ ਕਾਇਮ ਰੱਖਿਆ। ਪਰ ਮੈਂ ਹੁਣ ਪਿਛਲੇ ਕੁਝ ਪੀਰੀਅਡ 'ਚ ਦੇਖ ਰਿਹਾ ਖਾਸ ਤੌਰ 'ਤੇ ਜਦੋਂ ਤੋਂ ਬੀਜੇਪੀ ਹੁਣ ਨੰਗੇ ਧੜ ਪੰਜਾਬ ਦੇ ਉੱਤੇ ਜਿਹੜਾ ਹੈ ਉਹ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ, ਉਸ ਦੇ ਲਈ ਉਹਨਾਂ ਨੇ ਪਹਿਲਾਂ ਕਾਂਗਰਸ ਔਰ ਅਕਾਲੀਆਂ ਦੀ ਜਿਹੜੀ ਮਿਊਜ਼ੀਕਲ ਚੇਅਰ ਕੰਪੀਟੀਸ਼ਨ ਵਾਲਾ ਪਾਰਟ ਸੀ ਉਹਨੂੰ ਪਾਸੇ ਕਰਨ ਦੇ ਲਈ ਆਪਣੀ ਬੀ ਟੀਮ ਨੂੰ ਚੁਣਿਆ, ਆਮ ਆਦਮੀ ਪਾਰਟੀ ਨੂੰ, ਕਿਉਂਕਿ ਡਾਇਰੈਕਟਲੀ ਬੀਜੇਪੀ ਦੇ ਪੈਰ ਨਹੀਂ ਸੀ ਲੱਗਣੇ। ਔਰ ਇਹਨਾਂ ਰਾਹੀਂ ਹੁਣ ਜਿਹੜਾ ਕੰਮ ਬੀਜੇਪੀ ਜਾਂ ਉਸ ਤੋਂ ਪਹਿਲਾਂ ਕਾਂਗਰਸ ਹਕੂਮਤ ਨੇ ਜੋ ਸਿੱਖਾਂ ਦੇ ਖਿਲਾਫ ਜੂਨ 84 ਦੇ ਵਿੱਚ ਐਲਾਨੀਆਂ ਜੰਗ ਸ਼ੁਰੂ ਕੀਤੀ, ਉਹਨੂੰ ਇਹਨਾਂ ਨੇ ਕੰਟੀਨਿਊ ਕੀਤਾ। ਗੁਰੂ ਗ੍ਰੰਥ, ਗੁਰੂ ਪੰਥ, ਬੇਅਦਬੀ ਦੀਆਂ ਘਟਨਾਵਾਂ 2015 ਦੇ ਵਿੱਚ, ਹੁਣ 2014 'ਚ ਮੋਦੀ ਦਿੱਲੀ ਦੀ ਕੁਰਸੀ ਤੇ ਬੈਠਦਾ ਹੈ। 2015 'ਚ ਅਸੀਂ ਦੇਖਦੇ ਹਾਂ ਕਿ ਹਾਲਾਂਕਿ ਸਰਕਾਰ ਅਕਾਲੀਆਂ ਦੀ ਹੈ, ਬੀਜੇਪੀ ਦੀ ਔਰ ਅਕਾਲੀਆਂ ਦੀ ਸਾਂਝੀ, ਪਰ ਕਿਵੇਂ ਸਾਰੀਆਂ ਇੰਸਟੀਟਿਊਸ਼ਨਸ ਨੂੰ ਡਿਸਟਰੋਏ ਕੀਤਾ ਹੈ। ਅੱਜ ਅਸੀਂ ਦੇਖਦੇ ਹਾਂ ਵੀ ਅਕਾਲ ਤਖਤ ਨੂੰ ਡਿਫਾਇੰਸ ਹੈ। ਹੁਣ ਜੇ ਅਕਾਲ ਤਖਤ ਜਿਹੜਾ ਉਹ ਵੀਡੀਓਜ਼ ਅਸਲੀ ਹੈ, ਜਾਲੀ ਹੈ, ਇਹ ਗੁਰੂ ਦੋਖੀ ਹੈ, ਉਹ ਕਰੇ, ਔਰ ਇਹਦੇ ਬਾਵਜੂਦ ਹੁਣ ਜਦੋਂ ਨਰਕਧਾਰੀਆਂ ਦੇ ਖਿਲਾਫ 10 ਜੂਨ 1978 ਨੂੰ ਹੁਕਮਨਾਮਾ ਆਇਆ ਸੀ, ਕੋਈ ਸਿੱਖ ਐਸਾ ਨਹੀਂ ਸੀ ਇਨਕਲੂਡਿੰਗ ਕਾਂਗਰਸ ਔਰ ਦੂਸਰੇ ਜਿਹਨੇ ਉਹਨੂੰ ਵਾਇਲੇਟ ਕੀਤਾ ਹੋਏ। ਅੱਛਾ, ਕਿਉਂਕਿ ਹੁਕਮਨਾਮਾ ਅਕਾਲ ਤਖਤ ਦਾ ਉਹ ਮੰਨਣਾ। ਪਰ ਹੁਣ ਜਿਹੜੀ ਬੀ ਟੀਮ ਖੜੀ ਕੀਤੀ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹ ਜਿਹੜੇ ਹੁਣ ਇਕੱਠ ਦੇ ਵਿੱਚ ਭਗਵੰਤ ਮਾਨ ਦੂਜਾ ਜਾਂਦਾ ਹੈ, 4 ਨਿਹੰਗ ਵੀ ਬਿਠਾਏ ਹੁੰਦੇ ਨੇ, ਕੋਈ ਹੋਰ ਗੋਲ ਪੱਗਾਂ ਵਾਲੇ ਬਿਠਾਏ ਹੁੰਦੇ ਨੇ ਨਾਮਧਾਰੀ, ਔਰ ਦੂਜੀ ਇਹ ਦੱਸਣ ਦੇ ਲਈ ਕਿ ਜੀ ਕੋਈ ਨਹੀਂ ਮੰਨਦਾ ਹੁਕਮਨਾਮੇ ਨੂੰ, ਹੈ ਨਾ। ਔਰ ਜੇ ਨੌਬਤ ਇਹ ਆਈ ਕਿ ਅਕਾਲ ਤਖਤ ਦਾ ਜਥੇਦਾਰ ਦੇ ਉਸ ਹੁਕਮਨਾਮੇ ਨੂੰ ਸ਼੍ਰੋਮਣੀ ਕਮੇਟੀ, ਰਾਗੀਆਂ, ਢਾਡੀਆਂ ਦੂਜਿਆਂ ਨੂੰ ਕਹਿੰਦੇ ਜੀ ਫਲੈਕਸ ਬੋਰਡ ਲਾਓ ਗੁਰਦੁਆਰਿਆਂ ਦੇ ਬਾਹਰ, ਉਹਦੇ ਤੇ ਲਿਖਿਆ ਹੋਏ ਕਿ ਜੀ ਇਹ ਪੰਥ ਦੋਖੀ ਹੈ। ਹੁਣ ਮਤਲਬ ਹੁਕਮਨਾਮੇ ਨੂੰ ਤੁਸੀਂ ਫਲੈਕਸ, ਔਰ ਹੋ ਕੀ ਰਿਹਾ, ਉਹਨਾਂ ਨੇ ਲਾਏ ਗੁਰਦੁਆਰਾ ਕਮੇਟੀਆਂ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਤੇ। ਹੁਣ ਇਹ ਹੋ ਗਿਆ ਜੀ ਸ਼੍ਰੋਮਣੀ ਕਮੇਟੀ ਮੈਂਬਰ ਉਹ ਕਹਿ ਰਿਹਾ ਕੀ ਹੈ ਉੱਥੇ ਬੈਠਾ ਕਿ ਜੀ ਉਹ ਤੋੜ ਭੰਨ ਹੋ ਗਈ, ਲੋਕਾਂ ਨੇ ਕਿਹਨੇ ਲਾਤੇ ਰਾਤ ਨੂੰ ਹਨੇਰੇ 'ਚ ਹੁਣ ਤੁਸੀਂ ਉਹਨਾਂ ਦੇ ਉੱਤੇ ਪਹਿਰੇਦਾਰ ਬਿਠਾਓ, ਚੌਬਦਾਰ ਬਿਠਾਓ ਜਿਹੜੇ ਫਲੈਕਸ ਬੋਰਡ ਦੇ ਉੱਤੇ। ਇਹ ਹੈ ਜਦੋਂ ਤੁਹਾਡੀਆਂ ਇੰਸਟੀਟਿਊਸ਼ਨਸ ਦੀ ਜਿਹੜੀ ਹੈ ਮਾਣ ਮਰਿਆਦਾ ਜਾਂ ਉਹਨਾਂ ਦਾ ਰੈਪੂਟੇਸ਼ਨ ਔਰ ਦੂਸਰਾ ਸਫਰ ਕਰਦਾ, ਫਿਰ ਇਸ ਲੈਵਲ ਦੇ ਉੱਤੇ ਹੁੰਦਾ। ਸੋ ਇਹ ਆਪਣੇ ਆਪ 'ਚ ਚੱਲ ਰਿਹਾ। ਉਹਨਾਂ ਨੇ ਮਹਾਰਾਸ਼ਟਰ ਸਰਕਾਰ ਐਕਟ ਲੈ ਆਈ ਕਿ ਭਾਈ ਅਸੀਂ ਜਿਹੜਾ 60 ਸਾਲ ਪੁਰਾਣਾ ਮਹਾਰਾਸ਼ਟਰ ਦਾ ਐਕਟ ਹੈ ਗੁਰਦੁਆਰਿਆਂ ਦਾ, ਜਿਹਦੇ 'ਚ SGPC, ਚੀਫ ਖਾਲਸਾ ਦੀਵਾਨ, ਸਿੱਖ MP ਉਹਨਾਂ ਦੀ, ਉਹਨੂੰ ਖ਼ਤਮ ਕਰਨਾ। ਹੁਣ ਉੱਥੋਂ ਗੁਰਮਤਾ ਤਾਂ ਆ ਗਿਆ, ਪਰ ਅਜੇ ਤੱਕ ਮੈਨੂੰ ਨਹੀਂ ਨਜ਼ਰ ਆਇਆ। ਜਥੇਦਾਰ ਅਕਾਲ ਤਖਤ ਨੇ ਵੀ ਬਿਆਨ ਦੇ ਦਿੱਤਾ, ਸ਼੍ਰੋਮਣੀ ਕਮੇਟੀ ਨੇ ਵੀ ਦੇ ਦਿੱਤਾ, ਲੇਕਿਨ ਜਿੱਦਣ ਉਹ ਬਿੱਲ ਪੇਸ਼ ਹੋ ਗਿਆ ਉਹਨੇ ਪਾਸ ਹੋ ਜਾਣਾ ਕੈਬਨਿਟ ਨੇ। ਹੁਣ ਇਹ ਜਿਹੜੀ ਵਿੰਡੋ ਟਾਈਮ ਹੈ, ਜਦੋਂ ਮੈਂ ਕਿਹਾ ਕਿ ਭਾਈ ਐਮਰਜੈਂਸੀ ਦੇ ਖਿਲਾਫ ਮੋਰਚੇ ਤੋਂ ਬਾਅਦ ਜਿਹੜਾ 1975 ਚ ਲਾਇਆ, 1982 ਚ ਧਰਮਯੁੱਧ ਮੋਰਚਾ ਲੱਗਦਾ, 42 ਸਾਲਾਂ ਤੋਂ ਅਕਾਲੀਆਂ ਨੇ ਕੋਈ ਮੋਰਚਾ ਨਹੀਂ ਲਾਇਆ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜੋ ਹਜ਼ੂਰ ਸਾਹਿਬ 'ਚ ਹੋ ਰਿਹਾ, ਆਲਰੇਡੀ ਦਿੱਲੀ ਕਮੇਟੀ, ਹਰਿਆਣਾ ਕਮੇਟੀ ਇਹਨਾਂ ਦੇ ਕੰਟਰੋਲ, ਪਹਿਲਾਂ ਵੀ ਉਹਨਾਂ ਦਾ ਹੀ ਕੰਟਰੋਲ ਹੈ, ਪਰ ਜਿਹੜਾ ਥੋੜ੍ਹਾ ਬਹੁਤ ਕਿਸੇ ਨਾ ਕਿਸੇ ਬੇਸ ਦੇ ਉੱਤੇ ਕਦੇ ਕੋਈ ਸਿੱਖ ਇਨਫਲੂਐਂਸ ਵੀ ਹਜ਼ੂਰ ਸਾਹਿਬ ਸੀ, ਉਹਨੂੰ ਵੀ ਖ਼ਤਮ ਕਰਨਾ ਹੈ। ਲੇਕਿਨ ਬਿਆਨਬਾਜ਼ੀ ਤੋਂ ਇਲਾਵਾ ਕੁਛ ਨਹੀਂ ਹੈ, ਕਿਉਂਕਿ ਇਹ ਬਿਲਕੁਲ ਖੋਖਲਾਪਨ ਹੈ। ਹੁਣ ਉਹ ਕਿੱਥੇ ਗਏ ਜਿਹੜੇ ਕਹਿੰਦੇ ਸੀ ਦੇਖੋ ਜੀ ਮਹਾਰਾਸ਼ਟਰ ਸਰਕਾਰ, ਫੜਨਵੀਸ, ਉਹਨਾਂ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਏਡੇ ਸਮਾਗਮ ਕੀਤੇ, ਸਰਕਾਰੀ ਤੌਰ 'ਤੇ ਇੰਨੇ ਲੋਕ ਇਕੱਠੇ ਕਰਤੇ, ਅਸੀਂ ਉਹਨਾਂ ਨੂੰ ਵੀ ਨਾਲ ਲੈ ਲਿਆ, ਅਸੀਂ ਫਲਾਣਾ ਵੀ।
ਕਿੱਥੇ ਨੇ ਉਹ ਸਾਰੇ ਐਡਵੋਕੇਟ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ। ਬਿਲਕੁਲ। ਹੁਣ ਇਸ ਸਾਰੇ ਦੇ ਨਾਲ ਜਦੋਂ ਮੈਂ ਇਸ ਸਾਰੇ ਦਾ ਡਿਕਲਾਈਨ ਦੇਖਦਾ, ਇੱਕ ਖਬਰ ਜਿਹਨੇ ਮੈਨੂੰ ਹੋਰ ਵੀ ਪਰਟਰਬ ਕੀਤਾ, ਹਾਲਾਂ ਇਹ ਮੀਡੀਆ 'ਚ ਸੀ ਕਿ ਰਵਨੀਤ ਬਿੱਟੂ ਜਿਹੜਾ ਬੁੱਚੜ ਬੇਅੰਤੇ ਦਾ ਪੁੱਤ ਹੈ, ਉਹਨੇ ਜਦੋਂ ਧੂਰੀ ਦੇ ਵਿੱਚ ਉਹ ਗਿਆ ਪਿਛਲੇ ਜਿਹੜੀਆਂ ਨਗਰ ਨਿਗਮ ਔਰ ਜਿਹੜੀਆਂ ਚੋਣਾਂ ਸੀਗੀਆਂ ਟਾਊਨਸ ਦੀਆਂ, ਉਹਦੇ 'ਚ ਉਹਨੇ ਕੋਈ ਜਿਹੜੇ ਦਲਿਤ ਭਾਈਚਾਰੇ ਦੇ ਲਈ ਜਦੋਂ ਉਲਝ ਰਿਹਾ ਪੁਲਿਸ ਦੇ ਨਾਲ ਜਾਂ ਦੂਜੇ, ਤੇ ਕੋਈ ਐਸਾ ਲਫ਼ਜ਼ ਕਿਹਾ ਜਿਹਨੂੰ ਅਸੀਂ ਅਪ ਲਫ਼ਜ਼ ਕਵਾਂਗੇ, ਜਿੱਦਾਂ ਦੇ ਸਿੱਖਾਂ ਦੇ ਖਿਲਾਫ ਜਾਂ ਅਕਾਲ ਤਖਤ ਤੋਂ ਲੈ ਕੇ ਆ ਜੋ ਸ਼ਿਵ ਸੈਨਾ ਦਾ ਪ੍ਰਧਾਨ ਜਾਂ ਦੂਜਾ, ਤਾਂ ਤੁਹਾਡੀ ਪੱਗ, ਤੁਹਾਡਾ ਜਿਹੜਾ ਉਸ ਗੁਰੂ ਸਾਹਿਬਾਨ ਦੇ ਖਿਲਾਫ ਕੀ ਕੁਝ ਬਕਵਾਸ ਕਰਦੇ ਨੇ। ਹੁਣ ਤੁਸੀਂ ਦੇਖੋ ਕਿ ਵੀ ਤੁਹਾਡੀ ਹੋਂਦ ਕਿੰਨਾ ਕੁ ਮੈਟਰ ਕਰਦੀ ਹੈ ਇਸ ਵੇਲੇ, ਗੁਰੂ ਗ੍ਰੰਥ ਗੁਰੂ ਪੰਥ ਨਾਲ ਕੀ ਹੋ ਰਿਹਾ ਹੈ ਇਹ ਕੋਈ ਮੈਟਰ ਨਹੀਂ ਕਰਦਾ। 24 ਘੰਟੇ ਦੀ ਖਬਰ ਹੁੰਦੀ ਹੈ, ਫਿਰ ਕੋਈ ਹੋਰ ਹੁੰਦਾ। ਹੁਣ ਇਹ ਜਿਹੜੀ ਰਵਨੀਤ ਬਿੱਟੂ ਦਾ ਕਹਿਣਾ ਸੀ, ਇਸ ਦਾ ਨੋਟਿਸ ਜਿਹੜਾ ਪੰਜਾਬ ਸਟੇਟ ਕਮਿਸ਼ਨ ਫਾਰ ਸ਼ਡਿਊਲ ਕਾਸਟ ਹੈ ਉਹਨਾਂ ਨੇ ਲਿਆ, ਜਿਸ ਕਮਿਸ਼ਨ ਦਾ ਚੇਅਰਮੈਨ ਜਿਹੜਾ ਹੈ ਉਹ ਜਸਵੀਰ ਸਿੰਘ ਗੜੀ ਹੈ। ਹਾਲਾਂ ਇਹ ਨੌਜਵਾਨ ਇੱਕ ਚੰਗਾ ਸਿੱਖੀ ਭਾਵਨਾ ਵਾਲਾ ਨੌਜਵਾਨ ਰਿਹਾ ਐਟ ਵਨ ਟਾਈਮ, ਜਦੋਂ ਅਕਾਲੀਆਂ ਨਾਲ ਵੀ ਸਮਝੌਤਾ ਹੋਇਆ ਸੀ ਇਹਨਾਂ ਦਾ ਬਹੁਜਨ ਸਮਾਜ ਦਾ ਕਿ ਕੀ ਹੈ। ਹੁਣ ਉਹਨੇ ਤਲਬ ਕਰ ਲਿਆ ਰਵਨੀਤ ਬਿੱਟੂ ਨੂੰ ਸੂ ਮੋਟੋ ਨੋਟਿਸ ਕਿ ਜੀ ਤੂੰ ਸਾਡੇ ਜਿਹੜਾ ਉਹ ਅਪਮਾਨਿਤ ਕੀਤਾ। 3 ਪੇਸ਼ੀਆਂ ਪਹਿਲਾਂ ਵਕੀਲ ਆਏ, ਹੁਣ ਉਹ ਰਵਨੀਤ ਬਿੱਟੂ ਖੁਦ ਆਇਆ। ਅੱਛਾ। ਹੁਣ ਤੁਸੀਂ ਦੇਖੋ ਵੀ ਅੱਜ ਸਾਡੇ ਅਕਾਲ ਤਖਤ ਜਾਂ ਦਰਬਾਰ ਸਾਹਿਬ ਨੂੰ ਕਿਸ ਲੈਵਲ ਤੇ ਲਿਆ ਕੇ ਬਾਕੀਆਂ ਦੇ ਨਾਲ ਕੰਪੇਅਰ ਕਰਨ ਜੋਗਾ ਰੱਖ ਦਿੱਤਾ ਹੈ। ਦੁਰਗਿਆਣਾ ਮੰਦਿਰ ਤਾਂ ਇਹਨਾਂ ਨੇ ਖੜਾ ਕੀਤਾ ਸੀ ਹਿੰਦੂਆਂ ਨੇ, ਉਹ ਪਹਿਲਾਂ ਹੀ ਕਿ ਵੀ ਜਿਹੜਾ ਵੀ ਬਾਹਰ ਆਇਆ ਜੀ ਉਹ ਪਹਿਲਾਂ ਉਹ ਦਰਬਾਰ ਸਾਹਿਬ ਵੀ ਨਹੀਂ ਕਹਿੰਦੇ ਉਹਨੂੰ, ਜਾਂ ਹਰਮੰਦਰ ਸਾਹਿਬ ਵੀ ਨਹੀਂ ਕਹਿੰਦੇ, ਉਹ ਸਵਰਨ ਮੰਦਿਰ ਗਏ ਫਿਰ ਦੁਰਗਿਆਣਾ ਮੰਦਿਰ ਗਏ। ਹੁਣ ਆਮ ਲੋਕਾਂ ਨੂੰ ਦੇਖੋਗੇ ਵੀ ਸਵਰਨ ਮੰਦਿਰ ਵੀ ਤੇ ਉਹ ਦੁਰਗਿਆਣਾ ਮੰਦਿਰ ਜਿਹੜਾ ਕਿ ਦਰਬਾਰ ਸਾਹਿਬ ਦੇ ਸਾਰੇ ਆਰਕੀਟੈਕਟ ਤੇ ਬੇਸਡ 1920 ਚ ਮਦਨ ਮੋਹਨ ਮਾਲਵੀਆ ਰਾਹੀਂ ਖੜਾ ਕਰਵਾਇਆ ਗਿਆ, ਜਦੋਂ ਕਿ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਹਦੂਦ ਚੋਂ ਬੁੱਤ ਚੁਕਾਏ ਗਏ, ਉਹੀ ਬੁੱਤ ਦੁਰਗਿਆਣਾ ਮੰਦਿਰ 'ਚ ਰੱਖੇ ਗਏ। ਪਰ ਹੁਣ ਇਹ ਜਸਵੀਰ ਗੜੀ ਨੇ ਜਿਹੜਾ ਫੈਸਲਾ ਸੁਣਾਇਆ, ਰਵਨੀਤ ਬਿੱਟੂ ਪੇਸ਼ ਹੋਇਆ, ਉਹਨੂੰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਹੁਣੇ ਤੁਹਾਨੂੰ ਆਪਣਾ ਫੈਸਲਾ ਸੁਣਾ ਰਹੇ ਹਾਂ ਕਿ ਵੀ ਤੂੰ ਕੀ ਕਰਨਾ। ਉਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਉਹਨਾਂ ਨੇ ਜਿਹੜਾ ਰਵਨੀਤ ਬਿੱਟੂ ਨੇ ਮਾफ़ੀ ਮੰਗੀ, ਜਨਤਕ ਤੌਰ 'ਤੇ ਵੀ ਮਾफ़ੀ ਮੰਗੀ ਸੀ। ਫਿਰ ਉਹਨੇ ਕਮਿਸ਼ਨ ਨੇ ਕਿਹਾ ਕਿ ਭਾਈ ਤੂੰ ਇਵੇਂ ਕਰ, 5 ਥਾਵਾਂ ਦੇ ਉੱਤੇ ਨਾ 4 ਪਵਿੱਤਰ ਧਾਰਮਿਕ ਥਾਵਾਂ ਦੇ ਉੱਤੇ ਜਾ ਕੇ ਤੂੰ ਸੇਵਾ ਕਰਨੀ ਹੈ। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਅੱਜ ਸਾਡਾ ਹਾਲ ਅਕਾਲ ਤਖਤ ਜਾਂ ਹਰਮੰਦਰ ਸਾਹਿਬ ਨੂੰ ਕਿਸ ਲੈਵਲ ਤੇ ਲਿਆ ਕੇ ਖੜਾ ਕੀਤਾ ਹੈ। ਹੁਣ ਉਹ ਪੰਜਾਬ ਸ਼ਡਿਊਲ ਕਾਸਟ ਕਮਿਸ਼ਨ ਦਾ ਚੇਅਰਪਰਸਨ ਬਿੱਟੂ ਨੂੰ ਕਹਿ ਰਿਹਾ ਕਿ ਤੂੰ ਜਾ ਕੇ ਇਹਨਾਂ 4 ਪਵਿੱਤਰ ਥਾਵਾਂ ਦੇ ਉੱਤੇ ਸੇਵਾ ਕਰਨੀ ਹੈ। ਪਹਿਲੀ ਡੇਰਾ ਬਾਬਾ ਬ੍ਰਹਮਦਾਸ ਇਨ ਫਲੌਰ, ਔਰ ਮੈਂ ਉਹਦੀ ਕਿਉਂਕਿ ਵੀਡੀਓ ਦੇਖੀ ਹੈ, ਇਹਦੇ 'ਚ ਖਬਰ ਦੀ ਡਿਟੇਲ ਤਾਂ ਨਹੀਂ ਹੈ ਕਿ ਬ੍ਰਹਮਦਾਸ ਉਹ ਹੈ ਡੇਰਾ ਕਿ ਜੀ ਜਦੋਂ ਡਾਕਟਰ ਅੰਬੇਦਕਰ ਜਿਸ ਜ਼ਮਾਨੇ 'ਚ ਲੁਧਿਆਣੇ ਆਏ ਸੀ, ਲੁਧਿਆਣੇ ਰੈਲੀ ਕੀਤੀ ਸੀ ਉਹਨਾਂ ਨੇ, ਤੇ ਇਹ ਬ੍ਰਹਮਦਾਸ ਫਲੌਰ ਵਾਲਾ ਮੈਂ ਵੀ ਪਹਿਲੀ ਵਾਰ ਸੁਣਿਆ, ਉਹਦੇ ਡੇਰੇ ਵੀ ਗਏ ਸੀ ਤੇ ਉਹਨਾਂ ਨਾਲ ਗੁਫ਼ਤਗੂ ਸੀ। ਇਸ ਲਈ ਇਹ ਪਹਿਲਾ ਜਿਹੜਾ ਸਾਡਾ ਬੇਸ ਪਵਿੱਤਰ ਪਲੇਸ ਹੈ ਉਹ ਇਹ ਫਲੌਰ ਦਾ ਡੇਰਾ ਬਾਬਾ ਬ੍ਰਹਮਦਾਸ ਹੈ। ਤੇ ਇਹਨੂੰ ਬਿੱਟੂ ਨੂੰ ਕਿਹਾ ਵੀ ਉੱਥੇ ਜਾ ਕੇ ਤੂੰ ਡੇਰੇ 'ਚ ਜਿਹੜੇ ਨੇ ਉਹ ਸੇਵਾ ਕਰਨੀ ਹੈ। ਡੇਰਾ ਸੱਚਖੰਡ ਬੱਲਾ, ਹੁਣ ਉਹ ਸੱਚਖੰਡ ਬੱਲਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅੰਮ੍ਰਿਤ ਬਾਣੀ ਰਖਵਾਇਆ, ਜਿਨ੍ਹਾਂ ਦਾ ਜਿਹੜਾ ਉਹ ਬਿਲਕੁਲ ਮੋਦੀ ਨੇ ਪਦਮ ਸ਼੍ਰੀ ਦਿੱਤਾ, ਕਿਵੇਂ ਇੱਕ ਮੁੱਖ ਧਾਰਾ ਦੁਆਬੇ ਦੇ ਵਿੱਚ ਮੁੱਖ ਧਾਰਾ ਸਿੱਖੀ ਦੇ ਖਿਲਾਫ ਭੁਗਤਣ ਵਾਲਾ ਡੇਰਾ, ਉਹਨੂੰ ਰਵਨੀਤ ਬਿੱਟੂ ਨੂੰ ਕਿਹਾ ਕਿ ਤੂੰ ਜਾ ਕੇ ਉੱਥੇ ਡੇਰਾ ਸੱਚਖੰਡ ਵੱਲਾਂ ਦੇ ਵਿੱਚ ਵੀ ਸੇਵਾ ਕਰਨੀ ਹੈ। ਭਗਵਾਨ ਵਾਲਮੀਕੀ ਤੀਰਥ ਸਥਲ ਰਾਮ ਤੀਰਥ ਇਨ ਅੰਮ੍ਰਿਤਸਰ ਕਿ ਭਾਈ ਉੱਥੇ ਵੀ ਜਾਣਾ ਹੈ। ਹੁਣ ਉਹ ਰਾਮ ਤੀਰਥ ਵੀ ਕ੍ਰੀਏਟ ਹੀ ਕੀਤਾ ਉਹਨਾਂ ਨੇ ਕਿ ਜੀ ਇਹ ਜਿਹੜਾ ਇੱਥੇ ਲਵ ਕੁਸ਼ ਰਹਿੰਦੇ ਸੀ, ਵਾਲਮੀਕੀ ਰਹਿੰਦੇ ਸੀ, ਇੱਥੇ ਹੀ ਘੋੜਾ ਰੋਕਿਆ ਸੀ। ਇਤਿਹਾਸ ਜਦੋਂ ਮਿਥਿਹਾਸ ਹੀ ਹੈ। ਤੇ ਚੌਥਾ ਹਰਮੰਦਰ ਸਾਹਿਬ ਅੰਮ੍ਰਿਤਸਰ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਉਹ ਇੱਕ ਪਾਸੇ ਜਥੇਦਾਰ ਤਲਬ ਕਰਕੇ ਅਕਾਲ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ ਉਹਦਾ ਰੁਤਬਾ ਹੈ। ਅਕਾਲ ਤਖਤ ਇਹ ਵਰਡਿਕਟ ਦਿੰਦਾ ਹੈ ਕਿ ਬਈ ਜਿਹੜਾ ਉਹ ਤਨਖਾਹ ਲਾਈ ਹੈ ਤੁਸੀਂ ਸੇਵਾ ਕਰੋ। ਹੁਣ ਪੰਜਾਬ ਸ਼ਡਿਊਲ ਕਾਸਟ ਕਮਿਸ਼ਨ ਇਹ ਕਹਿ ਰਿਹਾ ਹੈ ਕਿ ਬਈ ਤੂੰ ਇਹਨਾਂ 4 ਥਾਵਾਂ ਤੇ ਜਾ ਕੇ ਜਿਹੜਾ ਹੈ ਉਹ ਸੇਵਾ ਕਰਨੀ ਹੈ। ਉਹਨਾਂ 3 ਜਿਹੜੇ ਉਹ ਨੇ ਜਿਹੜੇ ਐਂਟੀ ਸਿੱਖ ਐਂਟੀ ਪੰਥ ਲਾਈਨ ਹੈ। ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਸ ਵੇਲੇ
ਕਿੰਨਾ ਵੱਡਾ ਹਿੱਸਾ ਹੈ ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਵੀ ਉਹਨਾਂ ਦੇ ਨਾਲ ਹੋ ਕੀ ਰਿਹਾ ਹੈ, ਕਿਵੇਂ ਸਾਡੀਆਂ ਇੰਸਟੀਟਿਊਸ਼ਨਸ ਜਿਹੜੀਆਂ ਨੇ ਉਹ ਕੰਪਰੋਮਾਈਜ਼ਡ ਨੇ, ਕਿਵੇਂ ਉਹਨਾਂ ਦਾ ਜਿਹੜਾ ਬਚਿਆ ਖੁਚਿਆ ਰੈਪੂਟੇਸ਼ਨ ਹੈ ਉਸ ਨੂੰ ਵੀ ਦਾਅ ਤੇ ਲਾਇਆ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ TV 84 ਤੇ ਜਿਹੜੇ ਮੈਸੇਜ ਨੇ ਉਹ ਹੈਗੇ ਨੇ ਜਿਸ ਤਰ੍ਹਾਂ ਕਿ ਪਹਿਲੇ ਸਾਡੇ ਵਿਊਅਰ ਨੇ ਸੋਨਮਾਲ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਾਹਲ ਜੀ ਇਹ ਸਾਡੇ ਹਮੇਸ਼ਾ ਹੀ ਪਹਿਲੇ ਵਿਊਅਰ ਹੁੰਦੇ ਨੇ। ਹਾਂਜੀ ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ फतेह। बसरा जी भी और फिर इसी तरह अमरजीत सैनी जी भी, मोहम्मद याकूब जी कहते हैं कि क्या ये सच है कि सैयद आसिम मुनीर को स्विट्जरलैंड में कत्ल करने की कोशिश की गई और दुश्मन की तरफ से जो कहना चाहते हैं कि नार पता नहीं की कहते who kills whosoever ਹਾਂਜੀ they want to। ਅਸੀਂ ਡਿਸਕਸ ਕੀਤਾ, ਤੁਸੀਂ ਸ਼ਾਇਦ ਪਹਿਲਾਂ ਲਿਖਿਆ ਹੋਵੇਗਾ ਮੈਸੇਜ। ਹਾਂਜੀ ਉਹਨੇ ਪਹਿਲਾਂ ਲਿਖਿਆ ਹੈਗਾ। ਫਿਰ ਕਹਿੰਦੇ ਅੱਜ ਕਹਿੰਦੇ 10 ਮੁਹर्रम है और जब इमरान इमाम हुसैन रिज़ को कहते शहीद किया गया था जी। और इस वक्त इमरान इमाम कहते ने कि बड़ा में शाहीन the 12th of May ਨੂੰ ਵੱਡੀ जी ठीक है जी। और फिर इसी तरह गुस्के जी भी सानू फतेह बुलाते ने और खालसा जिंदाबाद कहते ने। नासर चौधरी जी भी ਜਿਹੜੇ ਨੇ ਉਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਟਰੂਥਫੁਲ ਜਿਹੜੇ ਨੇ ਉਹਨਾਂ ਨੂੰ ਬੜਾ ਕਹਿੰਦੇ ਕਿ ਸਰ ਪਲੀਜ਼ ਕਹਿੰਦੇ ਅੱਜ ਦੀ ਗੱਲ ਕਰੋ, ਅੱਜ ਦੀ ਗੱਲ ਕਰੋ, ਜਿਹੜੇ ਕਹਿੰਦੇ ਜੋ ਪੰਜਾਬ ਦੇ ਹਾਲਾਤ ਨੇ ਉਹਦੇ ਬਾਰੇ ਗੱਲ ਕਰੋ। ਤੁਸੀਂ ਮੇਰਾ ਖਿਆਲ ਹੈ ਸਾਰਾ ਪ੍ਰੋਗਰਾਮ ਨਹੀਂ ਸੁਣਦੇ, ਇਹਨਾਂ ਦਾ ਪਹਿਲਾਂ ਹੀ ਇਹਨਾਂ ਦਾ ਮੈਂ ਕਿਹਾ ਸੀਗਾ ਨਾ ਜਦੋਂ ਤੱਕ ਤੁਹਾਨੂੰ ਇਸ ਗੱਲ ਦੀ ਅਹਿਸਾਸ ਹੀ ਨਹੀਂ, ਵਰਤਮਾਨ ਜਿਹੜਾ ਉੱਤੋਂ ਨਹੀਂ ਡਿੱਗਦਾ, ਉਹਦੇ ਨਾਲ ਪਾਸਟ ਜੁੜਿਆ ਹੁੰਦਾ ਹੈ, ਪਾਸਟ ਨਾਲ ਹੀ ਤੁਸੀਂ ਰਿਲੇਟ ਕਰਦੇ ਹੋ। ਔਰ ਜੇ ਤੁਸੀਂ ਰੈਗੂਲਰ ਪ੍ਰੋਗਰਾਮ ਸੁਣਦੇ ਹੋ ਤਾਂ ਤੁਸੀਂ ਕੋਈ ਦੁਨੀਆ ਦਾ ਸਿੱਖਾਂ ਦਾ ਪ੍ਰੋਗਰਾਮ ਦੱਸਦੇ ਹੋ ਕਿ ਅਸੀਂ 24 ਘੰਟੇ ਦੇ ਵਿੱਚ ਕਰੰਟ ਸਿਚੁਏਸ਼ਨ ਦੇ ਨਾਲ ਉਹਨੂੰ ਟੈਲੀ ਨਹੀਂ ਕਰਕੇ ਗੱਲ ਕਰਦੇ। ਸੋ ਜੇ ਕਮੈਂਟ ਲਿਖਣ ਦਾ ਹੀ ਸ਼ੌਕ ਹੈ ਫਿਰ ਤਾਂ ਕੁਝ ਨਹੀਂ ਕਰ ਸਕਦੇ, ਤੇ ਜੇ ਤੁਸੀਂ ਸੁਣਦੇ ਹੋ ਫਿਰ ਤੁਹਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਸੀ। ਔਰ ਖਾਲਸਾ ਦੇਸ਼ ਪੰਜਾਬ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਕਹਿੰਦੇ ਜੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਣ ਲੱਗਿਆ ਹੈ ਇਹ ਬਹੁਤ ਖਤਰਨਾਕ ਹੋ ਸਕਦਾ। ਸਿੱਖਾਂ ਨੂੰ ਜਾਗਦੇ ਰਹਿਣ ਦੀ ਲੋੜ ਹੈ, ਆਪਣੇ ਘਰ ਵਿੱਚ ਜਿਹੜੇ ਕਹਿੰਦੇ ਹਥਿਆਰ ਰੱਖਣ ਦੀ ਲੋੜ ਹੈ, ਬਹੁਤ ਮਾੜਾ ਟਾਈਮ ਆਉਣ ਵਾਲਾ। ਹਾਂ ਤੁਸੀਂ ਬਿਲਕੁਲ ਦਰੁਸਤ ਫਰਮਾਇਆ। ਅਸੀਂ ਰਿਪੀਟਡਲੀ ਕਹਿ ਰਹੇ ਹਾਂ ਕਿ ਭਾਈ ਨਵੰਬਰ 84 'ਚ ਤਾਂ ਕਾਂਗਰਸ ਨੇ ਗੁੰਡੇ ਹਾਇਰ ਕੀਤੇ ਸੀ ਸਿੱਖਾਂ ਦੇ ਕਤਲੇਆਮ ਲਈ। ਹੁਣ ਇਹਨਾਂ ਨੇ RSS ਨੇ ਮੈਂਟਲੀ ਮਿਲੀਅਨਸ ਆਫ ਉਹਨਾਂ ਹਿੰਦੂ ਤਵੀਆਂ ਨੂੰ ਤਿਆਰ ਕੀਤਾ ਹੋਇਆ, ਜਿਹੜੇ ਕਿਸੇ ਵੇਲੇ ਵੀ ਜਿਹੜੇ ਨੇ ਉਹ ਕੁਝ ਵੀ ਕਰ ਸਕਦੇ ਨੇ ਮੁਸਲਮਾਨਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ। ਮੈਂਟਲੀ ਉਹਨਾਂ ਨੂੰ ਪ੍ਰਪੇਅਰ ਕੀਤਾ। ਹਰ ਸਾਨੂੰ ਬਿਲਕੁਲ ਇੱਕੋ ਇੱਕ ਤਰੀਕਾ ਜਿਹੜਾ ਹਥਿਆਰਬੰਦ ਹੋ ਕੇ ਆਪਣੇ ਆਪ ਨੂੰ ਸੇਵ ਕਰਨਾ, ਕਿਸੇ ਨੇ ਤੁਹਾਨੂੰ ਸੇਫਟੀ ਨਹੀਂ ਦੇਣੀ। ਨਾਸਰ ਚੌਧਰੀ ਜੀ ਜਿਹੜੇ ਕਹਿੰਦੇ ਨੇ ਕਿ ਭਾਰਤ ਦੀ ਵੰਡ ਭਾਰਤੀਆਂ ਲਈ ਚੰਗੀ ਹੈ, ਸੋ ਇਸ ਬਾਰੇ ਗੱਲਬਾਤ ਕੀਤੀ ਇਹਨਾਂ ਨੇ। ਔਰ ਬਸਰਾ ਜੀ ਵੀ ਫਿਰ ਕਹਿੰਦੇ, ਫਿਰ ਇਸੇ ਤਰ੍ਹਾਂ ਸਾਡੇ ਕੋਲ ਨਾਸਰ ਚੌਧਰੀ ਫਿਰ ਕਹਿੰਦੇ ਨੇ ਕਿ ਆਜ਼ਾਦੀ ਵਿੱਚ ਜ਼ਿੰਦਗੀ ਹੈ, ਗੁਲਾਮੀ ਵਿੱਚ ਮੌਤ ਹੈ, ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਸ਼ੁਕਰੀਆ ਨਾਸਰ ਜੀ। ਵਾਗਾ ਸਰਹੱਦ ਤੋਂ ਲੈ ਕੇ ਦਿੱਲੀ ਦੇ ਪੂਰਬ ਤੱਕ ਅਤੇ ਨੇਪਾਲ ਤੋਂ ਲੈ ਕੇ ਬੰਬਈ ਤੱਕ ਖਾਲਿਸਤਾਨ ਦੀ ਹੋਂਦ ਬਹੁਤ ਜ਼ਰੂਰੀ ਹੈ। ਜ਼ੁਲਮ ਨੂੰ ਖਤਮ ਕਰਨ ਦਾ ਇਹੀ ਇੱਕੋ ਇੱਕ ਹੱਲ ਹੈ। ਇਸ ਤੋਂ ਬਿਨਾਂ ਸਾਡੇ ਕੋਲ ਕੋਈ ਰਾਹ ਨਹੀਂ ਬਚਿਆ ਹੈ। ਜਸਵਿੰਦਰ ਗਿੱਲ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਿੰਘ ਖਾਲਸਾ ਜੀ ਵੀ ਫਤਿਹ ਬੁਲਾਉਂਦੇ। ਨਾਸਰ ਚੌਧਰੀ ਜੀ ਸਾਨੂੰ ਕਹਿੰਦੇ ਕਿ ਭਾਰਤ ਸਿੰਧੂ ਤਾਊ ਸਮਝੌਤੇ ਨੂੰ ਬਹਾਲ ਕਰ ਰਿਹਾ ਤੇ ਬਦਲੇ ਵਿੱਚ ਪਾਕਿਸਤਾਨ ਨੂੰ ਆਪਣਾ ਹਵਾਈ ਖੇਤਰ ਖੋਲ੍ਹਣ ਦੀ ਬੇਨਤੀ ਕਰ ਰਿਹਾ ਜੀ। ਔਰ ਫਿਰ ਇਹ ਕਹਿੰਦੇ ਨੇ ਕਿ ਦ ਗਾਰਡੀਅਨ ਐਂਜਲ ਦੈਟ ਪ੍ਰੈਜ਼ੀਡੈਂਟ ਟਰੰਪ ਇਜ਼ ਟਾਕਿੰਗ ਅਬਾਊਟ ਫॉर ਹਾਰਮੋਸ ਕੁਡ ਆਲਸੋ ਬੀ ਫੀਲਡ ਮਾਰਸ਼ਲ ਐਜ਼ ਆਸਮ ਮੁਨੀਰ। ਜੀ ਜੀ ਹਾਂਜੀ। ਔਰ ਫਿਰ ਹੁਣ ਆਪਾਂ ਆਪਣੇ TV 84 USA ਚੈਨਲ ਤੇ ਵੀ ਚੱਲਦੇ ਆ, ਉੱਥੇ ਵੀ ਸਾਡੇ ਵਿਊਅਰਸ ਨੇ। ਇਹਦੇ ਵਿੱਚ ਸਾਡੇ ਧਰਮ ਸਿੰਘ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਿੰਘ ਜੀ ਵੀ, ਜਗਪਾਲ ਜੀ ਵੀ, ਲੱਖਾ ਸਿੰਘ ਜੀ ਵੀ ਔਰ ਗੁਸਕੇ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਮਿਸਰਾ ਸਿੰਘ ਜੀ ਵੀ ਔਰ ਅਜ਼ੀਜ਼ ਜੀ ਵੀ। ਫਿਰ ਇਸੇ ਤਰ੍ਹਾਂ ਕਹਿੰਦੇ ਨੇ ਤੁਹਾਨੂੰ ਕਹਿੰਦੇ ਨੇ ਸਰਦਾਰ ਜੀ ਖੁਸ਼ ਰਹੋ। ਔਰ ਫਿਰ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਜਗਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਲਵਿੰਦਰ ਸਿੰਘ ਜੀ ਵੀ, ਟੋਨੀ ਢੀਂਡਸਾ ਜੀ ਵੀ ਔਰ ਯੂਨੀਵਰਸਲ ਜੀ ਵੀ ਖਾਲਸਾ ਜ਼ਿੰਦਾਬਾਦ।
ਔਰ ਸਰਲਾਨ ਜੀ ਵੀ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ ਔਰ ਰਾਜਨਪ੍ਰੀਤ ਸਿੰਘ ਜੀ ਹਿੰਦੂਤਵੀ ਰਾਜਸੀ ਵਿਚਾਰਧਾਰਾ ਹੈ ਜਾਂ ਫਿਰ ਧਾਰਮਿਕ? ਇਹ ਕੁਝ ਵੀ ਨਹੀਂ ਹੈ, ਲੇਕਿਨ ਜ਼ੁਲਮ ਦੇ ਵਿੱਚ ਇਹ ਵਾਇਲੈਂਟ ਰਹੇ ਨੇ। ਵਾਇਲੈਂਸ ਨਾਲ ਇਹਨਾਂ ਨੇ ਬੁੱਧਿਜ਼ਮ ਦਾ ਖਾਤਮਾ ਕੀਤਾ। ਅੱਜ ਵਾਇਲੈਂਸ ਦਾ ਸਹਾਰਾ ਲੈ ਕੇ ਘੱਟ ਗਿਣਤੀਆਂ ਨੂੰ ਖਤਮ ਕਰ ਰਹੇ ਨੇ। ਇਹ ਹਰ ਵਕਤ ਮੁਤਾਬਕ ਧਾਰਮਿਕ ਨੂੰ ਰਾਜਸੀ ਬਣਾ ਲੈਂਦੇ ਨੇ। ਕਹਾਣੀ ਘੜਨੀ ਹੁੰਦੀ ਹੈ, ਬ੍ਰਾਹਮਣ ਟੌਪ ਪੈਡੈਸਟਲ ਤੇ ਬੈਠਾ ਹੈ, ਸਾਰਾ ਇਤਿਹਾਸ ਕ੍ਰੀਏਟ ਕੀਤਾ ਹੋਇਆ ਹੈ, ਉਹਦੇ ਤੇ ਬੇਸਡ ਜਿਹੜਾ ਹੈ ਉਹ ਲੋਕਾਂ ਦਾ ਬ੍ਰੇਨ ਵਾਸ਼ ਕਰਦੇ ਨੇ ਔਰ ਮਾਸ ਹਿਸਟੀਰੀਆ ਕ੍ਰੀਏਟ ਕਰਕੇ ਹਰ ਵਕਤਨ ਬਾ ਵਕਤਨ ਜਿਹੜਾ ਉਹਨਾਂ ਨੂੰ ਭੇਡਾਂ ਵਾਂਗ ਵਰਤਦੇ ਨੇ ਆਮ ਲੋਕਾਂ ਨੂੰ। ਜਗਦੇਵ ਸਿੰਘ ਜੀ ਜਿਹੜੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਮੁਸਲਿਮ ਕੋਲ ਜਿਹੜੇ ਨੇ ਲਗਭਗ 70 ਕੰਟਰੀ ਨੇ। ਨਹੀਂ, ਗਲਤ ਹੈ ਗੱਲ। ਇਹ ਉਹਨਾਂ ਦੇ 57 ਮੁਲਕ ਨੇ ਔਰ ਜ਼ਾਹਰ ਹੈ ਕਿ ਵੀ ਇੱਕ ਵੱਡਾ ਬਲਾਕ ਹੈ, ਲਗਭਗ 1.5 ਬਿਲੀਅਨ ਪਾਪੂਲੇਸ਼ਨ ਹੈ, ਬਟ 57 ਕੰਟਰੀਜ਼। ਔਰ ਇਸੇ ਤਰ੍ਹਾਂ ਸਾਡੇ ਕੋਲ ਬਲਵੀਰ ਸਿੰਘ ਜਿਹੜੇ ਨੇ ਕਹਿੰਦੇ ਸਿੱਖ ਧਰਮ ਬਚਾਵੋ, ਮੁਹਿੰਮ ਚਲਾਵੋ, ਰੈਫਰੈਂਡਮ ਕਰਵਾਵੋ, ਆਪਣਾ ਘਰ ਖਾਲਸਾ ਜ਼ਿੰਦਾਬਾਦ, ਪੰਜਾਬ ਰੈਫਰੈਂਡਮ, ਆਜ਼ਾਦੀ ਹਾਲ ਖਾਲਸਾ ਜ਼ਿੰਦਾਬਾਦ, ਔਰ ਅਮਰੀਕਾ ਜ਼ਿੰਦਾਬਾਦ, ਡੋਨਲਡ ਟਰੰਪ ਜਿਹੜੇ ਕਹਿੰਦੇ ਜ਼ਿੰਦਾਬਾਦ। ਔਰ ਰੂਲਰ ਜਿਹੜੇ ਨੇ ਉਹ ਕਹਿੰਦੇ ਭਗਵੰਤ ਮਾਨ ਦੀ ਕੋਈ ਗੱਲ ਜਾਂ ਖਬਰ ਹੈ? ਤੁਹਾਨੂੰ ਸੁਣਾ ਦਿੱਤੀ ਹੈ, ਤੁਸੀਂ ਬਾਅਦ 'ਚ ਜਾਂ ਪ੍ਰੋਗਰਾਮ ਪੂਰਾ ਨਹੀਂ ਸੁਣਿਆ ਫਿਰ ਸੁਣ ਲਿਓ। ਔਰ ਗੁਰਦੀਪ ਸਿੰਘ ਜੀ ਵੀ ਔਰ ਖਾਨ ਬਨਾਰਸ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਵਿੰਦਰ ਮਾਨ ਜੀ ਫਤਿਹ ਬੁਲਾਉਂਦੇ। ਰਾਜਵਿੰਦਰ ਕੌਰ ਜੀ ਹਾਂਜੀ ਕਹਿੰਦੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਜੀਤ ਸਿੰਘ ਜੀ ਵੀ ਖੁਸ਼ਕੇ ਜੀ ਵੀ ਪਰ ਇਸ ਤਰ੍ਹਾਂ ਨੂਪਾ ਜੀ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੀ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।